ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 18 ਫਰਵਰੀ 2026 6 ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਵਰਨਮੈਂਟ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਰੈਂਪਟਨ ਟੋਰਾਂਟੋ ਕੈਨੇਡਾ ਤੋਂ ਗੋਲਡਨ ਗਰੋਸਰੀ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੋਲਡਨ ਗਰੋਸਰੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਜਿਸ ਤਰ੍ਹਾਂ ਕਿ ਆਪਾਂ ਪਹਿਲੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਸਰਜੀਓ ਗੋਰ ਦੇ ਸਾਹਮਣੇ ਮੋਦੀ ਸਰਕਾਰ ਐਵੇਂ ਲਿਖੀ ਹੋਈ ਹੈ ਜਿਵੇਂ ਕਿ ਸਰਜੀਓ ਜਿਹੜਾ ਬਾਦਸ਼ਾਹ ਹੋਵੇ। ਸੋ ਉਸ ਵੱਲੋਂ ਭਾਰਤ ਦੀ ਪੱਛਮੀ ਫੌਜੀ ਕਮਾਂਡ ਹੈੱਡਕੁਆਰਟਰ ਦੇ ਦੌਰੇ ਤੋਂ ਬਾਅਦ AI ਯਾਨੀ ਕਿ ਆਰਟੀਫਿਸ਼ੀਅਲ ਏਜੰਸੀ ਦੇ ਸਿਖਰ ਸੰਮੇਲਨ ਵਿੱਚ 50 ਤੋਂ ਜ਼ਿਆਦਾ ਕੰਪਨੀਆਂ ਦੇ ਡਾਇਰੈਕਟਰ ਨਾਲ ਕੀਤੀ ਬੰਦ ਕਮਰਾ ਮੀਟਿੰਗ ਇਹ ਦੱਸ ਰਹੀ ਹੈ ਕਿ ਮੋਦੀ ਸਰਕਾਰ ਨੇ ਅਮਰੀਕਾ ਅੱਗੇ ਆਪਣੇ ਗੋਡੇ ਟੇਕ ਦਿੱਤੇ ਹਨ। ਸੋ ਦੂਸਰੇ ਪਾਸੇ ਨਿਖਿਲ ਗੁਪਤਾ ਕੇਸ ਦਾ ਜਿਹੜਾ ਫੈਸਲਾ ਆਇਆ ਨੂੰ ਲਗਭਗ 5 ਦਿਨ ਬੀਤਣ ਬਾਅਦ ਵੀ ਭਾਰਤ ਸਰਕਾਰ ਨੇ ਬਿਲਕੁਲ ਚੁੱਪੀ ਸਾਧੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੋਲਡਨ ਗਰੋਸਰੀਜ਼ ਬਰੈਂਪਟਨ ਟੋਰਾਂਟੋ ਜਿਸ ਦੇ ਮਾਲਕ ਪੱਠਲ ਪਰਿਵਾਰ ਨੇ, ਸਾਡੇ ਵੀਰ ਹਰਜਿੰਦਰ ਸਿੰਘ ਜਿਹੜੇ ਸਾਡੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਪਹਿਲੀ ਵਾਰ ਜਦੋਂ ਮੇਰਾ ਟੋਰਾਂਟੋ ਜਾਣਾ ਹੋਇਆ ਅਰਲੀ 90s ਦੇ ਵਿੱਚ ਤੇ ਉਹਨਾਂ ਦਾ ਘਰ ਹੀ ਮੇਰਾ ਨਿਵਾਸ ਸੀ ਔਰ ਇਹਨਾਂ ਸਾਰੇ ਆਲਮੋਸਟ 35 ਸਾਲਾਂ ਦੇ ਵਿੱਚ ਹਮੇਸ਼ਾ ਉਹੀ ਹੋਸਟ ਹੁੰਦੇ ਨੇ। ਸਮੁੱਚਾ ਪਰਿਵਾਰ ਭਰਾ ਉਹਨਾਂ ਦੇ ਅੱਗੋਂ ਪਰਿਵਾਰ ਬੱਚੇ ਬਿਲਕੁਲ ਇੱਕ ਬੜੇ ਹਿਊਮਿਲਿਟੀ ਵਾਲੇ ਗੁਰਸਿੱਖੀ ਭੈ ਭਾਵਨੀ ਵਾਲੇ ਔਰ ਘਰ ਵੀ ਮਹਾਰਾਜ ਦਾ ਪ੍ਰਕਾਸ਼ ਹੈ। ਔਰ ਕਾਰੋਬਾਰੀ ਤੌਰ ਦੇ ਉੱਤੇ ਵੀ ਕਿਸੇ ਵੀ ਹਿੱਸੇ ਦੇ ਵਿੱਚ ਜਿਹੜੇ ਟੋਰਾਂਟੋ ਦੇ ਉਹਨਾਂ ਦੇ ਜਿੱਥੋਂ ਜਦੋਂ ਸਟੋਰ ਖੁੱਲ੍ਹੇ ਨੇ ਤੇ ਲੋਕਾਂ ਦੇ ਵਿੱਚ ਹਮੇਸ਼ਾ ਹੀ ਇੱਕ ਬਹੁਤ ਹੀ ਸ਼ਰੀਫ ਔਰ ਇਮਾਨਦਾਰ ਦੁਕਾਨਦਾਰ ਵਾਲਾ ਇਮੇਜ ਰਿਹਾ। ਬੜਾ ਸਾਫ ਸੁਥਰਾ ਉਹਨਾਂ ਦਾ ਸਾਰਾ ਕਾਰੋਬਾਰ ਹੁੰਦਾ ਔਰ ਸਾਡੇ ਨਾਲ ਉਹਨਾਂ ਦੀ ਸਾਂਝ ਭਰਾਵਾਂ ਵਾਲੀ ਹੈ ਔਰ ਟੀਵੀ 84 ਦੇ ਖੈਰ ਖੁਆਹ ਨੇ। ਅਸੀਂ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਉਹਨਾਂ ਦੇ ਮਾਤਾ ਜੀ ਬੇਬੇ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਲਗਭਗ 90 ਸਾਲ ਤੋਂ ਜ਼ਿਆਦਾ ਉਹਨਾਂ ਦੀ ਉਮਰ ਹੈ। ਉਹਨਾਂ ਦੀ ਸਿਹਤਯਾਬੀ ਦੀ ਵੀ ਅਸੀਂ ਅਰਦਾਸ ਕਰਦੇ ਹਾਂ। ਬੜੀ ਚੜ੍ਹਦੀ ਕਲਾ ਵਾਲੀ ਮਾਤਾ ਔਰ ਪੂਰੀ ਡਾਂਗ ਖੜਕਾਉਣ ਵਾਲਾ ਜਿਵੇਂ ਬਜ਼ੁਰਗਾਂ ਦਾ ਡਿਸਿਪਲਿਨ ਹੁੰਦਾ ਹੈ ਔਰ ਪਰਿਵਾਰ ਜਿਹੜਾ ਇੱਕ ਸਾਂਝ ਦੇ ਵਿੱਚ ਪਰੋਇਆ ਹੋਇਆ ਪਰਿਵਾਰ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਅਸੀਂ ਪ੍ਰੋਗਰਾਮ ਨਹੀਂ ਕੀਤਾ ਕਿਉਂਕਿ ਐਤਵਾਰ ਜਿਹੜਾ ਕਿ ਬੈਰਿਸਟਰ ਸੁਲਤਾਨ ਮਹਿਮੂਦ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ
ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਸੀ, ਉਹਨਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ ਟ੍ਰਿਬਿਊਟਸ ਦਾ ਕਸ਼ਮੀਰੀ ਕਮਿਊਨਿਟੀ ਵੱਲੋਂ ਜਿਹੜਾ ਉਹ ਬਰੁਕਲਿਨ ਦੇ ਵਿੱਚ ਰੱਖਿਆ ਗਿਆ ਸੀ। ਸਾਡੀ ਟੀਮ ਨੇ ਉਸ ਨੂੰ ਕਵਰ ਵੀ ਕੀਤਾ ਸੀ। ਔਰ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਹੜੇ ਕੀ ਪ੍ਰੋਗਰਾਮ ਨੇ ਉਹਨਾਂ ਨੂੰ ਅਸੀਂ ਪ੍ਰਾਈਮ ਟਾਈਮ ਦੇ ਉੱਤੇ ਵੱਧ ਤੋਂ ਵੱਧ ਆਪਣੇ ਵਿਊਅਰਸ ਤੱਕ ਪਹੁੰਚਾਈਏ। ਹਾਲਾਂਕਿ ਜਿਹੜੀ ਪ੍ਰੋਬਲਮ ਹੁਣ ਅਸੀਂ ਲਗਾਤਾਰਤਾ ਨਾਲ ਫੇਸ ਕਰ ਰਹੇ ਹਾਂ ਉਹ ਹੈ ਕਿ ਵੀ ਸਾਡਾ ਵਿਦਨ ਇੰਡੀਆ ਦਾ YouTube ਲਿੰਕ ਬਲੌਕ ਕੀਤਾ ਹੀ ਨੇ, ਪਰ ਜਿਹੜਾ ਵੀ ਇਹਨਾਂ ਦਾ ਐਲਗੋਰਿਜ਼ਮ ਜਾਂ ਜਿਸ ਤਰੀਕੇ ਨਾਲ ਵੀ ਇਹ ਕੀ ਕਰਦੇ ਨੇ ਉਸ ਦਾ ਸਾਨੂੰ ਨਹੀਂ ਪਤਾ। ਈਵਨ ਜਿਹੜੇ ਟੈਕਨੀਕਲ ਬੰਦੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਕੀ ਸਿਸਟਮ ਹੈ, ਪਰ ਉਹਦੇ 'ਚ TV84 ਨੂੰ ਲਗਭਗ ਗਾਇਬ ਹੀ ਕਰ ਦਿੱਤਾ ਗਿਆ। ਈਵਨ ਸਰਚ ਕੀਤਿਆਂ ਵੀ ਔਰ ਹੁਣ ਵੀ ਬਹੁਤ ਸਾਰਿਆਂ ਨੂੰ ਈਵਨ ਨੋਟੀਫਿਕੇਸ਼ਨ ਵੀ ਨਹੀਂ ਜਾਂਦੀ ਹੈ, ਔਰ ਸਰਚ ਕੀਤਿਆਂ ਵੀ ਉਹਨੂੰ ਲੱਭਣਾ ਇਵੇਂ ਹੀ ਹੈ ਜਿਵੇਂ ਕਿ ਜਿਹੜਾ ਕੋਈ ਬੜਾ ਲਗਾਤਾਰਤਾ ਨਾਲ ਲੱਗਾ ਰਹੇ ਉਹ ਲੱਭਦਾ ਉਹਨੂੰ। ਹਾਲਾਂਕਿ ਸਾਡੀ ਟੈਕਨੀਕਲ ਟੀਮ ਨੇ ਇਨ ਦਾ ਮੀਨ ਟਾਈਮ ਦੂਸਰਾ ਚੈਨਲ TV84 USA ਦੇ ਥੱਲੇ ਵੀ ਫਲੋਟ ਕੀਤਾ, ਜਿਸ ਨੂੰ ਕਿਉਂਕਿ ਜਦੋਂ ਸਰਚ ਦੇ ਵਿੱਚ ਪਾ ਕੇ TV84 ਪਾਇਆ ਜਾਂਦਾ ਤਾਂ TV84 USA ਆ ਜਾਂਦਾ, ਔਰ ਉਸ ਨੂੰ ਚੰਗਾ ਰਿਸਪੌਂਸ ਹੈ। ਔਰ ਦੇਖੋ ਕਿੰਨੀ ਕੁ ਦੇਰ ਉਸ ਨੂੰ ਚੱਲਣ ਦਿੰਦੇ ਨੇ। ਲੇਕਿਨ ਅਸੀਂ ਇਹ ਰਿਕੁਐਸਟ ਵੀ ਕਰਾਂਗੇ ਕਿ ਜਿੱਥੇ ਤੁਸੀਂ 1 to 1 ਵੀ ਆਪਣੇ ਜਿਹੜੇ ਦੇਖਣ ਵਾਲੇ ਨੇ ਜਾਂ ਇਸ ਪੰਥਕ ਭਾਵਨਾ ਵਾਲੇ ਨੇ ਉਹਨਾਂ ਨੂੰ ਕਹੋ ਕਿ ਭਾਈ ਇਸ ਦੇ ਨਾਲ ਜੁੜੋ, ਇਹਨੂੰ ਵੱਧ ਤੋਂ ਵੱਧ ਦੇਖੋ, ਸ਼ੇਅਰ ਵੀ ਕਰੋ, ਕਿਉਂਕਿ ਲਿੰਕ ਇੰਡੀਆ 'ਚ ਬਲੌਕ ਕੀਤਾ, ਬਾਕੀ ਤਾਂ ਨਹੀਂ ਹੈ। ਸੋ ਬਾਕੀ ਤਾਂ ਇਹ ਹੈ ਕਿ ਵੀ ਉਹਦੀ ਅਪੀਅਰੈਂਸ ਹੀ ਗਾਇਬ ਕਰ ਦਿੱਤੀ ਗਈ ਹੈ। ਸੋ ਉਹਦੇ ਲਈ ਐਫਰਟ ਕਰਨਾ ਹੋਏਗਾ। ਸਾਡੇ ਲਈ ਇਹ ਥੋੜ੍ਹਾ ਡੀਮੋਰਲਾਈਜ਼ਿੰਗ ਵੀ ਹੈ, ਕਿਉਂਕਿ ਜਿੰਨੀ ਮਿਹਨਤ ਦੇ ਨਾਲ ਇਸ ਪ੍ਰੋਗਰਾਮ ਨੂੰ ਜਿਹੜਾ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਹੁੰਦੀ ਹੈ ਕਿ ਵੀ ਉਹਦੇ 'ਚ ਸਾਡੇ ਬਹੁਤ ਸਾਰੇ ਵਿਊਅਰਸ ਦੀ ਇਨਪੁਟ ਵੀ ਹੁੰਦੀ ਹੈ ਕਿ ਜੋ ਕੁਝ ਵੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ 24 ਘੰਟੇ ਦੇ ਵਿੱਚ ਉਸ ਦੀ ਸਿੱਖ ਸਪਿਰਿਟ, ਸਿੱਖ ਨੈਰੇਟਿਵ, ਸਿੱਖ ਹਿੱਤ, ਇਹਨਾਂ ਦੇ ਨਾਲ ਉਸ ਨੂੰ ਅਸੀਂ ਜਿਹੜਾ ਹੈ ਸਾਰਿਆਂ ਤੱਕ ਪਹੁੰਚਾਈਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੁਝ ਸਾਲਾਂ ਦੇ ਵਿੱਚ ਜੇ ਸਾਡਾ YouTube ਸਬਸਕ੍ਰਾਈਬਰਸ ਦਾ ਬੇਸ 2,91,000 ਆਲਮੋਸਟ 3 ਲੱਖ ਸਬਸਕ੍ਰਾਈਬਰ ਹੈ, ਤੇ 3 ਲੱਖ ਬੰਦੇ ਉਹ ਨੇ ਜਿਹੜੇ ਪ੍ਰੋਗਰਾਮ ਦੇ ਨਾਲ ਜੁੜੇ ਆਏ, ਉਹਨਾਂ ਨੂੰ ਲੱਗਾ ਵੀ ਇਹ ਵਰਥ ਹੈ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਲੱਖਾਂ ਦੀ ਗਿਣਤੀ 'ਚ, ਔਰ ਇਹਦੇ 'ਚ ਵੀ ਜਿਵੇਂ ਸਾਡੀ ਟੈਕਨੀਕਲ ਟੀਮ ਨੇ ਕਿਹਾ, ਜਦੋਂ ਪਿਛਲੇ ਪੀਰੀਅਡ 'ਚ ਉਹਨਾਂ ਨੇ ਛੋਟੀਆਂ ਰੀਲਾਂ ਬਣਾ ਕੇ ਪਾਉਣੀਆਂ ਸ਼ੁਰੂ ਕੀਤੀਆਂ, ਔਰ ਫੇਸਬੁੱਕ ਦੇ ਉੱਤੇ ਵੀ ਦੂਸਰਾ ਹੋਇਆ, ਤੇ ਉਹ ਜਿਹੜੀ ਛੋਟੀ 2-2, 3-3 ਮਿੰਟ ਦੀਆਂ ਰੀਲਾਂ ਸੀ, ਇੱਕ ਰੀਲ ਲੱਖ ਬੰਦਾ ਉਹਨੂੰ 24 ਘੰਟੇ ਹੀ ਦੇਖਦਾ ਸੀ। ਸੋ ਉਹ ਸਗੋਂ ਜੋਕਿੰਗਲੀ ਕਹਿੰਦੇ ਸੀ ਕਿ ਉਹਨਾਂ ਨੇ ਸਾਡਾ YouTube ਵੀ ਬੰਦ ਕਰਾਇਆ ਕਿ ਵੀ ਉਹ ਇੰਨੀ ਤੇਜ਼ੀ ਦੇ ਨਾਲ ਲੋਕਾਂ ਤੱਕ ਮੈਸੇਜ ਪਹੁੰਚਿਆ। ਸੋ ਅਸੀਂ ਐਡਮਾਇਰ ਕਰਦੇ ਹਾਂ, ਸਾਨੂੰ ਬਹੁਤ ਸਾਰੇ ਇਨਪੁਟ 1 to 1 ਵੀ ਮਿਲਦੀ ਹੈ, ਪਰ ਕੁਝ ਚੀਜ਼ਾਂ ਮਜਬੂਰੀ ਨੇ। ਅਸੀਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਵੱਧ ਤੋਂ ਵੱਧ ਲੋਕਾਂ ਤੱਕ ਇਸ ਨੂੰ ਪਹੁੰਚਾਇਆ ਜਾਏ। ਉਸ ਦੇ ਆਲਟਰਨੇਟ ਪਲੇਟਫਾਰਮਸ ਨੂੰ ਵੀ ਅਸੀਂ ਜਿਹੜਾ ਹੈ ਉਹ ਉਹਨਾਂ ਦੀ ਖੋਜ ਕਰ ਰਹੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪੀਰੀਅਡ ਸਾਡੇ ਲਈ, ਸਾਡੀ ਕੌਮ ਦੇ ਲਈ ਬੜਾ ਕਰੂਸ਼ਲ ਪੀਰੀਅਡ ਹੈ। ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਵੀ ਨਿਊ ਵਰਲਡ ਆਰਡਰ ਸਾਹਮਣੇ ਹੈ, ਤਾਂ ਨਜ਼ਰ ਆ ਰਿਹਾ ਕਿ ਨਿਊ ਵਰਲਡ ਆਰਡਰ ਹੈ। ਇਹ ਗੱਲ ਮੈਂ ਹੀ ਨਹੀਂ ਕਹਿੰਦਾ, ਈਵਨ ਯੂਰਪੀਅਨ ਜਿਹੜੇ ਹੈਡ ਆਫ ਦਾ ਸਟੇਟਸ ਨੇ ਉਹਨਾਂ ਨੇ ਵੀ ਇਹ ਰਿਅਲਾਈਜ਼ ਕਰ ਲਿਆ ਕਿ ਵੀ ਹੁਣ ਉਹ ਜੋ ਕੁਝ ਪਹਿਲੇ ਸੀ ਉਹ ਨਹੀਂ ਹੈ, ਸਭ ਕੁਝ ਬਦਲ ਰਿਹਾ। ਅਮਰੀਕਾ ਦੇ ਮਾਰਕੋ ਰੂਬੀਓ ਉਹ ਜਦੋਂ ਮਿਊਨਿਕ ਸਮਿਟ ਦੇ ਉੱਤੇ ਗਿਆ, ਉਹਨਾਂ ਨੇ ਵੀ ਕਿਹਾ ਕਿ ਨਾਓ ਇਟਸ ਏ ਨਿਊ ਵਰਲਡ ਆਰਡਰ, ਤੁਸੀਂ ਆਪਣੀ ਦੇਖੋ ਕਿ ਵੀ ਤੁਹਾਨੂੰ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਯੂਰਪ ਜਿਹੜਾ ਹੈ ਉਹ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ ਉਸ ਨੂੰ, ਕਿ ਤੁਹਾਡੀ ਐਗਜ਼ਿਸਟੈਂਸ ਜ਼ਾਹਰ ਹੈ। ਜਦੋਂ ਐਗਜ਼ਿਸਟੈਂਸ ਦੀ ਗੱਲ ਕਰਦੇ ਨੇ ਤਾਂ ਉਹਨੂੰ ਨਜ਼ਰ ਆਉਂਦਾ ਵੀ ਯੂਰਪ ਜਿਹੜਾ ਇੱਕ ਵਾਈਟ ਮੈਨਸ ਕੰਟੀਨੈਂਟ, ਕ੍ਰਿਸਚੀਅਨ ਵੈਲਿਊ ਬੇਸਡ ਹੈ, ਉਹਦੇ ਦੂਸਰੇ ਲੋਕ ਆ ਗਏ ਨੇ, ਉਹਦਾ ਰੂਪ ਰੰਗ ਬਦਲ ਰਿਹਾ। ਹਾਲਾਂਕਿ ਇਸ ਨੂੰ ਚੈਲੰਜ ਕੀਤਾ ਯੂਰਪ ਦੇ ਮੁਲਕਾਂ ਨੇ, ਪਰ ਇਹੀ ਹਾਲ ਅਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਹੁਣ ਕੈਨੇਡਾ ਦੇ ਲਈ ਵੀ ਆਪਣਾ 3-4 ਹਜ਼ਾਰ ਜਿਹੜਾ ਮਾਈਲ ਦਾ ਬਾਰਡਰ ਹੈ ਅਮਰੀਕਾ ਦੇ ਨਾਲ, ਉਹਨੂੰ ਡਿਫੈਂਡ ਕਰਨ ਲਈ ਉਹ ਵੀ ਦੇਖ ਰਹੇ ਨੇ ਫਿਊਚਰ 'ਚ ਡਿਫੈਂਸ ਫੋਰਸਿਸ ਔਰ ਉਹ ਸਾਰੇ ਦੇ ਨਾਲ ਕਿਵੇਂ ਅੱਗੇ ਕਰਨਾ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਕੈਨੇਡਾ 'ਚ ਆਪਣੇ ਜਦੋਂ ਇੰਨੀ ਵੱਡੀ ਗਿਣਤੀ 'ਚ ਨੇ ਔਰ ਬਾਕੀ ਜੌਬ ਕ੍ਰਾਈਸਿਸ ਵੀ ਹੈ, ਸੋ ਵੱਧ ਤੋਂ ਵੱਧ ਜਿਹੜੇ ਆਪਣੇ ਨੌਜਵਾਨ ਨੇ, ਖਾਸ ਤੌਰ 'ਤੇ ਨਵੇਂ ਆਏ ਜਿਨ੍ਹਾਂ ਨੂੰ ਜੇ ਮੌਕਾ ਮਿਲਦਾ ਹੈ
ਤੇ ਕੈਨੇਡੀਅਨ ਫੌਜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਹਦੇ ਕੀ ਲੌਂਗ ਟਰਮ ਹੋਣਗੇ ਇਫੈਕਟ, ਉਸ ਦੇ ਉੱਤੇ ਅਸੀਂ ਫੇਰ ਕਿਸੇ ਵੇਲੇ ਗੱਲ ਕਰਾਂਗੇ। ਬਿਲਕੁਲ। ਔਰ ਸੈਕੰਡਲੀ, ਜਦੋਂ ਅਸੀਂ ਇੱਕ ਪੋਜ਼ਿਟਿਵ ਇਸ ਬਦਲ ਰਹੇ ਨਵੇਂ ਵਰਲਡ ਆਰਡਰ ਦੇ ਵਿੱਚ ਸਿੱਖ ਫੈਕਟਰ ਦੀ ਗੱਲ ਕਰਦੇ, ਜਿਵੇਂ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਜਿਹੜਾ ਕਸ਼ਮੀਰੀਆਂ ਨੇ ਟ੍ਰਿਬਿਊਟ ਸੈਸ਼ਨ ਰੱਖਿਆ ਸੀ, ਉਹਦੇ 'ਚ ਵੀ ਇਹ ਕਿਹਾ ਸੀ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜ਼ਾਹਰ ਹੈ ਕਿ ਜਦੋਂ ਅਸੀਂ ਪੋਸਟ ਸੈਕੰਡ ਵਰਲਡ ਵਾਰ ਪ੍ਰੋਬਲਮਸ ਦੇਖਦੇ ਹਾਂ, ਹਾਲਾਂ ਪੋਸਟ ਫਸਟ ਵਰਲਡ ਵਾਰ ਹੀ ਇੱਕ ਮੈਪ ਮੇਕਿੰਗ ਤਾਂ ਮਿਡਲ ਈਸਟ 'ਚ ਕੀਤੀ ਇਹਨਾਂ ਕਲੋਨੀਅਲ ਪਾਵਰਸ ਨੇ। ਪੋਸਟ ਸੈਕੰਡ ਵਰਲਡ ਵਾਰ ਫਿਰ ਜਦੋਂ ਕਿ ਇੰਨੇ ਕਰਜ਼ਾਈ ਹੋ ਗਏ, ਬ੍ਰਿਟਿਸ਼ਰ ਵੀ ਫਰੈਂਚ ਵੀ, ਬੁਰਾ ਹਾਲ ਇਹਨਾਂ ਨੂੰ ਏਸ਼ੀਆ 'ਚੋਂ, ਅਫਰੀਕਾ 'ਚੋਂ, ਸਾਊਥ ਅਮਰੀਕਾ 'ਚੋਂ ਜਿਹੜਾ ਉਹ ਨਿਕਲਣਾ ਪਿਆ। ਤੇ ਜਿਹੜੀ ਪੋਸਟ ਸੈਕੰਡ ਵਰਲਡ ਵਾਰ ਇਹ ਕਲੋਨੀਅਲ ਪਾਵਰਸ ਨੇ ਮੈਪ ਮੇਕਿੰਗ ਕੀਤੀ ਜਾਂ ਨਕਸ਼ੇ ਬਣਾਏ ਜਾਂ ਮੁਲਕ ਬਣਾਏ, ਉਹ ਉਹਨਾਂ ਦੇ ਵਿੱਚ ਮਿਸਚੀਫ ਵੀ ਸੀ, ਸ਼ਰਾਰਤ ਵੀ ਸੀ, ਔਰ ਉਹ ਇੰਨੀ ਕੁ ਹਰੀਡਲੀ ਜਿਹੜੇ ਕੀਤੇ ਗਏ ਕਿ ਉਹਨੇ ਹੀ ਜਿਹੜੀਆਂ ਇਹਨਾਂ 75-80 ਸਾਲ ਦੇ ਵਿੱਚ ਜੋ ਬਹੁਤ ਸਾਰੀਆਂ ਸਿਵਲ ਵਾਰਸ ਇਨਰ ਖਿੱਚਤੂ ਚੱਲ ਰਹੀ ਹੈ, ਉਹ ਉਹਦੇ ਲਈ ਉਹ ਜ਼ਿੰਮੇਵਾਰ ਨੇ। ਲੇਕਿਨ ਇਸ ਸਾਰੇ ਦੇ ਵਿੱਚ ਜਿਹੜੀਆਂ ਬਹੁਤ ਐਗਰੀਵਡ ਧਿਰਾਂ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਪੋਸਟ ਫਸਟ ਵਰਲਡ ਵਾਰ ਹੀ ਓਟੋਮਨ ਐਮਪਾਇਰ ਦਾ ਜਦੋਂ ਗ੍ਰਿਪ ਟੁੱਟਾ ਮਿਡਲ ਈਸਟ ਦੇ 600-700 ਸਾਲ ਬਾਅਦ, ਤੇ ਫਲਸਤੀਨ ਔਰ ਇਜ਼ਰਾਈਲ 1948 ਦੇ ਵਿੱਚ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨਾਲ ਹੋਣ ਦੇ ਵਿੱਚ ਆਇਆ, ਔਰ ਉਹ ਅਸੀਂ ਦੇਖ ਰਹੇ ਹਾਂ ਵੀ ਅੱਜ ਤੱਕ ਵੀ ਜਿਹੜਾ ਉਹ ਬਲੱਡ ਸ਼ੈਡ ਹੈ, ਔਰ ਦੂਸਰਾ ਹੈ ਉਹ ਉਸ ਮੈਪ ਮੇਕਿੰਗ ਨਾਲ ਹੈ। ਇਹੀ ਜਿਹੜਾ ਰੈੱਡ ਕਲਿਫ ਲਾਈਨ ਡਰਾ ਕੀਤੀ ਗਈ 47 ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਾਲੇ, ਇਹ ਵੰਡ ਪੰਜਾਬ ਦੀ ਵੰਡ ਹੀ ਬਣ ਗਈ, ਕਿਉਂਕਿ ਇਹ ਸਾਰੇ 'ਚ ਜਿਸ ਹਰੀਡਲੀ ਜਿਵੇਂ ਕੀਤਾ ਗਿਆ, ਕਿਵੇਂ 2 ਮਿਲੀਅਨ ਦੇ ਲਗਭਗ ਲੋਕ ਮਾਰੇ ਗਏ, ਹਿੰਦੂ ਸਿੱਖ ਮੁਸਲਮਾਨ 1.5 ਕਰੋੜ ਦੇ ਕਰੀਬ ਜਿਹੜੇ ਨੇ ਉਹ ਮਾਈਗ੍ਰੇਟ ਹੋਏ ਦੋਵੇਂ ਪਾਸਿਆਂ ਤੋਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਿੰਦੂਆਂ ਦੇ ਲਈ 1000 ਸਾਲ ਦੀ ਗੁਲਾਮੀ ਤੋਂ ਬਾਅਦ ਉਹਨਾਂ ਨੂੰ ਇੱਕ ਮੁਲਕ ਇੰਨਾ ਵੱਡਾ ਜਿਹੜਾ ਕਿ ਬ੍ਰਿਟਿਸ਼ ਐਡਮਿਨਿਸਟ੍ਰੇਟਿਵ ਯੂਨਿਟ ਸੀ ਉਹ ਮਿਲਿਆ। ਮੁਸਲਮਾਨਾਂ ਦਾ ਮੁਤਾਲਬਾ ਇਹ ਸੀ ਕਿ ਵੀ ਅਸੀਂ ਅੱਡ ਨੇਸ਼ਨ ਹੈ, ਇਹਨਾਂ ਨਾਲ ਅਸੀਂ ਨਹੀਂ ਰਹਿ ਸਕਦੇ, ਉਹਨਾਂ ਨੂੰ ਪਾਕਿਸਤਾਨ ਮਿਲਿਆ। ਤੇ ਸਿੱਖ ਕੌਮ ਬੜੀ ਬੁਰੀ ਤਰ੍ਹਾਂ ਦੋਨਾਂ ਪੰਜਾਬਾਂ ਦੇ ਵਿੱਚੋਂ ਜਿਹੜੀ ਹੈ ਉਹ ਵਸਦੀ ਸੀ, ਇੱਕ ਹਿੱਸੇ 'ਚੋਂ ਹਿਜਰਤ ਹੋਈ ਔਰ ਕਿਸ ਲੈਵਲ ਦੀ ਤਬਾਹੀ ਹੋਈ। ਔਰ ਚਲੋ ਦੋਨੋਂ ਇੰਡੀਆ ਪਾਕਿਸਤਾਨ ਨੂੰ ਹਿੰਦੂਆਂ ਮੁਸਲਮਾਨਾਂ ਦੇ ਕੋਲ ਆਪਣੇ ਮੁਲਕ ਤਾਂ ਹੋਏ, ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਅਗੇਨ ਇੱਕ ਗੁਲਾਮੀ 'ਚੋਂ ਨਿਕਲ ਕੇ, ਗੋਰਿਆਂ ਦੀ ਗੁਲਾਮੀ 'ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਆ ਫਸੇ। ਹੁਣ ਜਦੋਂ ਕਿ ਸ਼ੇਕਅਪ ਹੋ ਰਿਹਾ ਸਾਰੇ ਪਾਸਿਓਂ, ਔਰ ਇਸ ਕੋਈ ਸ਼ੱਕ ਨਹੀਂ ਕਿ ਜਿਹੜਾ ਪਿਛਲੇ ਹਫਤੇ ਦਾ ਨਿਊਯਾਰਕ ਸਾਊਦਰਨ ਡਿਸਟ੍ਰਿਕਟ ਕੋਰਟ ਦਾ ਫੈਸਲਾ ਹੈ, ਜ਼ਾਹਰ ਹੈ ਕਬੂਲਨਾਮਾ ਹੈ ਨਿਖਿਲ ਗੁਪਤਾ ਦਾ 3 ਅਕਾਊਂਟਸ ਦੇ ਉੱਤੇ, ਔਰ ਉਹਦਾ ਫੈਸਲਾ ਤਾਂ ਜਿਹੜਾ 29 ਤਰੀਕ ਨੂੰ ਮਈ ਨੂੰ ਸੁਣਾਇਆ ਜਾਣਾ, ਉਦੋਂ ਹੀ ਪਤਾ ਲੱਗੇਗਾ ਕਿ ਭਾਈ ਕੀ ਹੈ। ਲੇਕਿਨ ਇਸ ਨੇ ਕਾਫੀ ਕੁਛ ਜਿਹੜਾ ਹੈ ਜਿਹੜਾ ਪਾਰਟ ਪੋਲੀਟੀਕਲੀ ਲੰਬੇ ਵਕਤ ਤੋਂ ਪੋਲੀਟੀਕਲ ਲੀਡਰਸ਼ਿਪ ਸਿੱਖਾਂ ਦੀ, ਅਸੀਂ ਤਾਂ ਏਅਰ ਇੰਡੀਆ ਦਾ ਹਾਦਸਾ ਜਿਹਦੇ 'ਚ ਬੇਗੁਨਾਹ 329 ਬੰਦੇ ਮਾਰੇ ਗਏ, ਅਸੀਂ ਤਾਂ ਉਸ ਦਿਨ ਤੋਂ ਹੀ ਸਮਝਦੇ ਹਾਂ ਕਿ ਇਹਨਾਂ ਦੀ ਜਿਹੜੀ ਇੰਟਰਫੀਅਰੈਂਸ ਇੰਡੀਅਨ ਏਜੰਸੀਆਂ ਦੀ, ਔਰ ਈਵਨ ਉਸ ਤੋਂ ਵੀ ਪਹਿਲਾਂ 84 ਤੋਂ ਪਹਿਲਾਂ, ਜੇ ਤੁਸੀਂ ਸੌਫਟ ਟਾਰਗੇਟ ਜਿਹੜੀ ਕਿ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ 2 ਪ੍ਰੋਮੀਨੈਂਟ ਜਰਨਲਿਸਟ ਨੇ ਲਿਖੀ ਸੀ ਕਿ ਕਿਵੇਂ ਲੇਟ 70s ਦੇ ਵਿੱਚ ਹੀ ਕੈਨੇਡਾ ਦੇ ਗੁਰਦੁਆਰਿਆਂ 'ਚ ਇਹਨਾਂ ਨੇ ਲੜਾਈਆਂ ਝਗੜੇ ਆਪਣੇ ਪਲਾਂਟ ਸ਼ੁਰੂ ਕਰ ਦਿੱਤੇ ਸੀ, ਔਰ ਉਹਦੀ ਪੀਕ ਸੀ ਜੂਨ 85 ਦੇ ਵਿੱਚ ਏਅਰ ਇੰਡੀਆ ਦਾ ਹਾਦਸਾ, ਜਿਹਦੇ 'ਚ ਬੇਗੁਨਾਹ 329 ਮੁਸਾਫਰ ਮਾਰੇ ਗਏ। ਸੋ ਉਦੋਂ ਤੋਂ ਹੀ ਲੇਕਿਨ ਫੜੇ ਹੋਣਗੇ, ਸਾਨੂੰ ਇਹ ਸੀ ਕਿ ਵੀ ਲਗਾਤਾਰਤਾ ਨਾਲ ਹਰ ਇੱਕ ਨੂੰ ਪਤਾ ਸੀ ਵੀ ਇਹ ਕੀ ਕਰ ਰਹੇ ਨੇ, ਪਰ ਜਿਵੇਂ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਇਸ ਨਿਖਿਲ ਗੁਪਤੇ ਦੇ ਕਬੂਲਨਾਮੇ ਤੋਂ ਬਾਅਦ ਕਿਹਾ ਕਿ ਵੀ ਇਹ ਹੁਣ ਜਿਹੜੀ ਹੈ ਜੁਡੀਸ਼ੀਅਲ ਇਸ ਦੇ ਉੱਤੇ ਸਟੈਂਪ ਲੱਗ ਗਈ ਹੈ ਕਿ ਭਾਈ ਇਹ ਇੰਡੀਅਨ ਸਟੇਟ ਕਿਸ ਹੱਦ ਤੱਕ ਗਈ। ਔਰ ਇਹਦੇ ਥੱਲੇ ਜ਼ਾਹਰ ਹੈ ਇਸ ਕੇਸ ਨਾਲ ਸੰਬੰਧਿਤ ਹਰਦੀਪ ਜਿਹੜਾ ਸਿੰਘ ਨਿੱਜਰ ਦਾ ਕੇਸ ਦਾ ਵੀ ਜ਼ਿਕਰ ਹੋਇਆ। ਹੁਣ ਕੈਨੇਡਾ ਗੌਰਮੈਂਟ ਉਹਨੂੰ ਕਿਵੇਂ ਅੱਗੇ ਲੈਂਦੀ ਹੈ,
ਬੇਸ਼ੱਕ ਅਵਤਾਰ ਸਿੰਘ ਖੰਡੇ ਦੇ ਕੇਸ ਨੂੰ ਉਸ ਵੇਲੇ ਦੀ ਰਿਸ਼ੀ ਸੁਨਕ ਹਕੂਮਤ ਔਰ ਦੂਜਾ ਉਹਨੂੰ ਖੁਰਦ-ਬੁਰਦ ਹੀ ਕੀਤਾ ਗਿਆ, ਲੇਕਿਨ ਬ੍ਰਿਟਿਸ਼ ਇੰਟੈਲੀਜੈਂਸ ਦੀ ਆਪਣੀ ਰਿਪੋਰਟਿੰਗ ਨਾਲ ਇਹ 3 ਜਿਹੜੇ ਟਾਰਗੇਟਡ ਕਿਲਿੰਗ ਵਾਲੇ ਸੀ, ਜਿਨ੍ਹਾਂ ਦੇ ਵਿੱਚ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪ੍ਰਤਵਾਨ ਸਿੰਘ ਪੰਨੂ, ਇਹਨਾਂ ਦਾ ਜ਼ਿਕਰ ਕਰਦੇ। ਹੁਣ ਦੇਖਣ ਵਾਲੀ ਗੱਲ ਇਹ ਹੈ, ਜਿਵੇਂ ਅਸੀਂ ਇਹਦੇ 'ਤੇ ਡੀਟੇਲ ਜਿਹੜਾ ਐਨਾਲਿਸਿਸ ਦਿੱਤਾ ਹੈ ਉਸ ਨੂੰ ਸਾਡੇ ਵਿਊਅਰਸ ਵੱਲੋਂ ਪਸੰਦ ਵੀ ਕੀਤਾ ਗਿਆ, ਕਿਉਂਕਿ ਇੱਕ ਗੱਲ ਸਾਨੂੰ ਹਮੇਸ਼ਾ ਇਹ ਯਾਦ ਰੱਖਣੀ ਚਾਹੀਦੀ ਹੈ, ਧਿਆਨ 'ਚ ਵੀ ਰੱਖਣੀ ਚਾਹੀਦੀ ਹੈ ਕਿ ਕਿਤੇ ਵੀ ਸਿਆਸੀ ਦੁਨੀਆ ਦੇ ਵਿੱਚ ਕੋਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਹਰ ਚੀਜ਼ ਹਿੱਤ ਨਾਲ ਜੁੜੀ ਹੁੰਦੀ ਹੈ। ਜਦੋਂ ਅਸੀਂ ਖਾਲਿਸਤਾਨ ਦੀ ਐਡਵੋਕੇਸੀ ਵੀ ਕਰਦੇ ਹਾਂ ਇਸ ਮੁਲਕ ਦੇ, ਕਿਉਂਕਿ ਅਮਰੀਕਾ ਇੱਕ ਸੁਪਰ ਪਾਵਰ ਹੈ ਔਰ ਜ਼ਾਹਰ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਨਵਾਂ ਵਰਲਡ ਆਰਡਰ ਵੀ ਜਿਹਦੇ 'ਚੋਂ ਅਸੀਂ ਹੋਪ ਕਰਦੇ ਹਾਂ ਕਿ ਸਾਡੀ ਖਾਲਿਸਤਾਨ ਦੀ ਆਜ਼ਾਦੀ ਵੀ ਨਿਕਲੇਗੀ, ਉਸ 'ਚ ਬਹੁਤ ਸਾਰਾ ਦਾਰਮਦਾਰ ਅਮਰੀਕਾ ਦੇ ਨਾਲ ਜੁੜਿਆ ਹੋਇਆ ਔਰ ਉਸ ਦੇ ਵਿੱਚ ਅਮਰੀਕਾ ਦੇ ਓਪੀਨੀਅਨ ਮੇਕਰ ਹੋਣ, ਲਾਅ ਮੇਕਰ ਹੋਣ, ਡਿਸੀਜਨ ਮੇਕਰ ਹੋਣ, ਇਸ ਵੇਲੇ ਬਹੁਤ ਸਾਰੀਆਂ ਪਾਵਰਸ ਓਪੀਨੀਅਨ ਮੇਕਰਸ ਔਰ ਈਵਨ ਲਾਅ ਮੇਕਰਸ ਨਾਲੋਂ ਵੀ ਵਾਈਟ ਹਾਊਸ ਦੇ ਕੋਲ ਨੇ ਔਰ ਪ੍ਰੈਜ਼ੀਡੈਂਟ ਟਰੰਪ ਜਿਸ ਅੰਦਾਜ਼ ਦੇ ਵਿੱਚ ਆਪਰੇਟ ਕਰ ਰਹੇ ਨੇ, ਉਹ ਕੋਈ ਵੀ ਅਨਪੋਪੂਲਰ ਡਿਸੀਜਨ ਲੈਣ ਦੀ ਹਿੰਮਤ ਵੀ ਰੱਖਦੇ ਨੇ। ਔਰ ਅਸੀਂ ਕੀਨਲੀ ਕੱਲ੍ਹ ਦਾ ਜਿਹੜੀ ਪਹਿਲੀ ਮੀਟਿੰਗ ਬੋਰਡ ਆਫ ਪੀਸ ਦੀ ਹੋ ਰਹੀ ਹੈ ਵਾਈਟ ਹਾਊਸ ਦੇ ਵਿੱਚ, ਉਸ ਨੂੰ ਵੀ ਮੋਨੀਟਰ ਕਰ ਰਹੇ ਹਾਂ। 6 ਫਾਰ ਜਸਟਿਸ ਵੱਲੋਂ ਕੱਲ੍ਹ ਪੀਸ ਮਾਰਚ ਰੱਖਿਆ ਗਿਆ ਔਰ ਜਿਹੜਾ $1 ਬਿਲੀਅਨ ਦੀ ਪੇਸ਼ਕਸ਼ ਹੈ ਕਿ ਵੀ ਟਰੰਪ ਜਿਹੜਾ ਜੇ ਮੋਦੀ ਦੀ ਬਾਂਹ ਮਰੋੜ ਕੇ ਰੈਫਰੈਂਡਮ ਦੀ ਗੱਲ ਕਰਦਾ ਤੇ ਅਸੀਂ ਬੋਰਡ ਆਫ ਪੀਸ ਦਾ ਮੈਂਬਰ ਬਣਨ ਨੂੰ ਤਿਆਰ ਹਾਂ। ਇਸ ਦੇ ਉੱਤੇ ਵੀ ਲੇਕਿਨ ਸਾਨੂੰ ਆਪਣੀ ਆਜ਼ਾਦਾਨਾ ਤੌਰ ਦੇ ਉੱਤੇ ਵੀ ਸਿਚੁਏਸ਼ਨ ਦੇ ਉੱਤੇ ਅੱਖ ਰੱਖਦੇ ਹਾਂ। ਜੋ ਕੁਛ ਆਬਜ਼ਰਵੇਸ਼ਨ ਹੈ ਜਾਂ ਜੋ ਜਿਸ ਲੈਵਲ ਦੇ ਉੱਤੇ ਇਹ ਗੱਲ ਚੱਲ ਰਹੀ ਹੈ, ਜਿਵੇਂ ਮੋਦੀ ਸਰਕਾਰ ਪੂਰੀ ਤਰ੍ਹਾਂ ਲਿਫ ਗਈ ਹੈ ਅਮਰੀਕਾ ਦੇ ਸਾਹਮਣੇ। ਇੱਕ ਤਾਂ ਇਹ ਤਾਂ ਜ਼ਾਹਰ ਹੈ ਕਿ ਵੀ ਪਹਿਲਾਂ ਆਪਰੇਸ਼ਨ ਸਿੰਦੂਰ ਸੋ ਕਾਲਡ 4 ਰੋਜ਼ਾ, ਉਸ 'ਚ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਆਲਮੋਸਟ 83 ਵਾਰ ਇਹ ਕਲੇਮ ਕੀਤਾ ਕਿ ਮੈਂ ਜਿਹੜਾ ਉਹ ਸੀਜ਼ ਫਾਇਰ ਕਰਵਾਇਆ, ਉਸ ਨੂੰ ਕਦੇ ਮੋਦੀ ਨੇ ਚੈਲੰਜ ਨਹੀਂ ਕੀਤਾ। ਪਰ ਟ੍ਰੇਡ ਡੀਲ ਜਿਹੜੀ ਬਿਲਕੁਲ ਵਨ ਸਾਈਡਡ ਹੈ, ਡੀਲ ਕਾਹਦੀ ਹੈ, $500 ਬਿਲੀਅਨ ਦਾ ਸਟੱਫ ਵੀ ਖਰੀਦਣਾ 5 ਸਾਲਾਂ 'ਚ ਔਰ ਬਿਲਕੁਲ ਰਸ਼ੀਅਨ ਆਇਲ ਬਿਲਕੁਲ ਨਹੀਂ ਲੈਣਾ ਹੈ ਔਰ ਅਮਰੀਕਨ ਚੀਜ਼ਾਂ 'ਤੇ 0 ਟੈਰਿਫ ਹੈ, ਇੰਡੀਆ 'ਤੇ 18 ਕਿ 19% ਕਿੰਨੀ ਹੈ। ਪਰ ਉਸ ਸਾਰੇ ਤੋਂ ਬਾਅਦ ਜਿਸ ਅੰਦਾਜ਼ ਦੇ ਵਿੱਚ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਸਟਰ ਸਰਜੀਓ ਗੌਰ ਜਿਹੜੇ ਅਮਰੀਕਾ ਦੇ ਇੰਡੀਆ 'ਚ ਐਂਬੈਸਡਰ ਨੇ, ਉਹ ਟਰੰਪ ਦੇ ਆਈਜ਼ ਐਂਡ ਈਅਰਸ ਨੇ। ਉਹ ਮੀਅਰ ਐਂਬੈਸਡਰ ਦਾ ਰੋਲ ਨਹੀਂ ਹੈ, ਉਹ ਸਾਊਥ ਏਸ਼ੀਆ, ਸੈਂਟਰਲ ਏਸ਼ੀਆ ਦੇ ਸਪੈਸ਼ਲ ਐਨਵਾਏ ਵੀ ਨੇ ਔਰ ਉਹਨਾਂ ਦੀ ਫੋਨ ਦੀ ਜਿਹੜੀ ਗੁਫ਼ਤਗੂ ਹੈ ਜਾਂ ਦੂਜਾ ਟਰੰਪ ਔਰ ਸਰਜੀਓ ਜਿਹੜੇ ਨੇ ਉਹ ਇੱਕ ਦੂਸਰੇ ਦੀ ਪ੍ਰੋਕਸੀ ਵਾਂਗ ਕਰਦੇ ਨੇ। ਔਰ ਜਿਵੇਂ ਨਾ ਸਿਰਫ ਟ੍ਰੇਡ ਡੀਲ ਜਿਹੜੀ ਹੈ ਉਹ ਓਕੇ ਹੋਣ ਦੀ ਗੱਲ ਵੀ ਪ੍ਰੈਜ਼ੀਡੈਂਟ ਟਰੰਪ ਨੇ ਬਰੀਫ ਕੀਤਾ, ਫਿਰ ਸਰਜੀਓ ਨੇ ਕੀਤਾ, ਫਿਰ ਮੋਦੀ ਝੁਕਿਆ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਬਿਹਾਫ 'ਤੇ। ਪਰ ਦੂਸਰੇ ਪਾਸੇ ਜਿਸ ਅੰਦਾਜ਼ ਦੇ ਵਿੱਚ ਅਸੀਂ ਡਿਸਕਸ ਕੀਤਾ ਔਰ ਮੈਨੂੰ ਖੁਸ਼ੀ ਹੈ ਕਿ ਵੀ ਉਸ ਤੋਂ ਬਾਅਦ ਬਹੁਤ ਸਾਰੇ ਇੰਡੀਆ ਦੇ ਯੂਟਿਊਬਰ ਇੰਡੀਪੈਂਡੈਂਟ ਜਿਹੜੇ ਨੇ ਬੜੇ ਜਿਨ੍ਹਾਂ ਦੇ ਫਾਲੋਅਰ ਨੇ ਮਿਲੀਅਨਸ ਦੇ ਵਿੱਚ, ਉਹਨਾਂ ਨੇ ਵੀ ਇਹਨੂੰ ਡਿਸਕਸ ਕੀਤਾ। ਸਰਜੀਓ ਗੌਰ ਦਾ ਵੈਸਟਰਨ ਕਮਾਂਡ ਹੈੱਡਕੁਆਰਟਰ 'ਚ ਜਾਣਾ, ਉਹਨਾਂ ਦੇ ਨਾਲ ਜਿਹੜਾ ਪੈਸੀਫਿਕ ਕਮਾਂਡ ਸਭ ਤੋਂ ਵੱਡੀ ਕਮਾਂਡ ਹੈ ਅਮਰੀਕਾ ਦੀ ਦੁਨੀਆ ਦੇ 800 ਅੱਡਿਆਂ 'ਚ, ਉਹਦੇ ਜਨਰਲ ਦਾ ਨਾਲ ਹੋਣਾ ਔਰ ਉਹਨੂੰ ਇੰਡੀਅਨ ਜਨਰਲਸ ਵੱਲੋਂ ਜਿਹੜਾ ਉਹ ਬਰੀਫ ਕੀਤਾ ਜਾਣਾ ਆਪਰੇਸ਼ਨ ਸਿੰਦੂਰ ਦੇ ਉੱਤੇ। ਉਸ ਦੇ ਉੱਤੇ ਬਹੁਤ ਇਤਰਾਜ਼ ਜਤਾਇਆ ਗਿਆ ਵੀ ਵਪਾਰਕ ਤੌਰ 'ਤੇ ਤਾਂ ਸਰੈਂਡਰ ਕੀਤਾ ਹੀ ਸੀ ਮੋਦੀ ਨੇ, ਫੌਜੀ ਤੌਰ 'ਤੇ ਵੀ ਕਰ ਦਿੱਤਾ। ਹੁਣ ਇਹ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਰਜੀਓ ਤਾਂ ਇਸ ਵੇਲੇ ਇੰਡੀਆ ਦੇ ਵਿੱਚ ਐਂ ਘੁੰਮ ਰਿਹਾ ਜਿਵੇਂ ਉਹ ਵਾਇਸਰਾਏ ਹੋਏ, ਕਿਉਂਕਿ ਉੱਥੋਂ ਹੀ ਵੈਸਟਰਨ ਕਮਾਂਡ 'ਚ ਜਾਣ ਦਾ ਵੀ ਉਹਨੇ ਹੀ ਟਵੀਟ ਕੀਤਾ। ਫਿਰ ਉਹ ਸਿੱਧਾ ਬੈਂਗਲੁਰੂ ਗਿਆ, ਉੱਥੇ ਉਸ ਤੋਂ ਪਹਿਲਾਂ ਉਹ ਰਿਜ਼ਰਵ ਬੈਂਕ ਦੇ ਹੈੱਡ ਨੂੰ ਮਿਲ ਚੁੱਕਾ ਸੀ। ਬੈਂਗਲੁਰੂ 'ਚੋਂ ਕਰਨਾਟਕਾ ਦੇ ਚੀਫ ਮਿਨਿਸਟਰ ਨੂੰ ਵੀ ਮਿਲਿਆ ਔਰ ਉਹ ਇਵੇਂ ਜਦੋਂ ਦਾ ਸਰਜੀਓ ਗਿਆ ਉੱਥੇ ਉਹ ਆਰਾਮ ਨਾਲ ਨਹੀਂ ਬੈਠਾ ਹੋਇਆ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਇੰਡੀਆ ਨੇ ਜਿਹੜੀ ਉਹਦੀ ਬਿਲਕੁਲ ਡਿੱਗੀ ਸਾਖ ਹੈ, ਬਦਨਾਮੀ ਹੈ, ਵਿਦਨ ਬਿਲਕੁਲ ਉਹਦਾ ਜਲੂਸ ਨਿਕਲਿਆ ਹੋਇਆ, ਉਹਨੂੰ ਕੰਪਨਸੇਟ ਕਰਨ ਲਈ, ਕਿਉਂਕਿ
ਮੋਦੀ ਇਵੈਂਟ ਮੈਨੇਜਰ ਤਾਂ ਹੈ, ਉਹਨੂੰ ਪਤਾ ਹੈ ਵੀ ਝੂਠੀ ਪਬਲਿਸਿਟੀ ਕਿਵੇਂ ਕੱਢਣੀ ਹੈ। ਔਰ ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੱਕ ਸਮਿਟ, ਜਿਵੇਂ ਕਿ ਜੀ ਭਾਰਤ ਦੇ ਕੋਲ ਫਿਊਚਰ ਹੋਇਆ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ। ਹੁਣ ਜਿਹੜੇ ਫੈਕਟਸ ਨੇ ਜੇ ਮੈਂ ਦੱਸਾਂਗਾ, ਮੈਂ ਘੜੀ ਵੱਲ ਵੀ ਨਾਲ ਮੇਰੀ ਨਜ਼ਰ ਗਈ ਹੈ ਕਿ ਵੀ ਆਲਰੇਡੀ ਕਾਫੀ ਜਿਹੜਾ ਅਸੀਂ ਲੇਟ ਹੀ ਚੱਲ ਰਹੇ ਹਾਂ ਕਿ ਭਾਰਤ ਦੇ ਪੱਲੇ ਤਾਂ ਕੁਝ ਨਹੀਂ ਹੈ, ਲੇਕਿਨ ਉਹਦੇ 'ਚੋਂ ਜਿਵੇਂ G20 ਨੂੰ ਇਵੇਂ ਬਣਾਇਆ ਸੀ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ, ਉਦੋਂ ਦਾ ਵਿਸ਼ਵ ਗੁਰੂ ਦਾ ਹਾਲ ਇਹ ਹੈ ਕਿ ਵੀ ਕਿਵੇਂ ਹੁਣ ਗੋਡੇ ਟੇਕੇ ਹੋਏ ਨੇ। ਇਵੇਂ ਹੀ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥੱਲੇ ਇੰਨੇ ਹੈੱਡ ਆਫ ਸਟੇਟਸ ਨੂੰ ਸੱਦ ਲਿਆ, ਇੰਨੀਆਂ ਕੰਪਨੀਆਂ ਨੂੰ 50 ਤੋਂ ਜ਼ਿਆਦਾ ਸੱਦ ਲਿਆ, ਜਾਂ ਦੂਜਾ ਹੋ ਗਿਆ। ਲੇਕਿਨ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਵੀ ਉਹ ਕਿਵੇਂ ਫਲॉप ਸ਼ੋ ਹੋਇਆ। ਪਹਿਲੇ ਦਿਨਾਂ 'ਚ ਕਿਸੇ ਕੋਲ ਕੋਈ ਉਹਨਾਂ ਦੀ ਉੱਥੇ ਈਵਨ ਵਾਈਫਾਈ ਵੀ ਨਹੀਂ ਚੱਲਦਾ ਹੈ, ਔਰ ਨਾ ਕੋਈ ਕ੍ਰੈਡਿਟ ਕਾਰਡ ਚੱਲੇ, ਕੈਸ਼ ਲੋਕਾਂ ਨਾ ਉੱਥੇ ਪਾਣੀ ਮਿਲ ਰਿਹਾ ਨਾ ਦੂਜਾ, ਔਰ ਅਫੜਾ ਤਫੜੀ ਪਈ ਹੋਈ ਹੈ। ਐਡਮਿਨਿਸਟ੍ਰੇਟਿਵ ਵੀ ਦੂਸਰਾ ਪਾਰਟ ਵੀ ਜਿਹੜੀ ਇੱਕ ਵੱਡੀ ਫੇਲਿਅਰ ਹੋਈ ਉਹਦਾ ਅਸੀਂ ਜ਼ਿਕਰ ਕਰਾਂਗੇ। ਪਰ ਕਿਉਂਕਿ ਅਸੀਂ ਸਰਜੀਓ ਦੇ ਐਜ਼ ਏ ਵਾਇਸਰਾਏ, ਐਜ਼ ਏ ਬਾਦਸ਼ਾਹ, ਜਿਵੇਂ ਉਹ ਮਾਲਕ ਹੁੰਦਾ ਮੁਲਕ ਦਾ, ਉਹਦੇ ਦੌਰੇ ਦੀ ਗੱਲ ਕਰ ਰਹੇ ਹਾਂ, ਤੇ ਇਹਨਾਂ ਦੀ ਆਪਣੀ ANI ਜਿਹੜੀ ਰਾਹ ਦੀ ਆਊਟਫਿਟ, ਮੀਡੀਆ ਆਊਟਫਿਟ ਹੈ, ਉਹਨਾਂ ਨੇ ਕਿਹਾ ਕਿ USISPF hosts US envoy Sergio Gore to discuss artificial intelligence, strategic ties, trade, digital corridors with Indian industry leaders। ਹੁਣ ਇਹ ਜਿਹੜੀ ਐਬਰੀਵੇਸ਼ਨ ਹੈ US India Strategic Partnership Forum, ਇਹ ਹੈ, ਇਹ ਗਵਰਨਮੈਂਟ ਦਾ ਆਧਾਰ ਹੈ। ਔਰ ਉਹਨਾਂ ਨੇ ਸਰਜੀਓ ਗੌਰ ਦੇ ਨਾਲ ਹਾਈ ਲੈਵਲ ਕਲੋਜ਼ ਡੋਰ ਲੰਚੀਓਨ ਐਟ ਇੰਡੀਆ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਪੈਕਟ ਸਮਿਟ, ਤੇ ਸਮਿਟ ਹੋ ਰਹੀ ਹੈ ਉੱਥੇ ਬੰਦ ਕਮਰਾ ਜਿਹੜੇ ਨੇ। ਔਰ ਇਹਨਾਂ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਭਾਈ ਇਸ ਦੇ ਬਾਰੇ ਈਵਨ ਖੁਦ ਵੀ ਐਂਬੈਸਡਰ ਗੌਰ ਨੇ ਐਕਸ ਦੇ ਉੱਤੇ ਲਿਖਿਆ, ਗ੍ਰੇਟ ਕਨਵਰਸੇਸ਼ਨ ਵਿਦ CEOs ਐਂਡ ਐਗਜ਼ੈਕਟਿਵਸ from 50+ companies including Adobe, Microsoft, Amazon, MasterCard, General Catalyst, Lockheed Martin and Boeing. We focused on US leadership in artificial intelligence, emerging technologies and innovation. The Global AI Summit in New Delhi is underway in full force thanks to USISPF। ਹੁਣ ਕੋਈ ਇੰਡੀਆ ਦਾ ਜ਼ਿਕਰ ਤੱਕ ਨਹੀਂ ਹੈ ਕਿ ਉਹਦਾ ਕੋਈ ਪ੍ਰੋਬੈਬਿਲਿਟੀ ਹੈ ਜਾਂ ਉਹਦਾ ਫਿਊਚਰ ਹੈ ਉਹਦੇ 'ਚ। ਔਰ ਉਹਦੇ 'ਚ ਇਹ ਸਾਰੀਆਂ ਹੀ 50 ਦੇ ਕਰੀਬ ਕੰਪਨੀਆਂ ਦੇ ਹੈਡਸ ਨਾਲ ਜਿਹੜਾ ਮਿਸਟਰ ਸਰਜੀਓ ਨੂੰ ਦੀ ਬੰਦ ਕਮਰਾ ਜਿਹੜੀ ਹੈ ਉਹ ਮੁਲਾਕਾਤ ਹੁੰਦੀ ਹੈ। ਔਰ ਇਸ ਸਾਰੇ ਦੇ ਉੱਤੇ ਤੁਸੀਂ ਇਹਨਾਂ ਦਾ ਲਿਖਣਾ ਦੇਖੋ ਕਿ ਟੁਵਰਡਸ ਦਾ ਐਂਡ ਜਿਹੜਾ ਇਹਨਾਂ ਦਾ ਮੁਕੇਸ਼ ਅਗਨੀ ਹੈ, ਪ੍ਰੈਜ਼ੀਡੈਂਟ ਔਰ CEO ਇਸ ਦਾ ਜਿਹੜੀ ਬਾਡੀ ਨੇ ਇਹ ਆਰਗੇਨਾਈਜ਼ ਕੀਤਾ ਹੈ, ਉਹ ਇਹ ਕਹਿ ਰਿਹਾ ਕਿ ਮੁਕੇਸ਼ ਅਗਨੀ, ਪ੍ਰੈਜ਼ੀਡੈਂਟ ਐਂਡ CEO ਆਫ USISPF, congratulated Ambassador Gore on his leadership in advancing the US-India trade agreement। ਉਹਦੇ ਅੱਗੇ ਨੱਕ ਰਗੜ ਰਹੇ ਨੇ ਕਿ ਜੀ ਦੇਖੋ ਤੁਸੀਂ ਟ੍ਰੇਡ ਐਗਰੀਮੈਂਟ ਕਰਵਾ ਦਿੱਤਾ, saying few ambassadors have had the impact that Ambassador Gore has had in his first month in office। ਕਿ ਅਜੇ 1 ਮਹੀਨਾ ਹੀ ਅਜੇ ਹੋਇਆ ਆਇਆ, ਔਰ ਜੋ ਐਂਬੈਸਡਰ ਜਿਹੜਾ LG ਗੌਰ ਨੇ ਜੋ ਜਿਹੜਾ ਹਾਸਲ ਕਰ ਲਿਆ ਉਹ ਸੋਚਿਆ ਹੀ ਨਹੀਂ ਜਾ ਸਕਦਾ ਉਹ 1 ਮਹੀਨੇ ਦੇ ਵਿੱਚ ਕਰ। The appointment of one of President Trump's most trusted and able lieutenants to lead the relationship with India sends a clear signal on the huge opportunity for strategic and trade partnership that lies before us। कि प्रेसिडेंट ट्रंप ने अपने बहुत इतबारयोग और बड़े योग अपने बंदे नूं जिहड़ा भेजिया है वो इंडिया दे विच ये बड़ा क्लीयर सिग्नल है कि भी किन्नियां अपॉर्चुनिटीज़ ने स्ट्रैटेजिक और ट्रेड और दूसरे दियां। और ये सारे तो असीं अंदाज़ा ला सकते हैं कि लिफना विछना झुकना, अजे झुकना भी उहदे च ਜਿਹੜਾ ਉਹ ਕੋਈ ਨਾ ਕੋਈ ਕੰਨ ਰਹਿ ਜਾਂਦਾ, ਪਰ ਜਦੋਂ ਤੁਸੀਂ ਲਿਫ ਜਾਂਦੇ ਹੋ, ਝੁਕ ਜਾਂਦੇ ਹੋ, ਲੰਮੇ ਪੈ ਜਾਂਦੇ ਹੋ। ਔਰ ਇਹਨਾਂ ਦਾ ਆਪਣਾ ਹੀ ਇੱਕ ਟਰਮ ਹੈ ਜਿਹਨੂੰ ਇਹ ਕਹਿੰਦੇ ਨੇ ਦੰਡਵਤ ਪ੍ਰਣਾਮ, ਕਿ ਡੰਡੇ ਵਾਂਗ ਪ੍ਰਣਾਮ ਕਰਨਾ। ਸੋ ਇਹ ਬਿਲਕੁਲ ਲਿਫਦੇ 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 ਲੰਮੇ ਪੈ ਗਏ ਨੇ, ਤੇ ਉਹ ਹੁਣ ਠੁੱਡ ਮਾਰ ਕੇ ਕਹਿ ਰਿਹਾ ਕਿ ਵੀ ਕੋਈ ਗੱਲ ਨਹੀਂ, ਖੜੇ ਹੋ ਜਾਓ, ਅਸੀਂ ਹੁਣ ਸਾਡੇ ਕਹਿਣ ਤੇ ਹੀ ਤੁਸੀਂ ਚੱਲਣਾ ਹੈ। ਇਹ ਸਾਰੇ ਚੋ ਲੇਕਿਨ ਦੂਸਰੇ ਪਾਸੇ
ਜਿਹੜਾ ਇੰਡੀਅਨ ਗਵਰਨਮੈਂਟ ਦੀ ਬਿਲਕੁਲ ਚੁੱਪੀ ਹੈ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਸੁਹਾਸਿਨੀ ਹੈਦਰ ਜਿਹੜੀ ਦਾ ਹਿੰਦੂ ਦੀ ਫੋਰਨ ਪਾਲਿਸੀ ਐਕਸਪਰਟ ਹੈ, ਉਹਨੇ ਪੂਰਾ ਲੰਬਾ ਚੌੜਾ ਇੱਕ ਆਰਟੀਕਲ ਉਹਨੇ ਲਿਖਿਆ ਹੈ, ਸੈਂਟਰ ਸਾਇਲੈਂਟ ਔਨ ਪੰਨੂ ਕੇਸ, ऑफिशियल्स अवेट यूएस कोर्ट डॉक्यूमेंट्स आफ्टर गुप्ता प्लीड्स गिल्टी। बिल्कुल उन्होंने चुप्पी साधी हुई है। और ईवन अभिनंदन शर्मा नाम का एक रिपोर्टर जिन्हें जड़ा ओनली रिपोर्टर है जड़ा उहदे विकास यादव के टब्बर के नाल भी जिन्हें गलबात रखी हुई है, निखिल यादव के टब्बर नाल भी, निखिल यादव जड़ा निखिल गुप्ता उन्होंने ही सिर्फ इंटरव्यू दिंदा है। और उन्हें भी ये कहा कि भाई ਇਹ ਜਿਹੜਾ ਅਲਟੀਮੇਟਲੀ ਗੱਲ ਕਿੱਧਰ ਨੂੰ ਜਾਏਗਾ। ਉਹਨੇ ਕਿਹਾ ਜੀ ਨੈਕਸਟ ਟਾਰਗੇਟ ਜਿਹੜਾ ਹੁਣ ਵਿਕਾਸ ਯਾਦਵ ਹੈ, ਕਿਉਂਕਿ ਉਹਨੂੰ ਐਬਸਕੌਂਡਰਸ ਅਮਰੀਕਾ ਨੇ ਐਲਾਨ ਕੀਤਾ ਹੈ, ਉਹਦੀ ਐਕਸਟ੍ਰੈਡੀਸ਼ਨ ਅਮਰੀਕਾ ਨੇ ਮੰਗਣੀ ਹੈ, ਉਹਨਾਂ ਨੇ ਦਿੱਲੀ ਡੈਲੀ ਕਰਨੀ ਹੈ। ਸੋ ਹਾਲ ਦੀ ਘੜੀ ਨਿਖਿਲ ਗੁਪਤਾ ਕੇਸ 'ਚੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇੰਡੀਆ ਦਾ ਜਿਹੜਾ ਸਾਰਾ ਇਹ ਟ੍ਰੇਡ ਡੀਲ ਔਰ ਇਹ ਸਾਰਾ ਲਿਫਣਾ ਔਰ ਮਿਸਟਰ ਗੌਰ ਸਰਜੀ ਗੌਰ ਨੂੰ ਹਜ਼ੂਰ ਸਾਡੇ ਮਾਈ ਬਾਪ ਮੰਨਣਾ, ये अजय पहला स्टेप है। आगे आगे देखो होता है क्या। जी डॉक्टर साहब थोड़ा बहुत बहुत शुक्रिया। सौथा लेने ब्रेक और ब्रेक ते जान तो पहला ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਆਪਣੀ ਡਿਗਦੀ ਸ਼ਾਖ ਨੂੰ ਬਚਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਇੱਕ ਸਿਖਰ ਸੰਮੇਲਨ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ, ਪਰ ਮੁੱਢਲੇ ਦਿਨਾਂ ਵਿੱਚ ਹੀ ਇਸ ਦੇ ਪ੍ਰਬੰਧਾਂ ਨੂੰ ਲੈ ਕੇ ਤਾਂ ਜਲੂਸ ਨਿਕਲਿਆ। ਪਰ ਇਹ ਵੀ ਸਾਹਮਣੇ ਆਇਆ ਕਿ ਮੋਦੀ ਦੀ ਇੱਕ ਖਾਸ ਯੂਨੀਵਰਸਿਟੀ ਵੱਲੋਂ ਜਿਹੜਾ ਇੱਕ AI ਨਾਲ ਤਿਆਰ ਰੋਬੋਟ ਕੁੱਤੇ ਨੂੰ ਦਰਸਾਇਆ ਗਿਆ, ਉਹ ਅਸਲ ਵਿੱਚ ਚੀਨ ਦੀ ਕਾਢ ਹੈ। ਸੋ ਇਸ ਘਟਨਾ ਨੇ ਭਾਰਤ ਦੀ ਪੁੱਜ ਕੇ ਬਦਨਾਮੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ, ਬੰਗਾਲੀ ਮੂਲ ਦੇ ਇੱਕ ਅੰਗਰੇਜ਼ੀ ਆਥਰ ਨਿਰਾਦ ਚੌਧਰੀ ਹੋਏ ਨੇ। ਹੁਣ ਤਾਂ ਉਹਨਾਂ ਦੀ ਡੈਥ ਹੋ ਗਈ, 99 ਸਾਲ ਦੀ ਉਮਰ 'ਚ ਉਹਨਾਂ ਦੀ ਮੌਤ ਹੋਈ। ਜ਼ਿਆਦਾ ਵਕਤ ਬ੍ਰਿਟੇਨ 'ਚ ਹੀ ਰਹਿੰਦੇ ਸੀ ਔਰ ਉਹ ਇੰਡੀਅਨ ਹਿਪੋਕਰੇਸੀ, ਦੰਭ, ਇਹਨਾਂ ਦਾ ਝੂਠੇ ਹੋਣਾ, ਝੂਠੇ ਕਲੇਮ, ਉਹਨੂੰ ਖੁੱਲ੍ਹ ਕੇ ਐਕਸਪੋਜ਼ ਕਰਦੇ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਜੰਗਲੀ ਲੋਕ ਜਿਨ੍ਹਾਂ ਦੇ ਪੱਲੇ ਝੂਠ ਤੋਂ ਔਰ ਝੂਠੇ ਨੈਰੇਟਿਵ ਤੋਂ ਬਿਨਾਂ ਕੁਛ ਨਹੀਂ ਹੈ, ਜਿਹੜੀ ਮਾੜੀ ਮੋਟੀ ਇਹਨਾਂ ਨੂੰ ਅਕਲ ਆਈ ਹੈ ਜਾਂ ਦੂਜੀ, ਉਹ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿਹੜੀ ਐਜੂਕੇਸ਼ਨ ਜਾਂ ਸਿਵਲਾਈਜੇਸ਼ਨਲ ਵੈਲਿਊਜ਼ ਇਹਨਾਂ ਦੀਆਂ ਉੱਥੇ ਗਈਆਂ, ਉਹਦੀ ਬਦੌਲਤ ਹੈ। ਔਰ ਇੱਕ ਜਿਹੜੀ ਉਹਨਾਂ ਦੀ ਕੋਟ ਮੈਨੂੰ ਹਮੇਸ਼ਾ ਹੀ ਜਿਹੜਾ ਲੱਗਦਾ ਕਿ ਵੀ ਉਹ ਕਿਵੇਂ ਫੋਰਸ ਹੀ ਕੀਤਾ ਹੈ ਕਿ ਵੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਉਹਨਾਂ ਜ਼ਮਾਨਿਆਂ 'ਚ ਜੀਨ ਕਿਵੇਂ ਡਿਸਾਈਡ ਕਰਦੇ ਨੇ ਜਾਂ ਕੀ ਹੈ, ਜਦੋਂ ਉਹਨਾਂ ਨੇ ਅੱਜ ਤੋਂ ਅੱਧੀ ਸਦੀ ਪਹਿਲਾਂ ਇਹ ਗੱਲ ਕਹੀ, ਹੁਣ ਤਾਂ ਜੀਨ ਇਹ ਵੀ ਦੱਸ ਦਿੰਦੇ ਨੇ ਕਿ ਤੁਹਾਡੇ 'ਚ ਕਿਹੜਾ ਕਿੱਥੋਂ ਆਇਆ ਅਤੇ ਕਿਹੜਾ ਤੁਹਾਡਾ ਰੀਜਨ, ਏਸ਼ੀਅਨ ਅਤੇ ਯੂਰਪੀਅਨ ਅਤੇ ਅਫਰੀਕਨ ਕੀ ਮਿਲਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜਾ, ਔਰ ਜਦੋਂ ਇੰਡੀਅਨ ਦਾ ਜ਼ਿਕਰ ਹੁੰਦਾ ਹੈ, ਜ਼ਾਹਰ ਹੈ ਕਿ ਭਾਈ ਉਹਦੇ 'ਚ 1 ਬਿਲੀਅਨ 400 ਮਿਲੀਅਨ ਦੀ ਆਬਾਦੀ ਦੇ ਵਿੱਚ 80-85% ਕੌਣ ਲੋਕ ਨੇ ਔਰ ਜਿਨ੍ਹਾਂ ਦੇ ਕੋਲ ਪਾਵਰ ਹੈ ਔਰ ਜਿਨ੍ਹਾਂ ਦੇ ਕੋਲ ਫਰਾਡ ਹੈ, ਜ਼ਾਹਰ ਹੈ ਹਿੰਦੂ ਨੇ। ਆਪਣੇ ਆਪ ਨੂੰ ਭਾਵੇਂ ਕਈ ਕਹਿਣ ਕਿ ਜੀ ਅਸੀਂ ਉਹ ਨਹੀਂ ਹੈ ਅਤੇ ਇਹ ਹੈ ਅਤੇ ਅਸੀਂ ਆਰੀਅਨ ਹੈ ਅਤੇ ਫਲਾਣਾ ਹੈ। ਜੀਨ ਦੇ ਵਿੱਚ ਕਰਪਸ਼ਨ ਹੈ। ਹੁਣ ਕਿਉਂਕਿ ਕਰਪਸ਼ਨ ਮਹਿਜ਼ ਕਿਸੇ ਤੋਂ ਪੈਸੇ ਲੈਣ ਦੇਣ ਤੱਕ ਹੀ ਮਹਿਦੂਦ ਨਹੀਂ ਹੁੰਦੀ। ਤੁਹਾਡੀ ਪਹੁੰਚ ਦੇ ਵਿੱਚ ਸਟ੍ਰੇਟ ਫਾਰਵਰਡਨੈਸ ਨਾ ਹੋਣਾ, ਤੁਹਾਡੀ ਪਹੁੰਚ 'ਚ ਇਮਾਨਦਾਰੀ ਨਾ ਹੋਣੀ, ਕੋਈ ਡੀਲ ਕਰਨ ਤੋਂ ਪਹਿਲਾਂ ਹੀ ਤੁਹਾਡੇ ਮਨ ਦੇ ਵਿੱਚ ਇਹ ਹੋਣਾ ਵੀ ਇਹਨੂੰ ਅਸੀਂ ਕਿਵੇਂ ਜਿਹੜਾ ਉਹ ਆਪਣੇ ਹਿੱਤ ਦੇ ਵਿੱਚ ਬਦਲ ਲਵਾਂਗੇ। ਔਰ ਈਵਨ ਇਸ ਹੱਦ ਤੱਕ ਜਾ ਕੇ ਵੀ ਜਿਸ ਬਾਰੇ ਨਹਿਰੂ ਨੇ ਖੁਦ ਕਿਤੇ ਕੋਟ ਕੀਤਾ ਸੀ ਕਿ ਜੀ ਬਾਤ ਐਸੀ ਕੀਜੀਏ हर बात के 100 पहलू हों, कोई पहलू तो रहे बात बदलने के लिए। सो झूठ, फ्रॉड, हिपोक्रेसी, दंभ, जिन्ने लफज भी तुसी अपनियां ज़बानां दे कढ़ लो और वो फिर इन्हां दे उत्ते जिस परथाए फिर गुरु नानक पातशाह ने, क्योंकि इन्हां सारियां दा सरगना बिरतांत सिरजन वाला, बिरतांत बयानन वाला, बिरतांत दे हालात पैदा करने वाला वो ब्राह्मण है। ਜਿਹੜਾ ਬ੍ਰਹਿਮਨਿਕਲ ਆਈਡੀਓਲੋਜੀ ਜਿਹੜਾ ਅੱਜ ਹਿੰਦੂਤਵਾਦ ਦੇ ਰੂਪ 'ਚ ਹੈ ਕਿ ਉਹਨੇ ਕਿਵੇਂ ਜਿਹੜਾ ਝੂਠਾ ਬਿਰਤਾਂਤ ਸਿਰਜਣਾ ਹੈ, ਜਦੋਂ ਝੂਠ ਫੜਿਆ ਜਾਂਦਾ ਹੈ ਉਹਨੂੰ ਕਿਵੇਂ ਜਸਟੀਫਾਈ ਕਰਨਾ ਹੈ, ਉਹਨੂੰ ਫਿਰ ਜਸਟੀਫਾਈ ਕਰਨ ਲਈ ਕਿਵੇਂ ਇੱਕ ਨਵਾਂ ਝੂਠ ਸਿਰਜਣਾ ਹੈ। ਔਰ ਉਹਦੇ ਥੱਲੇ ਹਿਸਟਰੀ ਦੇ ਵਿੱਚ ਤੁਸੀਂ ਇਹਨਾਂ ਦੇ ਉਹ ਸਾਰੇ ਝੂਠ ਨੂੰ ਫਿਰ ਕਿਵੇਂ ਰਾਈਟੀਅਸਨੈਸ ਪ੍ਰੂਵ ਕਰਨਾ, ਉਹਨੂੰ ਧਰਮ ਪ੍ਰੂਵ ਕਰਨਾ। ਔਰ ਠੀਕ ਹਾਲਾਂ ਉਹ ਆਪਣੀ ਕਿਸਮ ਦਾ ਉਹਦੇ 'ਚ ਵੀ ਇੱਕ ਐਂਗਲ ਸੀ ਓਸ਼ੋ ਦੇ ਵਿੱਚ, ਪਰ ਉਹ ਜਦੋਂ ਕਹਿੰਦਾ ਵੀ ਇਹਨਾਂ ਦਾ ਹਾਲ ਦੇਖੋ ਵੀ ਜਿਹੜਾ ਜੂਆ ਖੇਡਣ ਵਾਲਾ ਅਤੇ ਜਨਾਨੀ ਜਿਹੜੀ ਹੈ ਉਹ ਜੂਏ 'ਚ ਹਾਰਨ ਵਾਲਾ ਯੁਧਿਸ਼ਟਰ ਹੈ ਸਣੇ 4 ਭਰਾਵਾਂ ਦੇ, ਉਹਨੂੰ ਜਿਹੜਾ ਉਹ ਸੱਤਿਆਵਾਦੀ ਕਹਿੰਦੇ ਨੇ ਕਿ ਭਾਈ ਇਹ ਧਰਮ ਦੇ ਸੱਚ ਦੀ ਮੂਰਤੀ ਹੈ। ਕਹਿੰਦਾ ਵੀ ਜੇ ਜੁਆਰੀਆ ਜਿਹੜਾ ਆਪਣੀ ਔਰਤ ਨੂੰ ਵੀ ਹਾਰ ਜਾਂਦਾ ਉਹ ਸੱਤਵਾਦੀ ਹੈ ਅਤੇ ਬਾਕੀਆਂ ਤੋਂ ਤੁਸੀਂ ਅੰਦਾਜ਼ਾ ਲਾ ਲਓ ਕੀ ਹੈ। ਔਰ ਜੇ ਤੁਸੀਂ ਇਹਨਾਂ ਦੇ ਮਹਾਭਾਰਤ ਨੂੰ ਦੇਖਦੇ ਹੋ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਿਵੇਂ ਝੂਠ ਉਹਨੂੰ ਜਸਟੀਫਾਈ ਕਰਨਾ, ਔਰ ਉਸ ਦੇ ਲਈ ਜਿਹੜੇ ਇਹਨਾਂ ਦੇ ਭਗਵਾਨ ਕ੍ਰਿਸ਼ਨ ਨੇ ਉਹ ਰੱਥ ਦੇ ਵਿੱਚ ਬੈਠੇ ਹੋਏ ਜਿਹੜੇ ਨੇ ਉਹ ਜਿਹੜੇ ਰਥਵਾਨ ਬਣੇ ਹੋਏ ਨੇ ਕ੍ਰਿਸ਼ਨ ਦੇ, ਔਰ ਗਾਈਡ ਕਰ ਰਹੇ ਨੇ ਵੀ ਕਿੱਥੇ ਕੀ ਕਰਨਾ। ਬਿਲਕੁਲ ਜੰਗ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਬਾਅਦ ਵੀ ਤੁਸੀਂ ਉਹਨੂੰ ਜਸਟੀਫਾਈ ਕਿਵੇਂ ਕਰਨਾ, ਉਹਨੂੰ ਧਰਮ ਸੰਗਤ ਕਿਵੇਂ ਪ੍ਰੂਵ ਕਰਨਾ। ਔਰ ਇਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਅਤੇ ਇਹ ਸਾਰੇ ਜਿਹੜੇ ਪਾਰਟ ਨੇ ਜਗਤ ਕਸਾਈ ਬੇਈਮਾਨੀਆਂ, ਤਾਂ ਜਦੋਂ ਅਸੀਂ ਸਾਮਰਾਜਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਵੀ ਈਰਖਾ ਜਾਂ ਸਾਜ਼ਿਸ਼ ਜਾਂ ਦੂਸਰਾ ਤੀਸਰਾ ਪਾਰਟ ਉਹ ਇੱਕ ਹਿੱਸਾ ਹੈ, ਉਹ ਹਿਊਮਨ ਨੇਚਰ ਦਾ ਵੀ ਇੱਕ ਹਿੱਸਾ ਹੈ ਜਿਸ ਦਾ ਜਿਹੜਾ ਅਸੀਂ ਪ੍ਰਗਟਾਵਾ ਕਰਦੇ ਹਾਂ ਸਮੇਂ-ਸਮੇਂ। ਲੇਕਿਨ ਜਿਸ ਹੱਦ ਤੱਕ ਜਾ ਕੇ ਇਹਨਾਂ ਨੇ, ਔਰ ਇਹਦੇ ਬਾਵਜੂਦ ਕਿ ਕਿੰਨੇ ਬਾਦਸ਼ਾਹਾਂ ਆਈਆਂ, ਸਾਮਰਾਜ ਆਏ ਚਲੇ ਗਏ, ਪਰ ਇਹਨਾਂ ਦੀ ਝੂਠ 'ਤੇ ਮਬਨੀ ਆਈਡੀਓਲੋਜੀ ਬ੍ਰਾਹਮਣਵਾਦ ਜਿਹਨੂੰ ਇਹਨਾਂ ਨੇ ਹਿੰਦੂਤਵਾਦ ਦੇ ਨਾਂ ਥੱਲੇ ਪਰੋਸਿਆ, ਔਰ ਪਰੋਸਣ ਵੇਲੇ ਉਹਨੂੰ
ਜਾਂ ਸਰਵੇ ਭਵੰਤੂ ਸੁਖਨ ਹੈ ਸਰਵੇ ਸੰਤੂ ਨਿਰਾਮਿਆ, ਸਾਰੇ ਸੁਖੀ ਹੋਣ, ਸਾਰੇ ਨਿਰੋਗ ਹੋਣ। ਇਹਦੇ ਥੱਲੇ ਕਿ ਜੀ ਸਾਰਾ ਸੰਸਾਰ ਕੁਟੰਬ ਹੈ, ਪਰ ਤੁਸੀਂ ਜ਼ਾਤ ਪਾਤੀ ਸਿਸਟਮ ਨੂੰ ਇਹ ਨਹੀਂ ਵੀ ਜਸਟੀਫਾਈ ਕਰ ਰਹੇ ਹੋ। ਅੱਜ ਮਨੂ ਸਮ੍ਰਿਤੀ ਆਲਮੋਸਟ ਜਿਹੜਾ ਉਹ ਲਾਅ ਆਫ ਦਾ ਲੈਂਡ ਹੈ। ਹੁਣ ਇਸ ਸਾਰੇ 'ਚ ਕਿਉਂਕਿ ਇਸ ਪੀਰੀਅਡ 'ਚ ਜਿਹੜਾ 2014 ਤੋਂ ਖਾਸ ਤੌਰ 'ਤੇ ਮੋਦੀ ਐਂਡ ਕੰਪਨੀ ਦੇ ਪਾਵਰ 'ਚ ਆਉਣ ਤੋਂ ਬਾਅਦ, ਔਰ ਹੁਣ ਖੁਦ ਉਹਨਾਂ ਦੇ ਆਪਣੇ ਸਾਧਨ ਮੰਨਦੇ ਨੇ ਵੀ ਅਸੀਂ 2014 ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਨੂੰ ਡੇਗਣ ਦੇ ਲਈ ਜਿਹੜੀ ਉਹ ਸਾਰੀ ਨੌਟੰਕੀ ਕੀਤੀ, ਅੰਨਾ ਹਜ਼ਾਰੇ ਨੂੰ ਲੱਭ ਕੇ ਲਿਆਂਦਾ, ਵਿਵੇਕਾਨੰਦ ਫਾਊਂਡੇਸ਼ਨ ਜਿਹਨੂੰ ਅਜੀਤ ਡੋਭਾਲ ਹੈਡ ਕਰਦਾ ਹੈ ਉਹਦੀ ਫੰਡਿੰਗ ਕੀਤੀ, ਰਾਮਦੇਵ ਨੂੰ ਲਿਆਂਦਾ, ਔਰ ਜਿਹਦੇ 'ਚ ਵੱਡੇ ਵੱਡੇ ਜਿਹੜੇ ਬਾਲੀਵੁੱਡ ਦੇ ਐਕਟਰ ਔਰ ਦੂਜੇ ਤੀਜੇ ਵੀ ਕਿ ਜੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ, ਅੰਨਾ ਹਜ਼ਾਰੇ ਦਿੱਲੀ 'ਚ ਬਹਿ ਗਿਆ, 24/7 ਪ੍ਰੋਪੇਗੈਂਡਾ ਚੱਲ ਰਿਹਾ ਹੈ। ਉਸ ਸਾਰੇ ਤੋਂ ਬਾਅਦ ਉਹ ਬਿਲਕੁਲ ਇਹਨਾਂ ਦਾ ਹੀ ਸ਼ੋਅ ਸੀ ਕਿ ਕਿਵੇਂ ਉਹਨਾਂ ਨੇ ਝੂਠ ਨੂੰ ਕਿਸ ਢੰਗ ਦੇ ਨਾਲ ਵੇਚਿਆ। ਜ਼ਾਹਰ ਹੈ ਕਰਪਸ਼ਨ ਤਾਂ ਪਹਿਲਾਂ ਹੀ ਹਰ ਸਿਸਟਮ ਦੇ ਵਿੱਚ ਹੁੰਦੀ ਹੈ, ਔਰ 2014 ਤੋਂ ਬਾਅਦ ਉਹਨਾਂ ਨੇ ਜਿਵੇਂ ਮੋਦੀ ਨੂੰ ਸੈੱਲ ਕੀਤਾ, ਪਹਿਲਾਂ ਉਹਨੂੰ ਬਣਾਉਣ ਦੇ ਲਈ ਗੁਜਰਾਤ ਵਿਕਾਸ ਮਾਡਲ, ਜਿਹੜਾ ਬਿਲਕੁਲ ਝੂਠ। ਅੱਜ ਵੀ ਜਿਹੜਾ ਜਾ ਕੇ ਉੱਥੇ ਮੈਕਸਿਮਮ ਕਿਸਾਨ ਵੀ ਜਿਹੜੇ ਨੇ ਉਹ ਆਤਮਘਾਤ ਕਰਦੇ ਨੇ, ਕੋਈ ਪ੍ਰੋਸਪੈਰਿਟੀ। ਲੇਕਿਨ ਇਹ ਹੋਇਆ ਦੇਖੋ ਜੀ, ਗੁਜਰਾਤ ਨੂੰ ਪੈਰਿਸ ਬਣਾ ਦਿੱਤਾ ਹੈ ਮੋਦੀ ਨੇ, ਔਰ ਭਾਰਤ ਵਿਕਾਸ ਔਰ ਨਾਅਰਾ ਦਿੱਤਾ ਹੈ ਸਭ ਕਾ ਵਿਕਾਸ ਸਭ ਕਾ ਸਾਥ। ਪਰ ਹਿੰਦੂਆਂ ਦੇ ਵਿੱਚ ਜਿਹੜਾ ਹੋਇਆ ਜੀ, ਹਿੰਦੂ ਹਿਰਦੇ ਸਮਰਾਟ ਦੇਖੋ 2002 'ਚ ਮੁਸਲਮਾਨਾਂ ਨੂੰ ਕਿਵੇਂ ਸਜ਼ਾ ਦਿੱਤੀ ਦੂਜੀ। ਹੁਣ ਹੋਇਆ ਇਹ ਹੈ ਕਿ ਵੀ ਆਲਮੋਸਟ 2014 ਤੋਂ ਬਾਅਦ 2019 'ਚ ਵੀ ਕਿਵੇਂ ਪੁਲਵਾਮਾ ਦਾ ਡਰਾਮਾ ਕਰਕੇ ਉਹ ਇਹਨਾਂ ਦਾ ਆਪਣਾ ਹੀ ਗਵਰਨਰ ਜੰਮੂ ਕਸ਼ਮੀਰ ਦਾ ਸਤਪਾਲ ਮਲਿਕ, ਉਹਨੇ ਹੀ ਇਹ ਸਾਰਾ ਭੇਦ ਖੋਲ੍ਹਿਆ ਸੀ ਕਿ ਵੀ ਇਹ ਸਾਰਾ ਜਿਹੜਾ ਹੈ ਉਹ ਫਾਲਸ ਫਲੈਗ ਆਪਰੇਸ਼ਨ ਹੈ। 2019 'ਚ ਫੇਰ ਜਿੱਤ ਗਏ। 2024 ਦੇ ਵਿੱਚ ਤਾਂ ਰਿਗ ਵੀ ਕੀਤੀ ਇਲੈਕਸ਼ਨ, ਸਭ ਜ਼ੋਰ ਲਾ ਕੇ 240 ਸੀਟਾਂ ਦੇ ਮਹਿਦੂਦ ਹੋ ਗਏ, ਔਰ ਕਿਵੇਂ ਦਾ ਪ੍ਰਚਾਰ ਕੀਤਾ, ਮੰਗਲ ਸੂਤਰ ਤੁਹਾਡੇ ਲਾ ਲੈਣਗੇ, ਤੁਹਾਡੇ ਘਰਾਂ ਦੇ ਕਮਰੇ ਮੁਸਲਮਾਨ ਲੈ ਲੈਣਗੇ। ਇਹ ਮੋਦੀ ਕਹਿ ਰਿਹਾ ਤੁਹਾਡੇ ਪੱਲੇ ਕੁਛ ਨਹੀਂ ਰਹਿਣਾ, ਤੁਹਾਡੀਆਂ ਬੱਚੀਆਂ ਸੇਫ ਨਹੀਂ ਹੋਣਗੀਆਂ, ਜਿਹੜਾ ਸੋਨਾ ਤੁਹਾਡੇ ਦੇ ਘਰਾਂ 'ਚ ਪਿਆ ਉਹ ਵੀ ਉਹ ਕੱਢ ਕੇ ਲੈ ਜਾਣਗੇ। ਹੁਣ ਇਸ ਸਾਰੇ ਨੂੰ ਜਦੋਂ 2024 ਦੇ ਵਿੱਚ ਮੋਦੀ ਇਸ ਬਿਰਤਾਂਤ ਨੂੰ ਸਿਰਜ ਰਿਹਾ ਸੀ, ਉਸ ਪੀਰੀਅਡ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਇੱਕ ਪ੍ਰੋਟੈਸਟ ਕਰਨ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਆਏ, ਉਹ ਸਟੂਡੈਂਟ ਗੈਲਗੋਟੀਅਸ ਯੂਨੀਵਰਸਿਟੀ ਦੇ ਸੀ। ਹੁਣ ਇਹ ਗੈਲਗੋਟੀਅਸ ਯੂਨੀਵਰਸਿਟੀ ਕੀ ਹੈ, ਇਹਦਾ ਮਾਲਕ ਇੱਕ ਬੁੱਕ ਸਟੋਰ ਓਨ ਕਰਦਾ ਸੀ, ਮੋਦੀ ਦਾ ਖਾਸਮ ਖਾਸ ਹੈ, ਔਰ ਇਸ ਨੂੰ ਪੂਰਾ ਬਿਲਡ ਕਰਕੇ ਹੁਣ ਕਿੰਨੇ 100 ਏਕੜ ਦੇ ਵਿੱਚ ਸੋ ਕਾਲਡ ਯੂਨੀਵਰਸਿਟੀ ਬਣਾਈ ਹੋਈ ਹੈ। ਔਰ ਇਹ ਗਲਗੋਟੀਅਸ ਜਿਹੜਾ ਹੈ ਇਹ RSS ਦਾ ਖਾਸਮ ਖਾਸ, ਔਰ ਉਸ ਪੀਰੀਅਡ 'ਚ ਵੀ 2024 ਦੀਆਂ ਚੋਣਾਂ ਵੇਲੇ ਉਸ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਭੇਜਿਆ ਗਿਆ, ਔਰ ਸਟੂਡੈਂਟਸ ਦਾ ਸੀ ਤੁਹਾਡੇ ਮੰਗਲ ਸੂਤਰ ਮੁਸਲਮਾਨਾਂ ਨੇ ਖੋਹ ਲੈਣੇ ਨੇ, ਤੁਹਾਡਾ ਜਿਹੜਾ ਉਹ ਸੋਨਾ ਘਰਾਂ 'ਚੋਂ ਕੱਢ ਲੈਣਾ। ਹੁਣ ਇਹ ਗਲਗੋਟੀਅਸ ਯੂਨੀਵਰਸਿਟੀ ਕਿਉਂ ਦੁਬਾਰਾ ਖਬਰਾਂ ਦੇ ਵਿੱਚ ਆਈ, ਅੱਜ ਸਾਰੇ ਪਾਸੇ ਇੰਟਰਨੈਸ਼ਨਲ, ਇਕੱਲਾ ਇਹ ਨਹੀਂ ਵੀ ਇੰਡੀਅਨ ਮੀਡੀਆ ਜਾਂ ਕ੍ਰਿਟੀਕਲ ਜਿਹੜੇ ਯੂਟਿਊਬਰ ਨੇ, ਕਿੰਨੀਆਂ ਸਟੋਰੀਜ਼ ਨੇ ਮੇਰੇ ਸਾਹਮਣੇ। ਗਾਰਡੀਅਨ ਦੀ ਸਟੋਰੀ ਹੈ, ਇੰਡੀਆਜ਼ ਬਿਗ AI ਮੂਵਮੈਂਟ ਸਟਾਰਟਸ ਔਨ ਕਿਓਨੋਟਿਕ ਨੋਟ ਐਜ਼ ਮੋਦੀ ਅਰਾਈਵਸ। ਹੁਣ ਪਹਿਲੇ ਦਿਨ ਇੱਕ ਤਾਂ ਉੱਥੇ ਨਾ ਜਿਹੜੀ ਇਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੱਕ ਸਮਿਟ ਰੱਖੀ ਕਿ ਮੋਦੀ ਨੂੰ ਜਿਹੜੀ ਬਾਕੀ ਪਾਸੇ ਫਜ਼ੀਅਤ ਹੋ ਰਹੀ ਹੈ ਇਹਦੇ 'ਚੋਂ ਕੋਈ ਨਾ ਕੋਈ ਪਬਲਿਸਿਟੀ ਦਿੱਤੀ ਜਾਏ, ਪਰ ਉੱਥੇ ਐਸਾ ਬੁਰਾ ਹਾਲ, ਨਾ ਉੱਥੇ ਉਹਨਾਂ ਦਾ ਵਾਈਫਾਈ ਚੱਲਦਾ, ਨਾ ਕੋਈ ਕ੍ਰੈਡਿਟ ਕਾਰਡ ਚੱਲਦਾ, ਕੈਸ਼ ਦਿਓ ਤੇ ਖਾਣ ਨੂੰ ਕੁਝ ਮਿਲਦਾ ਹੈ। ਫਿਰ ਜਦੋਂ ਮੋਦੀ ਆਇਆ ਤੇ ਅੰਦਰੋਂ ਖਾਲੀ ਕਰਾ ਲਿਆ, ਕਿੰਨਾ ਸਪੇਸ ਮਹਿੰਗਾ ਵੇਚਿਆ ਹੋਇਆ, ਔਰ ਉੱਥੇ ਕੋਈ ਜਿਹੜੀ ਹੈ ਜਿਹਨੂੰ ਇਹ ਕਹੋ ਕਿ ਕੋਈ ਆਰਡਰਲੀ ਗੱਲ ਨਹੀਂ, ਉਹਨੂੰ ਈਵਨ ਗਾਰਡੀਅਨ ਸਮੇਤ ਉਹਨਾਂ ਨੇ ਕਿਹਾ, ਈਵਨ ਇੰਡੀਪੈਂਡੈਂਟ ਅਖਬਾਰ ਨੇ ਵੀ ਕਿਹਾ ਕਿ ਵੀ ਇਹ ਸਾਰੇ ਜਿਹੜੇ ਨੇ ਉੱਥੇ ਇੰਨਾ ਕਿਓਟਿਕ ਸੀਨ ਸੀ। ਲੇਕਿਨ ਉਹ ਤਾਂ ਹਮੇਸ਼ਾ ਇਹਨਾਂ ਦਾ ਹਾਲ ਹੁੰਦਾ ਹੀ ਹੈ ਜੋ ਐਡਮਿਨਿਸਟ੍ਰੇਸ਼ਨ ਫੇਲਿਅਰ ਹੈ। ਪਰ ਸਭ ਤੋਂ ਵੱਡਾ ਇਹਨਾਂ ਦਾ ਜਲੂਸ ਨਿਕਲਿਆ, ਹੁਣ ਇੰਡੀਆ ਇਹ ਪ੍ਰੈਜ਼ੈਂਟ ਕਰ ਰਿਹਾ ਉੱਥੇ ਕਿ ਜੀ ਜਿਵੇਂ ਆਉਣ ਵਾਲੇ ਪੀਰੀਅਡ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਫਿਊਚਰ ਇੰਡੀਆ 'ਚ ਲਾਈ ਕਰਦਾ। ਆਲਰੇਡੀ ਮੋਦੀ ਨੇ ਕਿਹਾ ਕਿ ਜੀ ਇਹ ਜਿਹੜੀ ਹੁਣ ਜਿਸ ਲੈਵਲ ਤੇ AI ਡਿਵੈਲਪ ਹੋ ਰਹੀ ਹੈ, ਇਹਦੇ ਲਈ ਜਿਹੜਾ ਡਾਟਾ ਸੈਂਟਰ ਬਣਾਉਣਾ ਅਸੀਂ ਜਿਹੜਾ ਉਹ ਇੰਡੀਆ ਦੇ ਵਿੱਚ ਅਸੀਂ ਉਹ ਆਫਰ ਕਰਦੇ ਹਾਂ। ਹਾਲਾਂ ਉਹ ਮੈਂ ਅੱਜ ਇੱਕ ਐਕਸਪਰਟ ਦਾ ਸੁਣ ਰਿਹਾ ਸੀ ਵੀ ਡਾਟਾ ਸੈਂਟਰ ਬਣਾਉਣ ਲਈ
ਕਿੰਨੀ ਬਿਜਲੀ ਚਾਹੀਦੀ ਹੈ, ਕਿੰਨਾ ਪਾਣੀ ਚਾਹੀਦਾ ਹੈ, ਕਿੰਨਾ ਸਪੇਸ ਚਾਹੀਦਾ ਹੈ। ਜੇ ਇੰਡੀਆ ਅੱਜ ਉਹਦੇ ਤੇ ਡਿਵੈਲਪ ਕਰਨਾ ਸ਼ੁਰੂ ਕਰੇ ਤਾਂ 30 ਸਾਲ ਲੱਗਣਗੇ, ਜਿੱਥੇ ਆਲਰੇਡੀ ਅਮਰੀਕਾ ਚਾਈਨਾ ਪਹੁੰਚੇ ਹੋਏ ਨੇ, ਔਰ ਫਰਾਂਸ ਵੀ ਇਸ ਮਾਮਲੇ ਦੇ ਵਿੱਚ ਬਹੁਤ ਅੱਗੇ ਹੈ। ਔਰ ਇਹ ਆ ਰਿਹਾ ਵੀ ਅਗਲੇ 2-3 ਸਾਲਾਂ 'ਚ ਸਭ ਕੁਝ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਕਰਨਾ। ਹੁਣ ਉਸ ਸਾਰੇ ਦੇ ਚੱਲਦੇ ਉਹਨਾਂ ਦੇ ਪੱਲੇ ਕੁਛ ਨਹੀਂ ਹੈ, ਨਾ ਕੋਈ ਬਜਟ ਪਤਾ ਨਹੀਂ 8000 ਕਰੋੜ ਦਾ ਦਿੱਤਾ ਹੋਇਆ, ਜਦੋਂ ਕਿ ਚਾਈਨਾ $35 ਬਿਲੀਅਨ ਇਹਦੇ ਤੇ ਰੱਖਿਆ ਹੋਇਆ, ਅਮਰੀਕਾ ਨੇ $70 ਬਿਲੀਅਨ ਰੱਖਿਆ ਹੋਇਆ। ਕੁਛ ਨਹੀਂ ਹੈ ਉਹਨਾਂ ਦੇ ਪੱਲੇ ਸਿਵਾਏ ਉਹੀ ਇਵੈਂਟ ਮੈਨੇਜਮੈਂਟ ਦੇ। ਹੁਣ ਤੁਸੀਂ ਇਵੈਂਟ ਮੈਨੇਜਮੈਂਟ 'ਚ ਵੀ ਇਹ ਤਾਂ ਤੁਸੀਂ ਬੀਤੇ ਦਾ ਝੂਠ ਤਾਂ ਬੋਲ ਸਕਦੇ ਹੋ ਕਿ ਜੀ ਦੇਖੋ ਸਾਡੇ ਸਰਜਨ ਇੱਦਾਂ ਦੇ ਸੀ, ਦੇਖੋ ਹਾਥੀ ਦਾ ਸਿਰ ਲਾਤਾ ਬੰਦੇ ਤੇ। ਗਣੇਸ਼ ਜੀ ਜਿਹੜੇ ਨੇ ਉਹਨਾਂ ਦੀ ਸਰਜਰੀ, ਸਾਡੀ ਸਰਜਰੀ ਇਸ ਕਿਸਮ ਦੀ ਐਡਵਾਂਸ ਸੀ। 100 ਪੁੱਤਰ ਕੌਰਵਾਂ ਦੇ ਨੇ, ਉਹਨਾਂ ਨੂੰ ਕਹੋ ਜੀ ਉਹਨਾਂ ਜ਼ਮਾਨਿਆਂ 'ਚ ਕੋਈ ਜਨਾਨੀਆਂ ਤੋਂ ਨਹੀਂ, ਉਹ ਤਾਂ ਗਮਲਿਆਂ 'ਚ ਵੀ ਅਸੀਂ ਜਿਹੜਾ ਉਹ ਟੈਸਟ ਟਿਊਬ ਬੇਬੀਜ਼ ਦਾ ਬਾਅਦ 'ਚ ਆਈਆਂ ਉਹਦਾ ਸਾਡੇ ਗਮਲਿਆਂ 'ਚ ਵੀ ਜਮਾ ਦਿੰਦੇ ਸੀ। ਔਰ ਇਸੇ ਤਰ੍ਹਾਂ ਕਿੰਨੇ ਦਾਅਵੇ ਸਾਡੇ ਅਗਨੀ ਬਾਣ ਜਿਹੜੇ ਮਹਾਭਾਰਤ ਦੇ ਵਿੱਚ ਸੀ ਉਹ ਨਿਊਕਲੀਅਰ ਮਿਜ਼ਾਈਲਾਂ ਹੀ ਸੀ। ਔਰ ਫਿਰ ਆਸਟ੍ਰੇਲੀਆ ਅਸਤਰ ਆਲਿਆ ਉਹਦਾ ਨਾਂ ਹੈ, ਕਹਿੰਦੇ ਜਿਹੜੇ ਅਸਤਰ ਸੀ, ਸ਼ਸਤਰ ਇੱਕ ਅਸਤਰ, ਉਹ ਜਿਹੜੇ ਲੰਕਾ ਦੇ ਵਿੱਚ ਉਹਦੀ ਰਾਮ ਰਾਵਣ ਦੀ ਲੜਾਈ ਤੋਂ ਬਾਅਦ ਬਚੇ, ਉਹ ਬਾਂਦਰਾਂ ਦੀ ਫੌਜ ਉੱਥੇ ਛੱਡ ਕੇ ਆਈ ਕਿ ਉਹਨਾਂ ਨੇ ਦੇਖਿਆ ਸਾਡੇ ਵਰਗੇ ਹੀ ਬਾਂਦਰ ਉੱਥੇ ਨੇ, ਔਰ ਉਹ ਕਹਿੰਦੇ ਉਹ ਅਸਤਰ ਰੱਖੇ ਹੋਏ ਨੇ ਉਸ ਜ਼ਮਾਨੇ ਦੇ, ਇਸ ਲਈ ਉਹਦਾ ਨਾਂ ਆਸਟ੍ਰੇਲੀਆ। ਹੁਣ ਇਹ ਤੁਸੀਂ ਕਲੇਮ ਕਰ ਸਕਦੇ ਹੋ, ਪਰ ਮਾਡਰਨ ਪੀਰੀਅਡ 'ਚ ਜਦੋਂ ਕਿਸੇ ਦੀ ਕੋਈ ਕੱਢੀ ਹੋਈ ਕਾਰਡ ਹੈ ਉਹਨੂੰ ਤੁਸੀਂ ਆਪਣੇ ਨਾਂ ਨਾਲ ਜੋੜ ਕੇ ਕਰਦੇ ਹੋ, ਉਹ ਤਾਂ ਗੂਗਲ ਤੁਹਾਨੂੰ ਅੱਧੇ ਮਿੰਟ 'ਚ ਦੱਸ ਦਿੰਦਾ। ਹੁਣ ਇਹ ਜਿਹੜੀ ਗਲਗੋਤੀਆਸ ਯੂਨੀਵਰਸਿਟੀ ਦਾ, ਹਿੰਦੂਤਵੀ ਯੂਨੀਵਰਸਿਟੀ ਵਾਲਿਆਂ ਨੂੰ ਇੱਕ ਵੱਡਾ ਏਰੀਆ ਦਿੱਤਾ ਗਿਆ ਸੀ ਸਟਾਰ ਲਾਉਣ ਦਾ, ਜਿਹਦੇ 'ਚ ਉਹਨਾਂ ਨੇ ਇੱਕ ਕੁੱਤਾ ਜਿਹੜਾ ਰੋਬਰਟ ਦੇ ਨਾਲ ਉਹ ਪੂਰਾ ਸਲੂਟ ਵੀ ਮਾਰਦਾ ਹੈ, ਨਾਲ ਡਾਂਸ ਵੀ ਕਰਦਾ, ਅੱਗਾ ਪਿੱਛਾ ਵੀ ਤੁਰਦਾ ਹੈ, ਉਹ ਸ਼ੋਅ ਕੀਤਾ। ਉਹਨਾਂ ਨੇ ਕਿਹਾ ਜੀ ਇਹ ਸਾਡੀ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਇਹਨੂੰ ਡਿਵੈਲਪ ਕੀਤਾ। ਉਹ ਜਿਉਂ ਹੀ ਸਾਹਮਣੇ ਆਇਆ ਕਿ ਵੀ ਵਾਹ ਵਾਹ ਵਾਹ, ਲੋਕ ਬੜੀ ਭੀੜ ਵੀ ਜੰਮਣੀ ਸ਼ੁਰੂ ਹੋਈ। ਉਹ ਸੋਸ਼ਲ ਮੀਡੀਆ ਵਾਲਿਆਂ ਨੇ ਗੂਗਲ ਕਰਕੇ ਕਿਹਾ ਇਹ ਤਾਂ 2 ਸਾਲ ਪਹਿਲਾਂ ਚੀਨ ਨੇ ਡਿਵੈਲਪ ਕੀਤਾ ਹੈ, ਔਰ ਉਹ ਵੇਚਦੇ ਨੇ ਪਤਾ ਨਹੀਂ ਕਿੰਨੀ ਅਮਰੀਕੀ $1800 ਉਹਦੀ ਕੀਮਤ ਹੈ ਕਿ ਕੀ ਹੈ, ਲੋਕਾਂ ਦੇ ਲਈ ਉਹ ਬਹੁਤ ਵੱਡੀ। ਉਹ ਜਿਉਂ ਹੀ ਇਹ ਰੌਲਾ ਪਿਆ ਉਹਨਾਂ ਦਾ ਉਹ ਜਲੂਸ ਨਿਕਲਿਆ। ਹੁਣ ਤਾਂ ਉਹ ਸਟਾਲ ਹੀ ਉੱਥੋਂ ਚੁਕਾਤਾ ਹੈ। ਲੇਕਿਨ ਇਹ ਸਾਰੇ ਪੀਰੀਅਡ 'ਚ ਜਿਹੜੀਆਂ ਇੰਟਰਨੈਸ਼ਨਲ ਖਬਰਾਂ ਵੀ ਬਣੀਆਂ, ਇੰਡੀਆ AI ਸਮਿਟ 2026 evicted from summit for passing of Chinese robot as own, Galgotias University apologizes। ਉਹਨਾਂ ਨੇ ਕਿਹਾ ਵੀ ਇਹ ਵੱਡਾ ਜਲੂਸ ਉਹਨਾਂ ਦਾ ਨਿਕਲਦਾ ਹੈ। ਫਿਰ ਜਿਹੜੀ ਇੰਡੀਪੈਂਡੈਂਟ ਅਖਬਾਰ UK ਦੀ ਹੈ, ਇੰਡੀਅਨ ਯੂਨੀਵਰਸਿਟੀ kicked out of AI summit for claiming Chinese robot dog as its own invention, ਕਿ ਭਾਈ ਉੱਥੋਂ ਉਹਨਾਂ ਨੂੰ ਬਾਹਰ ਕੱਢਿਆ ਕਿਉਂਕਿ ਉਹ ਆਪਣਾ ਕਲੇਮ ਕਰ ਰਹੇ ਨੇ। ਔਰ ਇਹ ਜਿਹੜੀ ਕਿਓਟਿਕ ਮੂਵਮੈਂਟ ਦੀ ਗੱਲ ਤੇ ਹਾਲ ਇਹਨਾਂ ਦਾ ਇੰਨਾ ਜਲੂਸ ਨਿਕਲਿਆ ਕਿ ਈਵਨ ਜਿਹੜਾ ਇਹਨਾਂ ਦਾ ਮਿਨਿਸਟਰ ਹੈ ਇਸ ਬਾਰੇ, ਉਸ ਨੇ IT ਮਿਨਿਸਟਰ ਅਪੋਲੋਜਾਈਜ਼ਸ ਫॉर AI ਸਮਿਟ ਟਰਬਲਸ। ਉਹ ਕਹਿੰਦਾ ਜੀ ਅਸੀਂ ਮਾਫੀ ਮੰਗਦੇ ਹਾਂ। ਹੁਣ ਲੱਖਾਂ ਡਾਲਰ ਖਰਚ ਕੇ ਇਹ ਜਿਹੜੀ ਝੂਠੀ ਫੇਮ ਲੈਣ ਦੇ ਲਈ, ਝੂਠ ਪਰੋਸਣ ਦੇ ਲਈ ਜਿਹੜੀ AI ਸਮਿਟ ਸੀ, ਇਹ ਉਹਨਾਂ ਨੇ ਆਪ ਹੀ ਆਪਣਾ ਜਲੂਸ ਕਿ ਜੇ ਇਸ ਹੱਦ ਤੱਕ ਜਾ ਸਕਦੇ ਨੇ। ਚਾਈਨਾ ਵਾਲਿਆਂ ਨੇ ਤਾਂ ਇਸ ਦੇ ਉੱਤੇ ਬੜੇ ਫਨੀ ਕਮੈਂਟ ਕੀਤੇ ਨੇ, ਪਰ ਕੁੱਲ ਮਿਲਾ ਕੇ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ। ਅਸੀਂ ਤਾਂ ਇੱਕ ਸਿੰਪਲ ਇਹ ਸਟੇਟਮੈਂਟ ਦਿੰਦੇ ਹੁੰਦੇ ਹਾਂ ਵੀ ਸਾਡਾ ਵਾਹ ਉਹਨਾਂ ਨਾਲ ਹੈ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਉਹਦੇ ਝੂਠ ਔਰ ਫਰਾਡ ਦਾ ਦੇਵਤਾ ਜਿਹੜਾ ਹੈ ਉਹ ਇਹਨਾਂ ਦਾ ਹੀ ਬਣਾਇਆ ਹੁੰਦਾ, ਪਰ ਇਹਨਾਂ ਨੇ ਆਪਣੇ ਦੇਵਤੇ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਹੈ। ਝੂਠ ਦਾ ਦੇਵਤਾ ਵੀ ਇਹਨਾਂ ਦਾ ਕਹਿੰਦਾ ਹੋਣਾ ਕਿ ਭਾਈ ਇਹਨਾਂ ਨੇ ਸਾਨੂੰ ਜਿਹੜਾ ਹੈ ਸਾਨੂੰ ਵੀ ਮਾਤ ਦੇ ਦਿੱਤੀ ਹੈ। ਸੋ ਜਿਹਨੂੰ ਹੁਣ ਇਹ ਲਫ਼ਜ਼ ਅੱਜ ਕੱਲ੍ਹ ਇੰਡੀਅਨ ਮੀਡੀਆ ਵੀ ਆਇਆ ਤਾਂ ਫਾਰਸੀ 'ਚ ਹੋਣਾ ਫਜ਼ੀਅਤ। ਫਜ਼ੀਅਤ ਹੁੰਦਾ ਪੂਰਾ ਜਲੂਸ ਨਿਕਲਣਾ, ਜਿਹੜਾ ਜਿਹਨੂੰ ਕਹਿੰਦੇ ਨੇ ਕਿ ਆਪਣੇ ਪੈਸੇ ਖਰਚ ਕੇ ਆਪਣਾ ਜਲੂਸ ਕਢਵਾਉਣਾ। ਇਹ ਦੁਨੀਆ ਦੇ ਸਾਹਮਣੇ ਆ ਗਿਆ ਵੀ ਆਹ ਇਹ ਕਾਢਾਂ ਕੱਢਣ ਵਾਲੇ ਨੇ ਤੇ ਆਹ ਇਹਨਾਂ ਦੇ ਮੁਲਕ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਪ੍ਰੈਜ਼ੈਂਟ ਹੈ। ਭਵਿੱਖ ਕੀ ਹੋਏਗਾ ਉਹ ਜਿਹੜਾ ਉਸ ਦਾ ਅੰਦਾਜ਼ਾ ਲਾਣਾ ਕੋਈ ਔਖਾ ਕੰਮ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84
ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਗਲੇ ਹਫਤੇ 2 ਦਿਨਾਂ ਲਈ ਇਜ਼ਰਾਈਲ ਦੀ ਫੇਰੀ ਤੇ ਜਾ ਰਹੇ ਹਨ। ਇਹ ਫੇਰੀ ਇਸ ਸਮੇਂ ਹੋ ਰਹੀ ਹੈ ਜਦੋਂ ਕਿ ਐਪਸਟਾਈਨ ਫਾਈਲ ਦਾ ਮੁੱਦਾ ਜਿਹੜਾ ਭਖਿਆ ਹੋਇਆ ਹੈ। ਸੋ ਇਸ ਦੇ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਮੋਦੀ ਦੇ ਜਮੂਰੇ ਹਰਦੀਪ ਪੁਰੀ ਨੇ ਨਿਊਯਾਰਕ ਵਿੱਚ ਹੁੰਦਿਆਂ ਇਖਲਾਕ ਐਪਸਟਾਈਨ ਨਾਲ 14 ਮੁਲਾਕਾਤਾਂ ਕੀਤੀਆਂ ਤੇ 62 ਈਮੇਲਸ ਲਿਖੀਆਂ। ਯਾਦ ਰਹੇ ਇਸ ਤੋਂ ਬਾਅਦ ਹੀ ਮੋਦੀ 2015 ਵਿੱਚ ਇਜ਼ਰਾਈਲ ਦੇ ਦੌਰੇ ਤੇ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਮੁਲਕਾਂ ਦੇ ਵਿੱਚ ਬਹੁਤ ਵਾਰੀ ਸਕੈਂਡਲ ਜਿਨ੍ਹਾਂ ਦਾ ਸੰਬੰਧ ਸੈਕਸ ਸਕੈਂਡਲਸ ਨਾਲ ਜ਼ਿਆਦਾ ਹੁੰਦਾ ਹੈ, ਉਹਨਾਂ ਨੇ ਕਈ ਹਕੂਮਤਾਂ, ਕਈ ਮਿਨਿਸਟਰਾਂ ਨੂੰ ਵਕਤਨ ਬਵਕਤਨ ਅਸਤੀਫੇ ਦੇਣ ਤੇ ਵੀ ਮਜਬੂਰ ਕੀਤਾ। ਔਰ ਕਈ ਵਾਰ ਬੜੀ ਜਿਹੜੀਆਂ ਸਨਮਾਨਿਤ ਸ਼ਖਸੀਅਤਾਂ ਸੀ ਉਹਨਾਂ ਦੀ ਪੱਤ ਸਰੇ ਬਾਜ਼ਾਰ ਰੁਲੀ। ਪਰ ਇਹ ਜਿਵੇਂ ਐਪਸਟਾਈਨ ਫਾਈਲਸ ਦਾ ਮਾਮਲਾ ਹੈ, ਮੈਨੂੰ ਨਹੀਂ ਲੱਗਦਾ ਵੀ ਹਿਊਮਨ ਹਿਸਟਰੀ ਦੇ ਵਿੱਚ ਇਸ ਲੈਵਲ ਦੇ ਉੱਤੇ, ਕਿਉਂਕਿ ਬਹੁਤ ਵਾਰ ਸੈਕਸ ਸਕੈਂਡਲਸ ਦੇ ਵਿੱਚ ਕੋਈ ਪੋਲੀਟੀਸ਼ੀਅਨ ਇਨਵੋਲਵ ਹੈ, ਕੋਈ ਬਿਲੀਅਨਰ ਇਨਵੋਲਵ ਹੈ, ਜਾਂ ਕੋਈ ਹੋਰ ਜਿਹੜਾ ਪਰਵਰਟ ਜਿਹਨੂੰ ਕਹਿੰਦੇ ਨੇ, ਸੈਕਸ਼ੂਅਲ ਪਰਵਰਟ, ਉਸ ਕਿਸਮ ਦਾ। ਪਰ ਐਪਸਟਾਈਨ ਫਾਈਲਸ ਜਿਸ ਤੇ ਮਿਲੀਅਨਸ ਆਫ ਪੇਜਿਸ ਆ ਗਏ ਨੇ, ਅਜੇ ਕੁਛ ਰੋਕੇ ਹੋਏ ਨੇ, ਕੁਛ ਆ ਰਹੇ ਨੇ, ਜਿਹਦੇ 'ਚ ਦੁਨੀਆ ਭਰ ਦੇ ਪੋਲੀਟੀਸ਼ੀਅਨਸ ਵੀ, ਵੱਡੇ ਵੱਡੇ ਬਿਲੀਅਨਰ ਵੀ, ਫਿਲਾਸਫਰ ਵੀ, ਪ੍ਰੋਫੈਸਰ ਵੀ, ਪ੍ਰੈਜ਼ੀਡੈਂਟਸ ਤੋਂ ਲੈ ਕੇ 2 ਤਾਂ ਪ੍ਰੈਜ਼ੀਡੈਂਟ ਹੀ ਉਹਦੇ 'ਚ ਇਨਵੋਲਵ ਨੇ। ਔਰ ਕਿੰਨੇ ਆ, ਨਾਰਵੇ ਦਾ ਪ੍ਰਾਈਮ ਮਿਨਿਸਟਰ ਰਿਹਾ ਬੰਦਾ, ਬਾਅਦ 'ਚ ਇੰਡੀਆ, ਉਹ ਅਮਰੀਕਾ ਦੇ ਵਿੱਚ ਐਂਬੈਸਡਰ ਸੀ ਨਾਰਵੇ ਦਾ, ਉਹਨੂੰ ਤਾਂ ਅਰੈਸਟ ਵੀ ਕਰ ਲਿਆ, ਕੇਸ ਧੜਾ ਰੈਜ਼ਿਗਨੇਸ਼ਨ ਔਰ ਦੂਜੇ ਹੋ ਰਹੇ ਨੇ। ਔਰ ਉਹ ਬੰਦਾ ਐਪਸਟਾਈਨ ਵਰਗਾ ਜਿਹੜਾ ਜ਼ਾਹਰ ਹੈ ਮੋਸਾਦ, ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਦਾ ਫਰੰਟ ਸੀ, ਔਰ ਉਸ ਦੇ 2 ਰੂਪ ਜਿਹੜੇ ਵੱਖਰੇ ਤੌਰ ਦੇ ਉੱਤੇ ਇੰਡੀਆ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜੀ ਸਾਡਾ ਇੱਕ ਰੂਪ ਨਾਲ ਸੰਬੰਧ ਸੀ, ਦੂਜੇ ਨਾਲ ਨਹੀਂ। ਹੁਣ ਉਹ ਨਿਊਯਾਰਕ ਦੇ ਵਿੱਚ ਬਹੁਤ ਵੱਡਾ ਉਸ ਦੇ ਮਹਿਲਨੁਮਾ ਘਰ, ਔਰ ਫਿਰ ਉਸ ਦਾ ਉਹ ਆਈਲੈਂਡ ਦੇ ਵਿੱਚ ਐਆਸ਼ੀ ਦਾ ਠਿਕਾਣਾ, ਜਿੱਥੇ ਇਕੱਲਾ ਇਹ ਨਹੀਂ ਹੈ ਕਿ ਵੀ ਉਸ ਨੇ ਕਿਵੇਂ ਪੋਲੀਟੀਕਲੀ ਉਹ ਕਿੰਨਾ ਇੰਪੋਰਟੈਂਟ ਸੀ ਕਿ ਵੀ ਦੁਨੀਆ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਐਪਸਟਾਈਨ ਦੇ ਨਾਲ ਰਾਬਤਾ ਕਰਦੇ ਸੀ ਜੇ ਉਹਨਾਂ ਨੇ ਵਾਈਟ ਹਾਊਸ 'ਚ ਆਉਣਾ ਹੈ, ਜਾਂ ਦੁਨੀਆ ਦੇ ਕੰਮ ਵੱਡੇ ਵੱਡੇ ਬੈਂਕਾਂ ਦੀ ਫਾਈਨੈਂਸ਼ੀਅਲ ਉਹ ਕੰਸਲਟੈਂਟ ਬਣਿਆ ਹੋਇਆ ਸੀ। ਸੋ ਇੱਕ ਪਾਰਟ ਇਹ ਸੀ ਜਿਹੜਾ ਵਿਜ਼ੀਬਲੀ ਜਿਹਦੇ ਰਾਹੀਂ ਪਹੁੰਚ ਹੁੰਦੀ ਸੀ ਹਾਇਰ ਅਪਸ ਤੱਕ। ਦੂਸਰਾ ਪਾਰਟ ਜਿਹਦੇ 'ਚ ਅਗੇਨ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਹੈ ਉਹ ਇਨਵੋਲਵਮੈਂਟ ਈਵਨ ਔਰਤਾਂ ਦੀ ਸੀ, ਜਿਹਦੇ 'ਚ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਮਾਈਨਰ ਗਰਲਸ ਨੇ, ਛੋਟੀ ਉਮਰ ਦੀਆਂ ਬੱਚੀਆਂ, ਉਹ ਉਹਨਾਂ ਦੀ ਸੈਕਸ ਟ੍ਰੈਫਿਕਿੰਗ ਜਿਹੜੀ ਹੈ ਉਹ ਹੁੰਦੀ ਸੀ। ਉਹਨਾਂ ਨੂੰ ਲਿਆ ਕੇ ਉਸ ਆਈਲੈਂਡ 'ਚ ਜਿਹੜਾ ਉਹ ਰੱਖਿਆ ਜਾਂ ਕਈ ਸਾਲ ਉਹਨਾਂ ਦੇ ਨਾਲ ਕੀ ਦੁਸ਼ਕਰਮ ਹੋਏ। ਔਰ ਉਹਦੇ 'ਚ ਫਿਰ ਇਹ ਸਾਰੇ ਹੀ ਵੱਡੇ ਵੱਡੇ ਬਿਲੀਅਨਰ, ਔਰ ਉਹਦੇ 'ਚ ਬਿਲ ਗੇਟਸ ਵਰਗੇ, ਹੁਣ ਜਦੋਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਔਰ
ਹੁੰਦਾ ਜੀ, ਉਹਨੇ ਕੈਂਸਰ ਫਾਊਂਡੇਸ਼ਨ ਬਣਾਈ ਇੰਡੀਆ 'ਚ, ਉਹਨੇ ਵਿਡੋਜ਼ ਲਈ ਇਹ ਕੀਤਾ। ਹੁਣ ਜਿਹੜੀ AI ਸਮਿਟ ਹੋ ਰਹੀ ਹੈ ਉਹਦੇ 'ਚ ਬਿਲ ਗੇਟਸ ਨੂੰ ਵੀ ਸੱਦਿਆ ਹੋਇਆ, ਲੇਕਿਨ ਅਜੇ ਤੱਕ ਕਨਫਰਮੇਸ਼ਨ ਨਹੀਂ ਹੋ ਰਹੇ। ਉਹਨਾਂ ਦੇ ਕਹਿ ਰਹੇ ਨੇ ਜਾਣਾ। ਲੋਕਾਂ ਦੇ ਵਿੱਚ ਇਹ ਹੈ ਕਿ ਵੀ ਕਿਸ ਕਿਸਮ ਦੇ ਬਦ ਅਖਲਾਕ ਲੋਕਾਂ ਦੇ ਨਾਲ ਤੁਹਾਡਾ ਰਾਬਤਾ ਰਿਹਾ। ਹੁਣ ਇਹ ਕਨੈਕਸ਼ਨ ਕੀ ਹੈ ਇਹਦੇ ਤੋਂ, ਜਿਹੜਾ ਅਜੇ ਬਹੁਤ ਕੁਛ ਇੰਡੀਆ ਦੇ ਮਾਮਲੇ 'ਚ, ਕਿਉਂਕਿ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਵੀ ਇਹ ਸੋ ਕਾਲਡ ਟ੍ਰੇਡ ਡੀਲ ਵਨ ਸਾਈਡਡ ਕਿਵੇਂ ਹੈ, ਅੱਜ ਸਰਜੀਓ ਗੌਰ ਵਾਇਸਰਾਏ ਬਣ ਕੇ ਕਿਵੇਂ ਘੁੰਮ ਰਿਹਾ ਹੈ। ਹੁਣ ਐਸਾ ਬਹੁਤ ਕੁਛ ਹੈ ਜਿਸ ਤੋਂ ਪਰਦਾ ਅਜੇ ਚੁੱਕਿਆ ਵੀ ਜਾ ਸਕਦਾ ਹੈ ਕਿਸੇ ਭਵਿੱਖ 'ਚ। ਤਾਂ ਕਈ ਵਾਰੀ ਇਹ ਹੁੰਦਾ ਹੈ ਕਿ ਵੀ ਬਹੁਤ ਸਾਰੇ ਭੇਦ ਸਮੇਂ ਦੇ ਗਰਭ ਦੇ ਵਿੱਚ ਲੁਕਾ ਦਿੱਤੇ ਜਾਂਦੇ ਨੇ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਇਸ ਕਿਸਮ ਦਾ ਸਬੰਧ ਆ ਰਿਹਾ ਕਿ ਐਪਸਟਾਈਨ ਉਹ ਆਪਣੇ ਲੈਵਲ ਤੇ ਨਹੀਂ, ਉਹ ਇਜ਼ਰਾਈਲ ਦੀ ਖੁਫੀਆ ਏਜੰਸੀ ਲਈ ਕੰਮ ਕਰ ਰਿਹਾ। ਹੁਣ ਜਦੋਂ ਐਪਸਟਾਈਨ ਦਾ ਨਾਂ ਆਇਆ ਔਰ ਜ਼ਾਹਰ ਹੈ ਕਿ ਵੀ ਉਦੋਂ ਅਜੇ ਐਪਸਟਾਈਨ ਫਾਈਲਸ ਨੂੰ ਉਹਦੇ ਰਿਕਾਰਡ ਪਬਲਿਕ ਕਰਨ ਦਾ ਆਰਡਰ ਨਹੀਂ ਸੀ ਕੋਰਟ ਵੱਲੋਂ, ਜਾਂ US ਕਾਂਗਰਸ ਨੇ ਨਹੀਂ ਸੀ ਮਤਾ। ਉਦੋਂ ਵੀ ਜਿਹੜਾ ਹਿੰਦੂਤਵੀ ਆਈਡੀਆਲੋਗ ਹੈ ਉਹ ਇਹਦੇ ਮੋਦੀ ਦੇ ਹਵਾਲੇ ਨਾਲ ਕਹਿੰਦਾ ਸੀ ਕਿ ਵੀ ਇਸ ਦਾ ਬਹੁਤ ਗੰਦਾ ਰਿਕਾਰਡ ਰਿਹਾ। ਗੁਜਰਾਤ ਦਾ ਚੀਫ ਮਿਨਿਸਟਰ ਹੁੰਦੇ ਆ, ਇਹਨੇ ਬੱਚੀਆਂ ਨੂੰ ਚੇਨਸ ਦੇ ਵਿੱਚ ਵੀ ਰੱਖਿਆ, ਔਰ ਦੂਜਾ ਇਹਦਾ ਅਮਰੀਕਾ ਜਾਣਾ ਵੀ ਜਿਹੜਾ ਉਸ ਤੋਂ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਿਆ, ਬਦ ਅਖਲਾਕ ਆਦਮੀ ਹੈ। ਔਰ ਉਹਨੇ ਕਿਹਾ ਵੀ ਅਮਰੀਕਾ ਦੇ ਸਾਹਮਣੇ ਜਾਂ ਚੀਨ ਦੇ ਸਾਹਮਣੇ, ਉੱਥੇ ਵੀ ਕਿਉਂਕਿ ਚੀਨ 'ਚ ਚੀਫ ਮਿਨਿਸਟਰ ਗੁਜਰਾਤ ਦਾ ਹੁੰਦਿਆਂ 10-11 ਵਾਰ ਗਿਆ ਹੈ। ਔਰ ਇਹ ਜਿਹਨੂੰ S ਜੈਸ਼ੰਕਰ ਨੂੰ ਫੋਰਨ ਮਿਨਿਸਟਰ ਬਣਾਇਆ, ਇਹ ਚਾਈਨਾ ਦੇ ਵਿੱਚ ਇੰਡੀਆ ਦਾ ਐਂਬੈਸਡਰ ਸੀ। ਉਹਨੇ ਕਿਹਾ ਜੀ ਇਹ ਕਨੈਕਸ਼ਨ ਨੇ ਜਿਹਦੇ ਥੱਲੇ ਬਹੁਤ ਕੁਛ ਹੈ, ਔਰ ਇਹੀ ਕਾਰਨ ਹੈ ਕਿ ਮੋਦੀ ਚੀਨ ਦੇ ਅੱਗੇ ਵੀ ਝੁਕਿਆ ਹੋਇਆ ਤੇ ਅਮਰੀਕਾ ਦੇ ਅੱਗੇ ਵੀ ਝੁਕਿਆ ਹੋਇਆ। ਪਰ ਮੋਦੀ ਨੇ ਨੋ ਰੋਂਗ ਡੂਇੰਗ ਦੀ ਗੱਲ ਕੀਤੀ। ਫਿਰ ਜਦੋਂ ਜਿਉਂ-ਜਿਉਂ ਇਹ ਗੱਲ ਸਾਹਮਣੇ ਆਣੀ ਸ਼ੁਰੂ ਹੋਈ ਐਪਸਟਾਈਨ ਫਾਈਲਸ ਦੀ, ਹੁਣ ਜਿਹੜਾ ਹਰਦੀਪ ਪੁਰੀ ਇਸ ਵੇਲੇ ਪੈਟਰੋਲੀਅਮ ਮਿਨਿਸਟਰ ਹੈ, ਹਾਲਾਂਕਿ ਇੱਕੋ ਵਾਰੀ ਇਹਨੂੰ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਜਿਹੜੀ ਹੈ ਟਿਕਟ ਦਿੱਤੀ ਗਈ, ਉਹ ਲੋਕਾਂ ਨੇ ਹਰਾ ਦਿੱਤਾ ਹੈ। ਪਰ ਇਹ ਪਹਿਲੇ ਦਿਨ ਤੋਂ 2014 ਦੇ ਵਿੱਚ ਹੀ ਮਿਨਿਸਟਰ ਬਣ ਜਾਂਦਾ ਹੈ। ਇਹ ਉਸ ਤੋਂ ਪਹਿਲਾਂ ਐਂਬੈਸਡਰ ਸੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੰਡੀਆ ਦਾ, ਕੋਈ ਜਿਹੜਾ ਹੋਰ ਐਡਮਿਨਿਸਟ੍ਰੇਟਿਵ ਜਾਂ ਦੂਜਾ ਤਜਰਬਾ ਨਹੀਂ ਅਦਰ ਦੈਨ ਕਿ ਵੀ ਐਂਬੈਸਡਰ ਜਿਵੇਂ। ਲੇਕਿਨ ਇਹ ਕਿਵੇਂ ਇੰਨਾ ਟਰਸਟਵਰਦੀ ਰਿਹਾ ਕਿ ਪਹਿਲੀ ਕੈਬਨਿਟ 'ਚ ਵੀ ਇਹਨੂੰ ਲਿਆ। ਔਰ ਇਹ ਜਿਹੜੀ ਗੱਲ ਬਾਅਦ 'ਚ ਸਾਹਮਣੇ ਆਈ ਕਿ ਜਦੋਂ ਐਂਬੈਸਡਰ ਨਹੀਂ ਸੀ, ਵਿਚਕਾਰਲੇ ਮਹੀਨਿਆਂ 'ਚ ਇਹਨੇ ਐਪਸਟਾਈਨ ਦੇ ਨਾਲ ਲਿੰਕ ਕੀਤਾ, ਉਹਦੇ ਨਾਲ ਰਾਬਤਾ। ਔਰ ਜਦੋਂ ਪਾਰਲੀਮੈਂਟ ਦੇ ਵਿੱਚ ਰੌਲਾ ਪਿਆ, ਹਰਦੀਪ ਪੁਰੀ ਨੇ ਕਿਹਾ ਨਾ ਨਾ ਨਾ, ਮੈਂ ਤਾਂ ਕਦੇ ਆਈਲੈਂਡ ਤਾਂ ਗਿਆ ਹੀ ਨਹੀਂ, ਜਿਹੜਾ ਉਹਨੇ ਆਸ਼ੀ ਦਾ ਅੱਡਾ ਬਣਾਇਆ, ਮੈਂ ਵੱਧ ਤੋਂ ਵੱਧ 3-4 ਵਾਰ ਮੇਰੀਆਂ ਮੀਟਿੰਗਾਂ ਹੋਈਆਂ, ਔਰ ਉਹ ਜਿਹੜੀਆਂ ਨੇ ਚੰਗੇ ਪਰਪਸ ਲਈ ਸੀ, ਮੈਂ ਤਾਂ ਡਿਜੀਟਲ ਇੰਡੀਆ ਲਈ ਕੰਮ ਕਰ ਰਿਹਾ ਸੀ। ਹੁਣ ਜਿਹੜੇ ਸਾਹਮਣੇ ਆਈ ਗੱਲ, ਔਰ ਇਹ ਹੈ ਕਿ ਹਰਦੀਪ ਪੁਰੀ ਮਸਟ ਕਲੈਰੀਫਾਈ ਹਿਸ 62 ਈਮੇਲ ਐਕਸਚੇਂਜਸ, 14 ਮੀਟਿੰਗਸ ਵਿਦ ਐਪਸਟਾਈਨ। ਆਲਰੇਡੀ 14 ਮੀਟਿੰਗਾਂ ਜਿਹੜੀਆਂ ਹੋਈਆਂ। ਔਰ ਕਿਉਂਕਿ ਇਜ਼ਰਾਈਲ ਯਾਤਰਾ ਦੀ ਅਸੀਂ ਗੱਲ ਕਰ ਰਹੇ ਹਾਂ, ਮੋਦੀ ਨੇ ਅਗਲੇ ਹਫਤੇ 2 ਰੋਜ਼ਾਂ ਲਈ ਜਾਣਾ। 48 ਤੋਂ ਬਾਅਦ ਕਿਸੇ ਭਾਰਤੀ ਹਕੂਮਤ ਨੇ ਇਜ਼ਰਾਈਲ ਨੂੰ ਐਜ਼ ਏ ਕੰਟਰੀ ਰੈਕਗਨਾਈਜ਼ ਨਹੀਂ ਸੀ ਕੀਤਾ। 1992 ਦੇ ਵਿੱਚ ਨਰਸਿਮਹਾ ਰਾਓ ਦੀ ਹਕੂਮਤ ਨੇ ਇਹਨਾਂ ਦਾ ਕੌਂਸੂਲੇਟ ਖੋਲ੍ਹਿਆ, ਕਿਉਂਕਿ ਫਲਸਤੀਨ ਦੇ ਨਾਲ ਦੇ ਹੱਕ ਦੇ ਵਿੱਚ ਭਾਰਤੀ ਨੀਤੀ ਸੀ। ਔਰ 1992 ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਭਾਰਤ ਝੁਕਦਾ ਚਲਾ ਗਿਆ। ਲੇਕਿਨ ਇਹਦੇ ਬਾਵਜੂਦ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਜਿਹੜਾ ਉਹ ਕਦੇ ਇਜ਼ਰਾਈਲ ਦੇ ਦੌਰੇ 'ਤੇ ਨਹੀਂ ਗਿਆ। ਹੁਣ 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ, ਉਸ ਤੋਂ ਪਹਿਲਾਂ ਹਰਦੀਪ ਪੁਰੀ ਰਾਹੀਂ ਰਾਬਤਾ ਐਪਸਟਾਈਨ ਨਾਲ ਬਣਿਆ ਹੁੰਦਾ। 2015 'ਚ ਮੋਦੀ ਜਿਹੜਾ ਹੈ ਉਹ ਇਜ਼ਰਾਈਲ ਪਹੁੰਚ ਜਾਂਦਾ। ਹੁਣ ਐਪਸਟਾਈਨ ਫਾਈਲ 'ਚੋਂ ਹੀ ਇਹ ਸਾਹਮਣੇ ਆਇਆ ਕਿ ਵੀ ਉਹ ਐਪਸਟਾਈਨ ਲਿਖ ਰਿਹਾ, ਜਿਹੜਾ ਕੰਟੈਕਟ ਹੈ ਕਿ ਮੋਦੀ ਨੂੰ ਕਹੋ ਕਿ ਭਾਈ ਇਹ ਜਿਹੜਾ ਜਾਏ ਇਜ਼ਰਾਈਲ ਔਰ ਉੱਥੇ ਜਾ ਕੇ ਨਾਚ ਗਾਣਾ ਕਰੇ, ਟਰੰਪ ਦੇ ਹੱਕ ਦੇ ਵਿੱਚ ਦਰਵਾਜ਼ੇ ਖੋਲ੍ਹਣਗੇ। ਔਰ ਮੋਦੀ 2015 'ਚ ਉੱਥੇ ਪਹੁੰਚ ਜਾਂਦਾ। ਹੁਣ ਮੋਦੀ ਦਾ ਆਪਣਾ ਬਦ ਅਖਲਾਕ ਪਾਸਟ, ਗੁਜਰਾਤ ਨਾਲ ਸੰਬੰਧਿਤ ਜੋ ਉਹਦਾ ਆਈਡੀਆਲੋਗ ਹਿੰਦੂਤਵਾ ਦਾ ਸੁਬਰਾਮਨੀਅਮ ਸਵਾਮੀ ਕਹਿ ਰਿਹਾ, ਔਰ ਹਰਦੀਪ ਪੁਰੀ ਰਾਹੀਂ ਜਿਹਦੇ ਨਾਲ ਜਿਹੜੀਆਂ ਨੇ 14 ਮੀਟਿੰਗਾਂ ਐਪਸਟਾਈਨ ਦੇ ਨਾਲ ਇਹ ਕਰਦਾ, ਔਰ 62 ਜਿਹੜੀਆਂ ਨੇ ਈਮੇਲ ਐਕਸਚੇਂਜਸ ਹੁੰਦੀਆਂ ਨੇ, ਇਸ ਸਾਰੇ ਦੇ ਚੱਲਦਿਆਂ ਹੀ ਮੋਦੀ ਦਾ ਇਜ਼ਰਾਈਲ ਕਨੈਕਸ਼ਨ ਬਣਦਾ। ਹੁਣ ਜਦੋਂ ਕਿ ਅਜੇ ਬਹੁਤ ਕੁਝ ਲੁਕਿਆ ਹੋਇਆ, ਜਿਹੜੀਆਂ ਹੋਰ ਵੀ ਜਿਹੜੇ ਪਬਲਿਕ ਹੋਣੇ ਆ ਨੇ ਫਾਈਲ, ਇਸ ਵੇਲੇ ਅਚਾਨਕ ਮੋਦੀ ਦਾ ਇਜ਼ਰਾਈਲ ਦੌਰਾ 2 ਰੋਜ਼ਾ ਕੀ ਮੈਸੇਜ ਦਿੰਦਾ ਹੈ। ਬਿਲਕੁਲ। ਹਾਲਾਂਕਿ ਇਸ ਤੋਂ ਪਹਿਲਾਂ ਖਬਰਾਂ ਸੀ ਕਿ ਜੀ ਨੈਤਨਯਾਹੂ ਜਿਹੜਾ ਉਹ ਇੰਡੀਆ ਆਏਗਾ ਔਰ ਦੂਸਰਾ ਆਏਗਾ। ਸੋ ਇਸ ਸਾਰੇ ਦੇ ਚੱਲਦਿਆਂ
ਈਵਨ ਹੁਣ ਐਪਸਟਾਈਨ ਫਾਈਲਸ ਦਾ ਖੁਲਾਸਾ ਇਸ ਲੈਵਲ ਤੱਕ ਹੋ ਗਿਆ ਕਿ UN ਦੇ ਜਿਹੜੇ ਹਿਊਮਨ ਰਾਈਟ ਕੌਂਸਲ ਹੈ ਉਹਨਾਂ ਨੇ ਕਿਹਾ ਵੀ ਐਪਸਟਾਈਨ ਫਾਈਲ ਸੁਜੈਸਟ ਐਕਟਸ ਦੈਟ ਮੇ ਅਮਾਊਂਟ ਟੂ ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਕਿ ਜੋ ਕੁਛ ਐਪਸਟਾਈਨ ਨੇ ਕੀਤਾ ਹੈ ਜਾਂ ਇਹ ਸਾਰੇ ਹੀ ਫਿਰ ਸਣੇ ਮੋਦੀ ਜਿਹੜੇ ਲੋਕ ਮੁਲਾਕਾਤਾਂ ਸਣੇ ਪੂਰੀ ਕੀ ਕਰਦੇ ਰਹੇ ਨੇ ਵੀ ਇਹ ਹੈ। ਔਰ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕੌਂਸਲ ਦਾ ਕਹਿਣਾ ਹੈ ਕਿ ਵੀ the experts said crimes outlined in documents released by US Justice Department were committed against a backdrop of supremacist beliefs, racism, corruption, and extreme misogyny. The crimes, they said, showed a commodification and dehumanization of women and girls. ਕਿ ਜੋ ਬੱਚੀਆਂ ਦੇ ਨਾਲ ਮਾਈਨਰ ਬੱਚੀਆਂ ਦੇ ਨਾਲ ਜਿਸ ਲੈਵਲ ਦੇ ਉੱਤੇ so grave is the scale, nature, systematic character and transnational reach of these atrocities against women and girls that a number of them may reasonably meet the legal threshold of crimes against humanity. ਕਿ ਬਈ ਲੀਗਲ ਥ੍ਰੈਸ਼ਹੋਲਡ ਤੇ ਵੀ ਪਹੁੰਚਦੇ ਨੇ। ਉਹਨਾਂ ਚੋਂ ਕਈ ਬੱਚੀਆਂ ਨੇ ਤਾਂ ਬਾਅਦ ਦੇ ਵਿੱਚ ਸੁਸਾਈਡ ਕਮਿਟ ਕੀਤਾ, ਕਈਆਂ ਨੇ ਆਪਣਾ ਕੇਸ ਓਪਨ ਕੀਤਾ ਜਿਹਦੀ ਬਦੌਲਤ ਹੌਲੀ ਉਹਦੀ ਕਨਵਿਕਸ਼ਨ ਹੋਈ ਐਪਸਟਾਈਨ ਦੀ। ਔਰ ਜਦੋਂ ਇਹ ਹਰਦੀਪ ਪੁਰੀ ਜਿਹੜਾ ਹੈ ਉਹ 14 ਮੀਟਿੰਗਾਂ ਤੇ 62 ਈਮੇਲਾਂ ਐਕਸਚੇਂਜ ਕਰਦਾ ਹੈ, ਉਦੋਂ ਆਲਰੇਡੀ ਐਪਸਟਾਈਨ ਕਨਵਿਕਟ ਹੋ ਚੁੱਕਾ ਸੀ। ਇਹ 2013 ਦੀ ਗੱਲ ਹੈ। ਸੋ ਇਸ ਸਾਰੇ ਦੇ ਚੱਲਦੇ ਆ ਇਸ ਦਾ ਇਜ਼ਰਾਈਲ ਦੌਰਾ, ਔਰ ਇਹ ਵੀ ਆਇਆ ਜੇ ਕਿ ਉਹ ਕਨੈਸਟ ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ ਉਹਨੂੰ ਐਡਰੈਸ ਵੀ ਕਰੇਗਾ, ਬੋਲੇਗਾ ਵੀ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਕੋਈ ਹੋਰ ਡੀਲ ਜਿਹੜੀ ਹੈ, ਕਿਉਂਕਿ ਹੁਣ ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਆਲਰੇਡੀ ਫਸ ਚੁੱਕੇ ਨੇ ਕਿ ਫੋਨਾਂ ਰਾਹੀਂ ਜਾਂ ਈਮੇਲਾਂ ਜਾਂ ਸਾਰੀਆਂ ਹੀ ਫੜੀਆਂ ਜਾਂਦੀਆਂ ਨੇ। ਤਾਂ ਕੁਛ ਨਾ ਕੁਛ ਜਿਹੜਾ ਉਹ 1 to 1 ਕੁੱਕ ਹੋ ਰਿਹਾ ਹੋਣਾ, ਕਿਉਂਕਿ ਇਸ ਵੇਲੇ ਇੱਕ ਪਾਸੇ ਜਿਹੜੀ ਹੈ ਉਹ ਬੋਰਡ ਆਫ ਪੀਸ ਦੀ ਮੀਟਿੰਗ ਹੋਣ ਜਾ ਰਹੀ ਹੈ। ਨੈਤਨਯਾਹੂ ਜਿਹੜਾ ਹਫ਼ਤਾ ਪਹਿਲਾਂ ਇੱਥੋਂ ਚਲਾ ਗਿਆ ਕਿਉਂਕਿ ਈਰਾਨ ਦੇ ਮੁੱਦੇ 'ਤੇ ਅਮਰੀਕਾ ਨੂੰ ਦਾ ਉਹਦੇ 'ਤੇ ਹਮਲਾ ਕਰਵਾਉਣਾ ਚਾਹੁੰਦਾ ਹੈ। ਸੋ ਇਸ ਪੀਰੀਅਡ 'ਚ ਮੋਦੀ ਦਾ ਇਜ਼ਰਾਈਲ ਜਾਣਾ ਇਹ ਕਾਫੀ ਕੁਛ ਐਸਾ ਹੈ ਜਿਹੜਾ ਪਰਦੇ ਪਿੱਛੇ ਹੋ ਰਿਹਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਵੀ ਵਾਰ ਕ੍ਰਿਮੀਨਲ ਹੈ ਨੈਤਨਯਾਹੂ, ਮਾਸ ਮਰਡਰ ਹੈ ਮੋਦੀ, ਉਹ ਹੀ ਕ੍ਰਿਮੀਨਲ ਹੈ। ਔਰ ਜਿਸ ਲੈਵਲ ਦੇ ਉੱਤੇ ਐਪਸਟਾਈਨ ਨੇ ਜੇ ਸਾਰੇ ਭੇਤ ਖੋਲ੍ਹੇ ਨੇ ਇਹਨਾਂ ਸਾਰਿਆਂ ਦੇ, ਇਹ ਮੋਦੀ ਜਿਹੜਾ ਹੈ ਇਸ ਦੇ ਜੇ ਰੀਅਲ ਕਿੱਸੇ ਬਾਹਰ ਆਏ ਤਾਂ ਫਿਰ ਸ਼ਰਮ ਦੇ ਨਾਲ ਡੁੱਬ ਮਰਨ ਵਾਲੀ ਗੱਲ ਹੋਏਗੀ ਭਾਰਤ ਦੇ ਹਿੰਦੂਆਂ ਦੇ ਲਈ, ਜਿਹੜੇ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਕੇ ਜਿਵੇਂ ਉਹ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ, ਔਰ ਉਹ ਵੀ ਕਹਿਣ ਲੱਗ ਗਿਆ ਵੀ ਮੈਨੂੰ ਹੁਣ ਆਪਣੇ ਆਪ 'ਤੇ ਵੀ ਸ਼ੱਕ ਹੁੰਦਾ ਕਿ ਮੇਰਾ ਜਨਮ ਬਾਇਓਲੋਜੀਕਲ ਨਹੀਂ ਹੈ, ਵੀ ਮੈਂ ਤਾਂ ਜਿਵੇਂ ਸਿੱਧਾ ਉੱਤੋਂ ਹੀ ਉਤਰਿਆ ਹਾਂ। ਸੋ ਲੈਟ ਵੀ ਸੀ ਵਟ ਹੈਪਨਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਇਸ ਵੇਲੇ ਅਮਰੀਕਾ ਇਜ਼ਰਾਈਲ ਨੇ
ਇਜ਼ਰਾਈਲ ਨੇ ਈਰਾਨ ਨੂੰ ਘੇਰਿਆ ਹੋਇਆ ਹੈ ਅਤੇ ਈਰਾਨ ਨੂੰ ਤਬਾਹੋ ਬਰਬਾਦ ਕਰਨ ਲਈ ਜੰਗ ਦੀਆਂ ਕਾਫੀ ਸੰਭਾਵਨਾਵਾਂ ਨੇ, ਪਰ ਇਸ ਤੋਂ ਬਾਅਦ ਅਸਲ ਨਿਸ਼ਾਨਾ ਪਾਕਿਸਤਾਨ ਦਾ ਨਿਊਕਲੀਅਰ ਜ਼ਖੀਰਾ ਹੋ ਸਕਦਾ ਹੈ। ਸੋ ਇਸ ਸੰਬੰਧੀ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਬਿਆਨ ਗੰਭੀਰ ਮਾਇਨੇ ਰੱਖਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਕਾਫੀ ਕੁਝ ਜਿਹੜਾ ਪਰਦੇ ਪਿੱਛੇ ਚੱਲ ਰਿਹਾ ਹੈ। ਪ੍ਰੈਜ਼ੀਡੈਂਟ ਟਰੰਪ ਅਨਪ੍ਰੈਡਿਕਟੇਬਿਲਿਟੀ ਉਹਨਾਂ ਦੀ, ਇਸ ਨੂੰ ਦੁਨੀਆ ਹਮੇਸ਼ਾ ਹੀ ਡਿਸਕਸ ਕਰਦੀ ਹੈ ਕਿ ਕਿਸ ਰੁਖ ਜਾ ਸਕਦੇ ਨੇ। ਔਰ ਈਰਾਨ ਜਿਸ ਦੇ ਉੱਤੇ ਇੱਕ ਪਾਸੇ ਕਲੋਜ਼ਿੰਗ ਹੋ ਰਹੀ ਹੈ, ਇੱਕ ਆਰਮਡਾ ਤਾਂ ਗਿਆ ਹੀ ਸੀ, ਦੂਸਰੇ ਜਹਾਜ਼ ਜੰਗੀ ਸਾਰੇ ਤਰੀਕੇ, ਔਰ ਈਰਾਨ ਵੱਲੋਂ ਵੀ ਜਿਹੜਾ ਹੈ ਉਹ ਘੇਰਾਬੰਦੀ ਔਰ ਨੈਗੋਸ਼ੀਏਸ਼ਨ ਵੀ ਚੱਲ ਰਹੀ ਹੈ, ਨਿਊਕਲੀਅਰ ਦੇ ਨਾਂ ਥੱਲੇ ਗੱਲਬਾਤ ਵੀ ਚੱਲ ਰਹੀ ਹੈ। ਪਰ ਮੈਨੂੰ ਇਹ ਲੱਗਦਾ ਵੀ ਜ਼ਿਆਦਾ ਡਿਸੈਪਸ਼ਨ ਹੈ, ਔਰ ਅਲਟੀਮੇਟਲੀ ਜਿੰਨਾ ਮਿਲੀਟੈਰਲੀ ਬਿਲਟ ਅਪ ਅਮਰੀਕਾ ਨੇ ਕੀਤਾ ਹੈ, ਔਰ ਜਿਵੇਂ ਇਜ਼ਰਾਈਲ ਦਾ ਪ੍ਰੈਸ਼ਰ ਹੈ ਨੈਤਨਯਾਹੂ ਦਾ, ਔਰ ਅਸੀਂ ਜਦੋਂ ਐਪਸਟਾਈਨ ਫਾਈਲਸ ਦੀ ਗੱਲ ਕੀਤੀ ਕਿ ਮੋਦੀ ਦੇ ਕੀ ਭੇਤ ਨੇ ਜਿਹਦੇ ਥੱਲੇ ਉਹ ਝੁਕਿਆ ਹੋਇਆ ਹੈ, ਔਰ ਈਵਨ ਪ੍ਰੈਜ਼ੀਡੈਂਟ ਟਰੰਪ ਇਹਦੇ ਬਾਵਜੂਦ ਕਿ ਉਹ ਨੋ ਵਾਰ ਪ੍ਰੈਜ਼ੀਡੈਂਟ ਦੇ ਤੌਰ ਤੇ ਆਪਣਾ ਇਮੇਜ ਪੀਸ ਮੇਕਰ ਦੇ ਤੌਰ ਤੇ ਇਸ ਲਈ ਉਹ ਆਪਣਾ ਕਲੇਮ ਵੀ ਕਰਦੇ ਨੇ ਨੋਬਲ ਪੀਸ ਪ੍ਰਾਈਜ਼ ਦਾ, ਲੇਕਿਨ ਪਤਾ ਨਹੀਂ ਨੈਤਨਯਾਹੂ ਦੇ ਕੋਲ, ਕਿਉਂਕਿ ਐਪਸਟਾਈਨ ਫਾਈਲ 'ਚ ਟਰੰਪ ਦਾ ਵੀ ਬਹੁਤ ਡਿਟੇਲ ਦੇ ਵਿੱਚ ਪਿਕਚਰਸ ਵੀ ਔਰ ਦੂਸਰੀਆਂ ਵੀ ਨੇ, ਔਰ ਇਸ ਤੋਂ ਇਲਾਵਾ ਵੀ ਹੋਰ ਕੀ ਹੈ ਕਿ ਵੀ ਅਲਟੀਮੇਟਲੀ ਜਿਹੜਾ ਨਿਸ਼ਾਨਾ ਮੇਕ ਅਮਰੀਕਾ ਗ੍ਰੇਟ ਅਗੇਨ ਸੀ, ਉਹਦੀ ਥਾਂ ਤੇ ਮੇਕ ਇਜ਼ਰਾਈਲ ਗ੍ਰੇਟ ਅਗੇਨ ਵੱਲ ਜ਼ਿਆਦਾ, ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਆਪਣੇ ਖੈਮੇ ਦੇ ਵਿੱਚ ਵੀ ਇਸ ਨੂੰ ਲੈ ਕੇ ਡਿਵੀਜ਼ਨ ਹੈ, ਔਰ ਇਹੀ ਕਾਰਨ ਸੀ ਕਿ ਈਵਨ ਜਿਹੜਾ ਬਹੁਤ ਸਾਰਾ ਉਹਨਾਂ ਦੀ ਇਸ ਵੇਲੇ ਅਪਰੂਵਲ ਰੇਟਿੰਗ ਵੀ ਪ੍ਰੈਜ਼ੀਡੈਂਟ ਟਰੰਪ ਦੀ ਘਟੀ ਹੈ। ਲੇਕਿਨ ਅਸੀਂ ਕੁਝ ਚੀਜ਼ਾਂ ਵਿਦ ਹੋਪ ਵੀ ਦੇਖਦੇ ਹਾਂ। ਜਿਹੜਾ ਬੋਰਡ ਆਫ ਪੀਸ ਹੈ ਬੇਸ਼ੱਕ ਇੱਕ ਪ੍ਰਾਈਵੇਟ ਐਂਟੀਟੀ ਬਣ ਕੇ ਰਹੇਗਾ, ਕਿਉਂਕਿ ਉਹ ਤਹਿ ਜ਼ਿੰਦਗੀ ਉਹਦੇ ਪ੍ਰੈਜ਼ੀਡੈਂਟ ਹੋਣਗੇ, ਲੇਕਿਨ ਜੇ 5 ਬਿਲੀਅਨ ਜਿਹੜਾ ਉਹ ਇਕੱਠਾ ਹੋਇਆ ਹੈ ਔਰ ਉਹਦੇ ਥੱਲੇ ਗਜ਼ਾ ਦਾ ਜਾਂ ਦੂਸਰਾ ਇਸ਼ੂ ਜਾਂ ਆਉਣ ਵਾਲੇ ਪੀਰੀਅਡ 'ਚ ਬਾਕੀ ਇਸ਼ੂਜ਼ ਵੱਲ ਵੀ ਕੋਈ ਧਿਆਨ ਜਾਂਦਾ। ਹਾਲਾਂਕਿ ਇੱਕ ਪਾਸੇ ਤਾਂ ਇਹ ਹੈ ਕਿਉਂਕਿ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦੇ ਡਿਸੀਜਨ ਵੀ ਜਿਹੜੇ ਨੇ ਉਹ ਅਮਰੀਕਾ ਹੀ ਕਰਦਾ ਸੀ, ਬਾਕੀਆਂ ਦੇ ਕੋਲ ਵੀਟੋ, ਕਦੇ ਉਹਨੂੰ ਕੈਂਸਲ ਕਰ ਰਿਹਾ, ਉਹਨੂੰ ਕੈਂਸਲ ਕਰ ਰਿਹਾ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਨੈਫੇਰੀਅਸ ਏਜੰਡਾ ਇਜ਼ਰਾਈਲ ਦਾ ਹੈ, ਅਮਰੀਕਾ ਦੇ, ਅਸੀਂ ਅਮਰੀਕਨ ਹੈ, ਅਮਰੀਕਾ ਦੇ ਇੰਟਰਸਟ ਕਿੱਥੇ ਲਾਈ ਕਰਦੇ ਨੇ, ਕਿਵੇਂ ਨੇ, ਉਹਦੇ ਲਈ ਅਸੀਂ ਸਹੁੰ ਖਾਧੀ ਹੋਈ ਹੈ ਅਮਰੀਕਨ ਜਿਹੜੀ ਹੈ ਉਹ ਝੰਡੇ ਦੀ ਔਰ ਉਹਨਾਂ ਦੇ ਕਨਸਟੀਟਿਊਸ਼ਨ ਦੀ। ਲੇਕਿਨ ਇਜ਼ਰਾਈਲ ਦੇ ਨਾਲ ਜੋ ਇਜ਼ਰਾਈਲ ਦਾ ਨੈਤਨਯਾਹੂ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਬਣਾਇਆ ਹੈ, ਔਰ ਉਹਦੀਆਂ ਨੀਤੀਆਂ ਜਿੱਥੇ 1 ਲੱਖ ਤੋਂ ਜ਼ਿਆਦਾ ਬੇਗੁਨਾਹ ਫਲਸਤੀਨੀਆਂ ਨੂੰ ਮਾਰਿਆ ਗਿਆ ਪਿਛਲੇ 2-2.5 ਸਾਲ 'ਚ ਹਮਾਸ ਦੇ ਉਸ ਹਮਲੇ ਦੀ ਆੜ ਥੱਲੇ, ਉੱਥੇ ਜੇ ਈਰਾਨ ਦੇ ਨਾਲ ਇਹ ਸਾਰਾ ਕੁਝ ਹੋਣ ਜਾ ਰਿਹਾ ਹੈ ਤੇ ਈਰਾਨ ਜਵਾਬੀ ਕਾਰਵਾਈ ਕਰਦਾ ਹੈ ਤਾਂ ਸਾਰੇ ਮਿਡਲ ਈਸਟ ਨੂੰ ਜਿਹੜਾ ਉਹ ਪੁੱਟ ਟੂ ਫਾਇਰ ਹੋਏਗਾ, ਔਰ ਕਿਵੇਂ ਉਹ ਸਾਰਾ ਹੋਏਗਾ। ਲੇਕਿਨ ਜਿਹੜੀ ਗੱਲ ਅਲਟੀਮੇਟਲੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਈਵਨ ਮੋਸਾਦ ਬਾਰੇ ਉਹਨਾਂ ਦਾ ਜਿਹੜਾ ਮਿਸਟਰ ਕਿਰਕੂ ਜਿਹੜੇ ਇੱਕ ਵਿਸਲ ਬਲੋਅਰ ਹੈ, ਉਹ ਕਹਿੰਦਾ ਵੀ ਮੋਸਾਦ ਦਾ ਬੰਦਾ ਜੇ ਇੱਥੇ ਅਮਰੀਕਾ 'ਚ ਫੜਿਆ ਵੀ ਜਾਂਦਾ ਉਹ ਕਦੇ ਉਹਦੇ 'ਤੇ ਟਰਾਇਲ ਨਹੀਂ ਹੁੰਦਾ, ਔਰ ਉਹ ਅਮਰੀਕਾ 'ਚ ਵੀ ਬੇਖੌਫ ਹੋ ਕੇ ਆਪਰੇਟ ਕਰਦੇ ਨੇ, ਜਿਹਨੂੰ ਮਰਜ਼ੀ ਮਾਰਨਾ। ਉਹ ਕਹਿੰਦਾ ਵੀ ਉਹ ਇੰਡੀਵਿਜੂਅਲ ਕਿਲਿੰਗ 'ਚ ਨਹੀਂ ਯਕੀਨ ਰੱਖਦੇ, ਉਹ ਹੁੰਦਾ ਵੀ ਜੇ ਬਿਲਡਿੰਗ ਹੀ ਉਡਾਣੀ ਆ ਉਡਾ ਦਿਓ, 100-200 ਵੀ ਨਾਲ ਮਰ ਜਾਏ ਤਾਂ ਕੋਈ ਗੱਲ ਨਹੀਂ ਹੈ, ਵੀ ਇਸ ਲੈਵਲ ਦਾ ਉਹਨਾਂ ਦਾ ਬਰੂਟਲ ਕੰਮ ਹੈ। ਹੁਣ ਜਦੋਂ ਕਿ ਇੱਕ ਪਾਸੇ ਈਰਾਨ ਦਾ ਇਸ਼ੂ ਹੈ ਇਸ ਵੇਲੇ ਪੂਰਾ ਦੁਨੀਆ ਦਾ, ਔਰ ਜਿਹੜੇ ਅਮਰੀਕਾ ਦੇ ਵੈਲ ਵਿਸ਼ਰ ਮੁਲਕ ਨੇ, ਸਾਊਦੀ ਅਰੇਬੀਆ, ਕਤਰ, UAE, ਟਰਕੀ, ਪਾਕਿਸਤਾਨ, ਉਹ ਅਮਰੀਕਾ ਨੂੰ ਕਹਿ ਰਹੇ ਨੇ ਕਿ ਵੀ ਇਹਦੇ 'ਚ ਇਹ ਨਾ ਕਰੋ, ਇਹਨਾਂ ਨੂੰ ਨੈਗੋਸ਼ੀਏਸ਼ਨ ਰਾਹੀਂ ਆਲਰੇਡੀ ਨਿਊਕਲੀਅਰ ਦੇ ਉੱਤੇ ਉਹ ਸਰੈਂਡਰ ਕਰਨ ਨੂੰ ਤਿਆਰ ਨੇ। ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਆਪਣਾ ਐਨਰਿਚਡ ਯੂਰੇਨੀਅਮ ਦੇ ਦੇਣਾ, ਪਰ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ। ਹੁਣ ਅੱਜ ਇਹ ਜਿਹੜੀ ਇੱਕ ਸਟੇਟਮੈਂਟ ਇਜ਼ਰਾਈਲ ਦੇ ਸਾਬਕਾ ਪ੍ਰਾਈਮ ਮਿਨਿਸਟਰ ਮਿਸਟਰ ਬੈਨੇਟ ਦੀ ਹੈ, ਫਾਰਮਰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਵਾਰਨਸ ਆਫ ਨਿਊਕਲੀਅਰ ਆਰਮਡ ਪਾਕਿਸਤਾਨ ਅਲਾਇੰਸ ਵਿਦ ਟਰਕੀ ਅਗੇਂਸਟ ਇਜ਼ਰਾਈਲ। ਹੁਣ ਆਲ ਆਫ ਏ ਸਡਨ, ਔਰ ਇਹ ਕਿਸੇ ਛੋਟੇ ਮੋਟੇ ਫੋਰਮ ਤੇ ਨਹੀਂ ਬੋਲ ਰਿਹਾ, ਇੱਥੇ ਉਹ ਜਿਹੜਾ ਮੇਜਰ ਅਮਰੀਕਨ ਜੂਇਸ਼ ਆਰਗੇਨਾਈਜੇਸ਼ਨਸ ਜਿਹੜੀਆਂ ਇਕੱਠੀਆਂ ਹੋਈਆਂ, ਕਾਨਫਰੰਸ ਉਹਨਾਂ ਦੀ ਜੈਰੂਸ਼ਲਮ ਦੇ ਵਿੱਚ ਹੋਈ,
ਉਹਦੇ 'ਚ ਉਹਨੇ ਐਡਰੈਸ ਕਰਦਿਆਂ ਕਿਹਾ, ਔਰ ਉਹਦੇ 'ਚ ਉਹਨਾਂ ਦੇ ਹੋਰ ਐਕਸਪਰਟਸ ਦਾ ਵੀ ਕਹਿਣਾ ਸੀ ਕਿ ਜੀ ਜਿਹੜਾ ਤਾਂ ਸ਼ੀਆ ਇਸਲਾਮ ਦਾ ਪਾਰਟ ਸੀ, ਜਿਨ੍ਹਾਂ ਦੇ ਵਿੱਚ ਈਰਾਨ, ਇਰਾਕ ਔਰ ਇਹਨਾਂ ਦੀਆਂ ਪ੍ਰੋਕਸੀਜ਼ ਹਿਜ਼ਬੁੱਲਾ ਔਰ ਜਿਹੜੀਆਂ ਦੂਸਰੀਆਂ ਨੇ ਹਮਾਸ, ਉਹ ਜਿਹੜਾ ਉਹਨਾਂ ਦਾ ਤਾਂ ਜਿਹੜਾ ਉਹ ਥੱਲਾ ਲੱਗ ਗਿਆ। ਪਰ ਇਹਨਾਂ ਤੋਂ ਵੀ ਇੱਕ ਖਤਰਨਾਕ ਅਲਾਇੰਸ ਜਿਹੜਾ ਸੁੰਨੀ ਮੁਸਲਮਾਨਾਂ ਦਾ, ਜਿਨ੍ਹਾਂ ਦੇ ਵਿੱਚ ਟਰਕੀ, ਪਾਕਿਸਤਾਨ, ਸਾਊਦੀ ਅਰੇਬੀਆ ਨੇ, ਇਹ ਬਹੁਤ ਖਤਰਨਾਕ ਹੈ। ਹੁਣ ਤੱਕ ਤਾਂ ਉਸ ਅਲਾਇੰਸ ਦੀ ਗੱਲ ਕਰ ਰਹੇ ਸੀ। ਇਸ ਲਈ ਇਜ਼ਰਾਈਲ ਜਿਹੜੀ ਗਜ਼ਾ ਦੇ ਵਿੱਚ ਪੋਸਟ ਫੋਰਸ ਤਾਇਨਾਤ ਕਰਨੀ ਹੈ, ਉਹਦੇ 'ਚ ਉਹ ਟਰਕੀ ਦੇ ਵੀ ਅਗੇਂਸਟ ਸੀ ਕਿ ਉਹਦੇ ਫੌਜੀ ਹੋਣ। ਇੰਡੋਨੇਸ਼ੀਆ ਵਗੈਰਾ ਠੀਕ ਹੈ, ਉਹਦੇ ਤੋਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਹੁਣ ਉਹ ਇੱਕ ਸਟੈਪ ਅੱਗੇ ਚਲੇ ਗਏ, ਔਰ ਇਹ ਇਜ਼ਰਾਈਲ ਦਾ ਸਾਬਕਾ ਪ੍ਰਾਈਮ ਮਿਨਿਸਟਰ ਜਿਹੜਾ ਹੈ, ਇਹ ਉੱਥੇ ਉਸ ਇਕੱਠ ਦੇ ਵਿੱਚ ਕਹਿ ਰਿਹਾ ਕਿ ਬਈ ਇਹ ਜਿਹੜੀ ਇਸ ਵੇਲੇ ਟਰਕੀ ਜਿਹੜਾ ਹੈ ਇਹ ਨਿਊ ਈਰਾਨ ਬਣ ਗਿਆ। ਇਹ ਕਹਿੰਦਾ ਵੀ ਟਰਕੀ ਨਿਊ ਈਰਾਨ ਹੈ, ਟਰਕੀ ਦਾ ਪਾਕਿਸਤਾਨ ਦੇ ਨਾਲ ਅਲਾਇੰਸ, ਔਰ ਪਾਕਿਸਤਾਨ ਨਿਊਕਲੀਅਰ ਪਾਵਰ। ਸੋ ਮਤਲਬ ਇਹ ਹੈ ਵੀ ਅਲਟੀਮੇਟਲੀ ਇਹਨਾਂ ਦਾ ਨਿਸ਼ਾਨਾ ਇਕੱਲਾ ਇਹ ਨਹੀਂ ਹੈ ਵੀ ਈਰਾਨ ਤੋਂ ਬਾਅਦ ਜਿਹੜਾ ਉਹ ਉੱਥੇ ਰੁਕ ਜਾਣਗੇ। ਈਰਾਨ ਦੇ ਟੁਕੜੇ ਕਰਨ ਨੂੰ ਵੀ ਕਹਿੰਦੇ ਨੇ, ਉਹਦੇ ਤੇਲ ਦੇ ਉੱਤੇ ਵੀ ਵੈਨਜ਼ੂਏਲਾਨ ਆਇਲ ਪਹਿਲਾਂ ਹੀ ਕਾਬੂ ਕਰ ਲਿਆ ਇਹਨਾਂ ਨੇ। ਪਰ ਗੱਲ ਅਲਟੀਮੇਟਲੀ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਵੱਲ ਜਿਹੜਾ, ਔਰ ਇਜ਼ਰਾਈਲ ਦਾ ਇਹ ਨਹੀਂ ਹੈ ਵੀ ਹੁਣ ਇਹਨਾਂ ਨੇ ਕਿਹਾ, ਈਵਨ 80s ਦੇ ਵਿੱਚ ਇਹਨਾਂ ਨੇ ਇੱਕ ਪਲਾਨ ਵੀ ਕੀਤਾ ਸੀ ਇਹਨਾਂ ਦੇ ਕਹੂਟਾ ਜਿਹੜਾ ਨਿਊਕਲੀਅਰ ਪਲਾਂਟ ਸੀ ਉਹਦੇ 'ਤੇ ਹਮਲਾ ਕਰਨ ਦਾ। ਔਰ ਇਸ ਗੱਲ ਨੂੰ ਈਵਨ ਪ੍ਰੋਮੀਨੈਂਟ ਜਰਨਲਿਸਟ ਨੇ, ਐਡਰੀਅਨ ਲੈਵੀ ਐਂਡ ਕੈਥਰੀਨ ਸਕਾਟ ਕਲਾਰਕ, ਉਹਨਾਂ ਨੇ ਵੀ ਇਹ ਰਿਵੀਲ ਕੀਤਾ ਸੀ ਕਿ ਭਾਈ ਇਹ ਜਿਹੜਾ ਇਹਦੇ ਲਈ ਉਹ ਨੈਗੀ ਡੈਜ਼ਰਟ ਦੇ ਵਿੱਚ ਇਜ਼ਰਾਈਲੀ ਪ੍ਰੈਕਟਿਸ ਵੀ ਕਰ ਰਹੇ ਸੀ। ਪਰ ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਕਿ CIA ਬੈਠੀ ਸੀ ਉੱਥੇ, ਅਫਗਾਨਿਸਤਾਨ ਦੀ ਇਨਸਰਜੈਂਸੀ, ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਨੂੰ ਬਲੌਕ, ਉਹਨੇ ਅਮਰੀਕਾ ਨੇ ਵੀ ਵਾਰਨ ਕੀਤਾ ਤੇ ਪਾਕਿਸਤਾਨ ਤੱਕ ਵੀ ਹੋਇਆ, ਉਹਨਾਂ ਨੇ ਵੀ ਇਹਨਾਂ ਨੂੰ ਵਾਰਨ ਕੀਤਾ ਸੀ, ਇੰਡੀਆ ਨੂੰ ਵੀ ਔਰ ਉਹਨਾਂ ਨੂੰ ਵੀ, ਔਰ ਇਹਨਾਂ ਨੂੰ ਜਿਹੜਾ ਉਹ ਸਟੈਪ ਬੈਕ ਲੈਣਾ ਪਿਆ ਸੀ। ਅਦਰਵਾਈਜ਼ ਇਹ ਉਦੋਂ ਹੀ ਕਹੂਟਾ ਦੇ ਵਿੱਚ ਜਿਹੜਾ ਕਸ਼ਮੀਰ, ਸ੍ਰੀਨਗਰ ਵਗੈਰਾ ਰਾਹੀਂ ਉੱਥੇ ਕਿ ਇਹਨਾਂ ਦੇ ਮੋਸਾਦ ਦੇ ਏਜੰਟ ਪਹੁੰਚੇ ਹੋਏ ਸੀ ਔਰ ਇਸ ਨੂੰ ਉਹ ਪੂਰਾ ਪਲਾਨ ਕਰ ਰਹੇ ਸੀ। ਫਿਰ ਇਸੇ ਤਰ੍ਹਾਂ ਕਿਉਂਕਿ ਇਹ ਕੰਮ ਇਜ਼ਰਾਈਲ ਕਰਦਾ ਰਿਹਾ, ਉਦੋਂ ਇਰਾਕ ਦੇ ਖਿਲਾਫ ਕੀ, ਜਦੋਂ ਸਦਾਮ ਹੁਸੈਨ ਨੇ ਆਪਣਾ ਸ਼ੁਰੂਆਤ ਕੀਤੀ, ਥੋੜੀ ਪ੍ਰੋਸਪੈਰਿਟੀ ਆਈ, ਤਾਂ 1981 ਦੇ ਵਿੱਚ ਇਜ਼ਰਾਈਲ ਨੇ ਇਰਾਕ ਨੂੰ ਬੌਂਬ ਕਰਕੇ ਉਹਨੂੰ ਤਬਾਹ ਕਰ ਦਿੱਤਾ ਸੀ। ਔਰ 1979 ਦੇ ਵਿੱਚ ਬ੍ਰਿਟਿਸ਼ ਲੀਡਰ ਮਾਰਗਰਟ ਥੈਚਰ ਨੂੰ ਜਿਹੜਾ ਉਹ ਇਹਨੇ ਚਿੱਠੀ ਲਿਖੀ ਸੀ, ਮੈਨਾਗੈਮ ਬੈਗਿਨ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇ, ਕਿ ਪਾਕਿਸਤਾਨ ਦਾ ਜਿਹੜੀ ਨਿਊਕਲੀਅਰ ਵੈਪਨਸ ਦੇ ਲਈ ਪਰਸੂਟ ਹੈ ਇਹ ਮੋਰਟਲ ਡੇਂਜਰ ਹੈ ਟੂ ਇਜ਼ਰਾਈਲ। ਔਰ ਇਹ ਜਿਹੜੀ ਹੈ ਇਸ ਵੇਲੇ ਕਿਉਂਕਿ ਗਦਾਫੀ ਨਾਲ ਵੀ ਪਾਕਿਸਤਾਨ ਦੀ ਅਲਾਇੰਸ ਹੈ, ਇਹ ਵੇ ਬੈਕ 1979 ਦੇ ਵਿੱਚ ਪ੍ਰਾਈਮ ਮਿਨਿਸਟਰ ਮੈਨਾਗੈਮ ਬੈਗਿਨ ਜਿਹੜਾ ਹੈ ਉਹ ਮਾਰਗਰਟ ਥੈਚਰ ਨੂੰ ਲਿਖ ਰਿਹਾ। ਸੋ ਇਸ ਸਾਰੇ ਦੇ ਚੱਲਦੇ ਹਾਂ ਅਸੀਂ ਇਹ ਸਮਝਦੇ ਹਾਂ ਕਿ ਬਈ ਪਾਕਿਸਤਾਨ ਦੇ ਲਈ ਫਿਰ ਅੱਗੇ ਇਹਦੇ 'ਚ ਆਰਟੀਕਲ ਦੇ ਵਿੱਚ ਡੀਟੇਲ ਹੈ ਕਿ ਜੀ ਪਾਕਿਸਤਾਨ ਦੇ ਕੋਲ ਕਿੰਨੇ ਨਿਊਕਲੀਅਰ ਵਾਰ ਹੈਡ ਨੇ ਤੇ ਕਿੰਨੇ ਕੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਅਜੇ ਵੀ ਇਹਦੇ ਬਾਵਜੂਦ ਕਿ ਪਾਕਿਸਤਾਨ ਇਸ ਵੇਲੇ ਅਮਰੀਕਾ ਦੇ ਕਲੋਜ਼ ਹੈ, ਜਿਹੜਾ ਕੱਲ੍ਹ ਬੋਰਡ ਆਫ ਪੀਸ ਦੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ 'ਚ ਪਾਰਟਿਸਪੇਸ਼ਨ ਲਈ ਸ਼ਹਬਾਜ਼ ਸ਼ਰੀਫ ਪਹਿਲਾਂ ਹੀ ਪਹੁੰਚ ਚੁੱਕੇ ਨੇ। ਹਾਲਾਂਕਿ ਪਾਕਿਸਤਾਨ ਦੇ ਵਿੱਚ ਇਹਨੂੰ ਲੈ ਕੇ ਕਾਫੀ ਅਨਸਰਟਨਟੀ ਹੈ ਕਿ ਭਾਈ ਇੰਟਰਨੈਸ਼ਨਲ ਪੀਸ ਕੀਪਿੰਗ ਦੇ ਵਿੱਚ UN ਦੇ ਥੱਲੇ ਤਾਂ ਪਾਕਿਸਤਾਨ ਫੌਜ ਕੰਟਰੀਬਿਊਟ ਕਰਦਾ ਰਿਹਾ ਆਲਵੇਜ਼, ਜਿਵੇਂ ਇੰਡੀਆ ਕਰਦਾ, ਔਰ ਉਹਨਾਂ ਦਾ ਚੰਗਾ ਰੈਕਰਡ ਹੈ ਇਸ ਮਾਮਲੇ 'ਚ। ਪਰ ਜੇ ਇਜ਼ਰਾਈਲ ਜੇ ਗਜ਼ਾ ਦੇ ਵਿੱਚ ਹਮਾਸ ਨੂੰ ਡਿਸਆਰਮ ਕਰਨ ਦੀ ਲਾਈਨ ਹੈ ਜਾਂ ਸਟੈਬਿਲਾਈਜ਼ਿੰਗ ਫੋਰਸ ਹੈ, ਡਿਸਆਰਮ ਕਰਨ ਵੱਲੋਂ ਭੱਜ ਰਹੇ ਨੇ, ਔਰ ਉਹ ਹੋਣਾ ਵੀ ਨਹੀਂ, ਉਹ ਤਾਂ ਨੁਕਸਾਨ ਕਰਵਾਉਣਗੇ, ਉਹ ਵਾਰ ਹਾਰਡਨ ਨੇ, ਔਰ ਇਹ ਮੁਸਲਮਾਨਾਂ ਦੇ ਨਾਲ ਟਕਰਾਅ ਦੀ ਲਾਈਨ ਹੋਏਗੀ। ਲੇਕਿਨ ਪਾਕਿਸਤਾਨ ਨੂੰ ਇਸ ਗੱਲ ਤੋਂ ਖਬਰਦਾਰੀ ਹੋਣੀ ਚਾਹੀਦੀ ਹੈ ਕਿ ਗੱਲ ਇਕੱਲੀ ਈਰਾਨ ਤੱਕ ਮਹਿਦੂਦ ਨਹੀਂ ਹੈ, ਔਰ ਜਿਹੜਾ ਇਹਨਾਂ ਦਾ ਨਿਸ਼ਾਨਾ ਹੈ ਉਹ ਅਲਟੀਮੇਟ, ਕਿਉਂਕਿ ਪਾਕਿਸਤਾਨ ਇੱਕੋ ਇੱਕ ਮੁਲਕ ਹੈ ਇਸਲਾਮਿਕ ਵਰਲਡ ਦੇ ਵਿੱਚ ਆਲਮੋਸਟ 57 ਕੰਟਰੀਜ਼ ਦੇ ਵਿੱਚ ਜਿਹਦੇ ਕੋਲ ਨਿਊਕਲੀਅਰ ਕੈਪੇਬਿਲਿਟੀ ਹੈ। ਸੋ ਇਸ ਤੋਂ ਜਿਹੜਾ ਹੈ ਉਹਨਾਂ ਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥਾਂ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਟੀਵੀ 84 ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 1.5 ਬਿਲੀਅਨ ਈਸਾਈਆਂ ਦੇ ਆਗੂ ਪੋਪ ਲੀਓ ਨੇ ਕਿਹਾ ਹੈ ਕਿ ਇਸ ਵੇਲੇ ਜਿਹੜੇ ਚਾਰ ਚੁਫੇਰੇ ਜਿਹੜੇ ਜੰਗ ਦੇ ਬੱਦਲ ਮੰਡਰਾ ਰਹੇ ਨੇ ਇਹ ਸਾਰੇ ਸੰਸਾਰ ਦੀ ਤਬਾਹੀ ਦਾ ਕਾਰਨ ਬਣ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਾਲਾਂਕਿ ਜਿਹੜੀ ਪੋਪ ਦੀ ਇੰਸਟੀਟਿਊਸ਼ਨ ਹੈ ਇਸ ਵੇਲੇ ਦੁਨੀਆ 'ਚ ਲਗਭਗ 1.5 ਬਿਲੀਅਨ ਕੈਥੋਲਿਕ ਕ੍ਰਿਸਚੀਅਨਸ ਨੇ, ਉਹਨਾਂ ਦਾ ਹੈੱਡ ਹੈ, ਪੋਪ ਨੂੰ ਬਹੁਤ ਪਿਆਰ ਕਰਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦਾ ਪਾਸਟ ਵੀ, ਖਾਸ ਤੌਰ 'ਤੇ ਜਦੋਂ ਅਸੀਂ ਸੈਕੰਡ ਵਰਲਡ ਵਾਰ ਵੇਲੇ ਵੀ ਨਾਜ਼ੀਆਂ ਦੇ ਨਾਲ ਵੀ ਅਲਾਇੰਸ, ਔਰ ਉਸ ਤੋਂ ਪਹਿਲਾਂ 14ਵੀਂ 15ਵੀਂ ਸਦੀ ਤੱਕ ਪਹੁੰਚਦੇ ਹਾਂ ਜਦੋਂ ਕਿ ਪ੍ਰੋਟੈਸਟੈਂਟ ਮੂਵਮੈਂਟ ਖੜੀ ਹੋਈ, ਪੋਪ ਦੀ ਜਾਂ ਜਿਸ ਲੈਵਲ ਦੀ ਕਰਪਸ਼ਨ, ਮੋਰਲ, ਅਦਰਵਾਈਜ਼ ਇਹਨਾਂ ਦੇ ਜਿਹੜੇ ਡੀਜਨਰੇਸ਼ਨ ਸੀ। ਲੇਕਿਨ ਮੈਨੂੰ ਕਈ ਵਾਰ ਜਦੋਂ ਪੋਪ ਦੀ ਪੋਜੀਸ਼ਨ ਨੂੰ ਮੈਂ ਦੇਖਦਾ ਹਾਂ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਕਿ ਜਿਹੜਾ ਚੱਲ ਰਿਹਾ ਕਰੰਟ ਹੁੰਦਾ ਉਹਦੇ 'ਚ ਇੱਕ ਹੋਪ ਵਾਂਗ ਲੱਗਦੀ ਹੈ। ਹਾਲਾਂ ਉਹਨਾਂ ਦੇ ਕੋਲ ਬਹੁਤ ਦੁਨੀਆ ਦਾ ਸਭ ਤੋਂ ਛੋਟਾ ਜੇ ਕੋਈ ਸੋਵਰਨ ਥਾਂ ਹੈ ਤੇ ਵੈਟੀਕਨ ਹੈ, ਕੁਝ ਸਕੁਅਰ ਮਾਈਲ ਉਹਦੇ ਕੋਲ ਟੈਰੀ। ਹਾਲਾਂ ਉਹਨਾਂ ਦੀ ਆਪਣੀਆਂ ਐਮਬੈਸੀਆਂ ਨੇ, UN ਦੇ ਵਿੱਚ ਉਹਨਾਂ ਦੀ ਰੈਕਗਨੀਸ਼ਨ ਹੈ, UN ਐਮਬੈਸੀਜ਼ ਨੇ, ਆਪਣੀ ਕਰੰਸੀ ਹੈ, ਆਪਣੇ ਰੇਡੀਓ ਸਟੇਸ਼ਨ ਹੈ, ਆਪਣਾ ਟੈਲੀਵਿਜ਼ਨ, ਆਪਣਾ ਮੈਸੇਜ ਦੇਣ ਦੀ ਲਾਈਨ ਹੈ। ਛੋਟੀ ਸਟੇਟ ਹੈ ਵੀ 1930s 'ਚ ਮੁਸੋਲਿਨੀ ਦੇ ਨਾਲ ਐਗਰੀਮੈਂਟ ਤੋਂ ਬਾਅਦ ਵੈਟੀਕਨ ਦੀ ਸੋਵਰਨਿਟੀ ਦੀ ਗੱਲ ਹੋਈ। ਲੇਕਿਨ ਉਹਨਾਂ ਦੀ ਮੋਰਲ ਪੋਜੀਸ਼ਨ ਘੱਟੋ ਘੱਟ ਹੁਣ ਅਮਰੀਕਾ 'ਚ ਵੀ ਜੇ ਬਹੁਤ ਸਾਰੇ ਚਰਚਿਸ ਦੇ ਉੱਤੇ ਜਾਂ ਆਈਸ ਵਾਲਿਆਂ ਦੇ ਰੇਡ ਜਾਂ ਦੂਜੇ ਉਹ ਸਭ ਤੋਂ ਮੂਹਰੇ ਹੁੰਦੇ ਨੇ ਉਹਨੂੰ ਫਾਈਟ ਬੈਕ ਕਰਨ ਦੇ ਲਈ। ਉਹਨਾਂ ਦਾ ਈਵਨ ਪੋਪ ਦੀ ਲਾਈਨ ਹੀ ਇਹ ਸੀ ਕਿ ਸਾਰੀ ਧਰਤੀ ਹੈ ਰੱਬ ਦੀ ਔਰ ਹਰ ਇੱਕ ਨੂੰ ਹੱਕ ਹੈ, ਜੇ ਕੋਈ ਇਲੀਗਲ ਨਹੀਂ ਹੈ। ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਮੋਰਲ ਕਰੇਜ ਦੀ ਪੋਜੀਸ਼ਨ। ਹੁਣ ਜਦੋਂ ਅਸੀਂ ਦੇਖ ਰਹੇ ਹਾਂ ਵੀ ਯੂਕਰੇਨ ਰਸ਼ੀਆ ਵਾਰ ਜਿਹੜੀ ਹੈ, ਕੱਲ੍ਹ ਹੀ ਇਹਨੇ ਜ਼ੈਲੈਂਸਕੀ ਨੇ ਕਿਹਾ ਕਿ ਜੀ ਇਹ ਗੱਲਬਾਤ ਚੱਲ ਰਹੀ ਸੀ ਰਸ਼ੀਆ ਦੇ ਨਾਲ, ਉਹਨਾਂ ਨੇ ਕਿਹਾ ਜੀ ਸਾਨੂੰ ਇਹ ਕਿਹਾ ਜਾ ਰਿਹਾ ਕਿ ਜਿਹੜਾ 18% ਏਰੀਆ ਉਸ ਜਿਹੜਾ ਖਿੱਤੇ ਦਾ ਸਾਡੇ ਕੋਲ ਹੈ ਵੀ ਉਹ ਵੀ ਰਸ਼ੀਆ ਨੂੰ ਦੇ ਦਿਓ, ਵੀ ਬਾਕੀ ਵੀ ਉਹ ਆਕੂਪਾਈ ਕਰੇ। ਵੀ ਸਾਡੇ ਤੇ ਅਨਡਿਊ ਪ੍ਰੈਸ਼ਰ ਹੋ ਰਿਹਾ, ਮੈਂ ਇਹ ਅਸੀਂ ਕਬੂਲ ਨਹੀਂ ਕਰ ਸਕਦੇ। ਜੇ ਰੈਫਰੈਂਡਮ ਵੀ ਕਰਵਾਇਆ ਤੇ ਲੋਕਾਂ ਨੇ ਕਬੂਲ ਨਹੀਂ ਕਰਨਾ। ਸੋ ਜ਼ਾਹਰ ਹੈ ਕਿ ਰਸ਼ੀਆ ਯੂਕਰੇਨ ਆਪਣੀ ਚੱਲ ਰਿਹਾ। ਗਜ਼ਾ ਦੇ ਵਿੱਚ ਇਜ਼ਰਾਈਲ ਹਰ ਚੌਥੇ ਦਿਨ ਜਿਹੜਾ ਬੰਬਾਰਡਮੈਂਟ ਕਰਕੇ ਬੇਗੁਨਾਹ ਨੂੰ ਮਾਰ ਰਿਹਾ। ਔਰ ਹੁਣ ਕੱਲ੍ਹ ਦੀ ਮੀਟਿੰਗ ਇੰਟਰਸਟਿੰਗ ਹੋਏਗੀ ਬੋਰਡ ਆਫ ਪੀਸ ਦੀ ਕਿ ਉਸ 'ਚੋਂ ਕੀ ਨਿਕਲਦੀ ਹੈ ਗਜ਼ਾ ਪਲਾਨ ਜਾਂ ਦੂਜੇ। ਈਰਾਨ ਦੀ ਵਾਰ ਆਲਮੋਸਟ ਸਰਟਨ ਵਾਂਗ ਹੈ ਜਿਹੜੇ ਨੇ ਕਿ ਵੀ ਜਿੰਨਾ ਵੱਡਾ ਬਿਲਟਅਪ ਹੈ ਇਹ ਹੁਣ ਖਾਲੀ ਹੱਥੀਂ ਜਿਹੜਾ ਵਾਪਸ ਨਹੀਂ ਇਹਨਾਂ ਨੇ ਮੁੜਨਾ ਹੈ। ਔਰ ਜੋ ਇਜ਼ਰਾਈਲ ਦਾ ਪ੍ਰੈਸ਼ਰ ਬਿਲਟ ਹੋ ਰਿਹਾ ਔਰ ਜਿਸ ਸਾਰੇ ਲੈਵਲ ਦੇ ਉੱਤੇ ਇਹ ਸਾਰਾ ਪਾਰਟ ਚੱਲ ਰਿਹਾ। ਅਮਰੀਕਾ ਨੇ ਜਿਹੜਾ ਇਹ ਵੀ ਕਿਹਾ ਵੀ ਚਾਈਨਾ ਨੇ 2020 ਦੇ ਵਿੱਚ ਨਿਊਕਲੀਅਰ ਟੈਸਟ, ਸੋ ਜਿਹੜੀ ਅਮਰੀਕਾ ਰਸ਼ੀਆ ਦੋਵਾਂ ਦੇ ਵਿੱਚ ਨਿਊਕਲੀਅਰ ਕੈਪ ਸੀ ਨਿਊਕਲੀਅਰ ਵਾਰਹੈਡਸ ਦਾ, ਉਹ ਵੀ ਐਕਸਪਾਇਰ ਹੋਇਆ ਔਰ ਕੋਈ ਨਵੀਂ ਟ੍ਰੀਟੀ ਦੀ ਥਾਂ ਜੇ ਇਹ ਕਿਹਾ ਜਿਹਨੂੰ ਚਾਈਨਾ ਤੇ ਰਸ਼ੀਆ ਨੇ ਡਿਨਾਈ ਕੀਤਾ, ਇਹਦਾ ਮਤਲਬ ਇਹ ਹੈ ਕਿ ਅਮਰੀਕਨ ਨੇ ਵੀ ਅੱਗੋਂ ਨਿਊਕਲੀਅਰ ਟੈਸਟ ਦਾ ਜਿਹੜਾ ਰਾਹ ਉਹ ਖੋਲ੍ਹ ਲਿਆ ਹੋਇਆ। ਇਸ ਸਾਰੇ ਦੇ ਚੱਲਦੇ ਆ ਨਜ਼ਰ ਆ ਰਿਹਾ ਇੱਕ ਕਾਮਨ ਬੰਦੇ ਨੂੰ ਵੀ ਇਹ ਠੀਕ ਹੈ
ਸਾਡੇ ਕੁਝ ਵੀਰਾਂ ਨੂੰ ਇਹ ਲੱਗਦਾ ਹੁੰਦਾ ਜੀ ਅਸੀਂ ਸਿਰਫ ਤੇ ਸਿਰਫ ਹੁਣ ਗੱਲ ਕਰੀਏ ਵੀ ਗਿਆਨੀ ਰਘਬੀਰ ਸਿੰਘ ਨੇ ਕੀ ਕਹਿ ਦਿੱਤਾ ਪ੍ਰੈਸ ਕਾਨਫਰੰਸ ਕਰਕੇ ਬਾਦਲਾਂ ਨੂੰ ਤੇ ਦੂਜਿਆਂ ਨੇ, ਇਹ ਨਹੀਂ ਹੈ। ਇੱਕ ਸਿੱਖ ਦੇ ਨਾਤੇ ਇਹ ਠੀਕ ਹੈ, ਸਾਡਾ ਇੰਟਰਸਟ ਖਾਲਿਸਤਾਨ 'ਚ ਹੈ, ਅਸੀਂ ਹਰ ਉਸ ਤਾਕਤ ਦਾ ਜਿਹੜਾ ਉਹ ਸਮਰਥਨ ਕਰਾਂਗੇ ਜਿਹੜਾ ਸਾਡੇ ਨਾਲ ਖਲੋਂਦਾ ਹੈ, ਪਰ ਇੱਕ ਅਮਰੀਕਨ ਹੋਣ ਦੇ ਨਾਤੇ ਸਾਡੇ ਕੋਲ ਹਕੂਕ ਨੇ। ਇਹ ਵੀ ਅਮਰੀਕਾ ਦੀ ਬਿਊਟੀ ਹੈ ਕਿ ਵੀ ਤੁਸੀਂ ਇੱਥੇ ਬੈਠ ਕੇ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਕੋਈ ਨੀਤੀ ਜਿਹੜੀ ਹੈ ਉਹ ਇਮੋਰਲ ਹੈ ਜਾਂ ਇਖਲਾਕੀ ਨਹੀਂ ਹੈ, ਇਹ ਮਤਲਬ ਜਿਹੜਾ ਉਹ ਕਿਸੇ ਦੇ ਵੀ ਜਿਹੜਾ ਉਹ ਬੌਂਡਡ ਲੇਬਰ ਨਹੀਂ ਹੈ ਅਸੀਂ ਕਿ ਭਾਈ ਅਸੀਂ ਕਿਸੇ ਦੇ ਜਿਹੜੇ ਹੈ ਉਹ ਗੁਣ ਗਾਏ ਨਹੀਂ ਕਰਨੇ ਨੇ ਬੇਮਤਲਬ, ਜਿੱਥੇ ਐਪਰੀਸ਼ੀਏਸ਼ਨ ਹੈ। ਇਹ ਵੀ ਅਮਰੀਕਾ ਦੀ ਬਿਊਟੀ। ਇਹ ਜਿਹੜੇ ਇੱਕ ਬੌਂਡਡ ਲੇਬਰ ਵਾਂਗ ਤੋਰਨ ਦੀ ਲਾਈਨ ਹੈ, ਇਹ ਵੀ ਗੁਲਾਮੀ ਹੁੰਦੀ ਹੈ ਆਪਣੇ ਆਪ ਦੇ ਵਿੱਚ। ਫਿਰ ਬਾਅਦ ਉਹ ਕੁਝ ਉਹ ਸਾਡੇ ਨਾਲ ਧੋਖਾ ਹੋ ਗਿਆ, ਇਵੇਂ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਅਮਰੀਕਨ ਸਿਟੀਜ਼ਨ ਹੋਣ ਦੇ ਨਾਤੇ ਅਮਰੀਕਨ ਇੰਟਰਸਟ ਸਾਡੇ ਨਾਲ, ਲੇਕਿਨ ਜੇ ਕੋਈ ਇੱਕ ਪਾਸੇ ਵਾਰ ਕ੍ਰਾਈਮ ਕਰ ਰਿਹਾ, ਵਾਰ ਕ੍ਰਿਮੀਨਲ ਨੇ ਜਿਹੜੇ, ਤੇ ਅਸੀਂ ਇਹ ਕਹੀਏ ਜੀ ਸਾਡੇ ਲਈ ਕੋਈ ਦੂਜਾ ਆਵਾਜ਼ ਕਿਉਂ ਨਹੀਂ ਚੁੱਕਦਾ, ਤੇ ਜੇ ਅਸੀਂ ਕਿਸੇ ਲਈ ਆਵਾਜ਼ ਨਹੀਂ ਚੁੱਕਾਂਗੇ, ਘੱਟੋ ਘੱਟ ਬਤੌਰ ਸਿੱਖ, ਮੈਂ ਇੱਕ ਪੋਲੀਟੀਕਲ ਐਕਟਿਵਿਸਟ ਹੈ, ਜ਼ਿੰਦਗੀ ਮੈਂ ਖਾਲਿਸਤਾਨ ਦੇ ਮਿਸ਼ਨ ਨੂੰ ਸਮਰਪਿਤ ਕੀਤੀ ਹੋਈ ਹੈ, ਪਰ ਕੋਈ ਇਹ ਹਕੂਕ ਨਹੀਂ ਖੋ ਸਕਦਾ ਸਾਡੇ ਤੋਂ ਕਿ ਜੀ ਅਸੀਂ ਜਿਹੜਾ ਉਹ ਜਿੱਥੇ ਕ੍ਰਾਈਮ ਨੇ, ਵਾਰ ਕ੍ਰਾਈਮ ਨੇ, ਅਸੀਂ ਉਹਨਾਂ ਬਾਰੇ ਵੀ ਗੱਲ ਨਾ ਕਰੀਏ। ਹੁਣ ਮੈਂ ਪੋਪ ਲਿਓ ਨੂੰ, ਕਿਉਂਕਿ ਇੱਕ ਇਹਨਾਂ ਦਾ ਮੈਨੂੰ ਨਹੀਂ ਸੀ ਪਤਾ ਵੀ ਇਹ ਇੱਕ ਸੀਜ਼ਨ ਆਫ ਲੈਂਟ ਉਹਨੂੰ ਕਹਿੰਦੇ ਨੇ, ਉਹਦੇ 'ਚ ਇਹਨਾਂ ਦਾ ਇੱਕ ਬਿਲੀਫ ਹੈ ਕੈਥੋਲਿਕਸ ਦਾ ਕਿ ਵੀ ਜਦੋਂ ਜੀਸਸ ਜਿਹੜੇ ਨੇ ਉਹ ਨਿਕਲੇ ਗਰੇਵ 'ਚੋਂ ਔਰ ਉਸ 'ਚ 40 ਦਿਨ ਜਿਹੜੇ ਨੇ ਉਹ ਫਾਸਟ ਕਰਦੇ ਰਹੇ ਡੈਜ਼ਰਟ ਦੇ ਵਿੱਚ, ਔਰ ਇਸ ਲਈ ਇਹ ਜਿਵੇਂ ਇੱਕ ਪਾਸੇ ਅਸੀਂ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ, ਆਲਰੇਡੀ ਰਮਜ਼ਾਨ ਰੋਜ਼ੇ ਸ਼ੁਰੂ ਹੋ ਗਏ ਨੇ, ਕਿਤੇ ਚੰਦਰਮਾ ਦੇ ਨਾਲ ਸ਼ੁਰੂਆਤ ਹੈ ਇੰਡੀਆ 'ਚ, ਸ਼ਾਇਦ ਕੱਲ ਹੈ, ਮਿਡਲ ਈਸਟ 'ਚ ਆਲਰੇਡੀ ਹੋ ਚੁੱਕਾ ਹੈ, ਸੋ ਰਮਜ਼ਾਨ ਮੁਬਾਰਕ। ਪਰ ਉਸੇ ਪੈਟਰਨ ਦੇ ਉੱਤੇ ਹੀ ਸ਼ਾਇਦ ਇਹ ਜਿਹੜਾ ਇਹਨਾਂ ਦਾ ਤਿਉਹਾਰ ਹੈ ਜਾਂ ਦਿਨ ਹੈ ਲੈਂਟ, ਕਿਉਂਕਿ 40 ਦਿਨ ਐਜ਼ ਪਰ ਬਾਈਬਲ ਜੀਸਸ ਸਪੈਂਟ fasting in the desert, or during the season Catholics are asked to fast, remember the needy and reflect on mortality। ਹੁਣ ਇਹ 40 ਦਿਨ ਜਿਹੜੇ ਨੇ ਜਦੋਂ ਜਿਹੜੇ ਜੀਸਸ ਨਾਲ ਜੁੜੇ ਨੇ ਕਿ ਉਹ ਡੈਜ਼ਰਟ 'ਚ ਫਾਸਟਿੰਗ 'ਚ ਰਹੇ, ਕੈਥੋਲਿਕਸ ਜਿਹੜੇ ਨੇ ਉਹਨਾਂ ਨੂੰ ਹੈ ਵੀ ਉਹ ਵੀ ਵਰਤ ਰੱਖਦੇ ਨੇ, ਲੋੜਵੰਦਾਂ ਦੀ ਮਦਦ ਕਰਦੇ ਨੇ, ਐਂਡ ਰਿਫਲੈਕਟ ਔਨ ਮੋਰਟੈਲਿਟੀ ਕਿ ਭਾਈ ਸਾਡੀ ਜ਼ਿੰਦਗੀ ਅਲਟੀਮੇਟਲੀ ਹਿਊਮਨ ਬੋਡੀ ਨੇ ਡਿਸਟਰੋਏ ਹੋਣਾ। ਇਸ ਲਈ ਇੱਕ ਇਹਨਾਂ ਦੀ ਰਸਮ ਹੈ ਜਿਹਦੇ 'ਚ ਕਿ ਉਹ ਜਿਸ ਫੰਕਸ਼ਨ 'ਚ ਪੋਪ ਆਉਂਦਾ ਉਹਦੇ 'ਤੇ ਐਸ਼ਿਜ਼ ਸੁੱਟਦੇ ਨੇ ਸਾਰਿਆਂ ਦੇ ਉੱਤੇ ਕਿ ਭਾਈ ਅਲਟੀਮੇਟਲੀ ਸੁਆਹ ਹੋ ਜਾਣਾ, ਜਿਹਨੂੰ ਕਿ ਡਸਟ 'ਚੋਂ ਨਿਕਲੇ ਹੈ ਡਸਟ 'ਚ ਹੀ ਵਾਪਸ ਚਲੇ ਜਾਣਾ ਕਿ ਭਾਈ ਅਸੀਂ ਖਾਕੀ ਹੈ, ਖਾਕ ਹੋਣ ਵਾਲੇ ਹਾਂ। ਔਰ ਉਸ ਮੌਕੇ ਦੇ ਉੱਤੇ ਪੋਪ ਲਿਓ ਨੇ ਜਿਹੜਾ ਉਹ ਆਪਣਾ ਜਿਹੜਾ ਮੈਸੇਜ ਦਿੱਤਾ ਹੈ, ਬਿਫੋਰ ਪੋਪ ਲਿਓ ਲਿਮੈਂਟਸ ਏ ਵਰਲਡ ਇਨ ਫਲੇਮਸ ਐਟ ਐਸ਼ ਵੈਨਸਡੇ ਸਰਵਿਸ, ਇੱਕ ਪੂਰੀ ਸਰਵਿਸ ਹੁੰਦੀ ਹੈ ਜਿਹਦੇ ਬਿਫੋਰ ਸਪ੍ਰਿੰਕਲਿੰਗ ਐਸ਼ਿਜ਼ ਔਨ ਦ ਹੈਡਸ ਆਫ ਪਾਰਟਿਸਿਪੈਂਟਸ ਇਜ਼ ਸਾਈਨ ਆਫ ਮੋਰਟੈਲਿਟੀ। ਦ ਪੋਪ ਸੈਡ the ashes could represent the weight of the world that is ablaze of entire cities destroyed by war। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਐਸ਼ਿਜ਼ ਨੇ ਇਹ ਜਿਹੜੇ ਸ਼ਹਿਰਾਂ ਦੇ ਸ਼ਹਿਰ ਜੰਗਾਂ ਨੇ ਤਬਾਹ ਕੀਤੇ ਨੇ, ਔਰ ਇਸ ਵੇਲੇ ਜਿਸ ਮੁਕਾਮ ਦੇ ਉੱਤੇ ਅਸੀਂ ਖੜੇ ਹਾਂ ਇਹ ਫਰਦਰ ਤਬਾਹੀ ਦਾ ਜਿਹੜਾ ਉਹ ਮੌਜੂ ਬਣ ਰਹੇ ਨੇ ਕਿ ਭਾਈ ਅਸੀਂ ਇਟ ਇਜ਼ ਸੋ ਈਜ਼ੀ ਟੂ ਫੀਲ ਪਾਵਰਲੈਸ in the face of a world that is in flames, ਕਿ ਅਸੀਂ ਆਪਣੇ ਆਪ ਨੂੰ ਤਾਕਤਹੀਨ ਮਹਿਸੂਸ ਕਰਦੇ ਨਜ਼ਰ ਆ ਰਿਹਾ ਕਿ ਜੰਗ ਦੇ ਸ਼ੋਲੇ ਚਾਰ ਚਫੇਰੇ ਮਚ ਰਹੇ ਨੇ, ਤਬਾਹੀ ਦਾ ਵਾਇਸ ਹੈ, ਔਰ ਇਹ ਸਾਰੇ ਦੇ ਚਲਦੇ ਆ ਉਹਨਾਂ ਨੇ ਕਿਹਾ ਕਿ ਬਈ ਇਹ ਅਸੀਂ ਪ੍ਰੇ ਹੀ ਕਰ ਸਕਦੇ ਹਾਂ ਕਿ ਰੱਬ ਜਿਹੜਾ ਹੈ ਇਹ ਸਾਰੇ ਨੂੰ ਦੁਨੀਆ ਨੂੰ ਸੇਵ ਕਰੇ। ਔਰ ਮੈਂ ਸਮਝਦਾ ਕਿ ਵੀ ਇਹੀ ਜਦੋਂ ਗੁਰੂ ਅਮਰਦਾਸ ਸਾਹਿਬ ਨਿਰੰਕਾਰ ਦੇ ਨਾਲ ਇੱਕਮਿਕ ਉਹ ਇਹ ਅਰਦਾਸ ਕਰਦੇ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਔਰ ਸਾਡੀ ਤਾਂ ਦੋ ਵੇਲੇ ਦੀ ਅਰਦਾਸ ਹੈ ਜਿੱਥੇ ਅਸੀਂ ਖਾਲਸਾ ਜੀ ਦੀ ਚੜ੍ਹਦੀ ਕਲਾ, ਖਾਲਸਾ ਜੀ ਕੇ ਬੋਲਬਾਲੇ ਦੀ ਅਰਦਾਸ ਕਰਦੇ, ਉੱਥੇ ਅਸੀਂ ਅਲਟੀਮੇਟਲੀ ਝੁਕਣ ਤੋਂ ਪਹਿਲਾਂ ਧਰਤੀ ਦੇ ਉੱਤੇ ਆਪਣਾ ਮੱਥਾ ਰੱਖਣ ਤੋਂ ਪਹਿਲਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅਸੀਂ ਵੀ ਪੋਪ ਲਿਓ ਦੇ
ਜਜ਼ਬਾਤਾਂ ਨਾਲ ਜਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਦੇ ਨਾਲ ਆਪਣੀ ਆਵਾਜ਼ ਰਲਾਉਂਦੇ ਹੈ ਕਿ ਭਾਈ ਇਸ ਵੇਲੇ ਇਵੇਂ ਜਪਦਾ ਹੈ ਵਿਚਾਰ 'ਚ ਫਿਰ ਇਹ ਜੰਗ ਦੇ ਸ਼ੋਲੇ ਨੇ, ਔਰ ਅਲਟੀਮੇਟਲੀ ਜੇ ਇਸ ਨੂੰ ਨਾ ਰੋਕਿਆ ਗਿਆ ਤੇ ਫਿਰ ਇਹ ਵਰਲਡ ਜਿਹੜਾ ਹੈ ਇਹ ਵੀ ਫਲੇਮਸ ਦੇ ਹਵਾਲੇ ਹੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਗੁਸਕੇ ਜੀ ਵੀ, ਔਰ ਫਿਰ ਟੋਨੀ ਢੀਂਡਸਾ ਜੀ ਵੀ, ਨਾਸਰ ਚੌਧਰੀ ਜੀ ਵੀ, ਔਰ ਇਸੇ ਤਰ੍ਹਾਂ ਖਾਲਸਾਨ ਫੌਜੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹਾਂਜੀ ਇਹ ਵੀ ਕਹਿੰਦੇ ਖਾਲਸਾਨ ਫੌਜੀ ਕਹਿੰਦੇ ਡਾਕਟਰ ਸਾਹਿਬ ਜੀ ਮੂਤ ਪੀਨੇ ਭਾਰਤੀ ਸਾਰੇ ਹੀ ਚੋਰ ਨਿਕਲੇ, ਸਭ ਕੁਝ ਚੱਕ ਕੇ ਲੈ ਗਏ। ਔਰ ਸੁਖਜੀਤ ਬੱਚੂ ਜੀ ਵੀ, ਨਾਸਰ ਚੌਧਰੀ ਕਹਿੰਦੇ ਬ੍ਰਾਹਮਣ ਦੀ ਗੁਲਾਮੀ ਬਹੁਤ ਬੁਰੀ ਗੁਲਾਮੀ ਹੈ, ਔਰ ਬ੍ਰਾਹਮਣ ਵਿੱਚ ਕੋਈ ਰਹਿਮ ਨਹੀਂ ਹੁੰਦਾ। ਔਰ ਫਿਰ ਠੀਕ ਫਰਮਾਇਆ ਹਾਂਜੀ ਮੁਹੰਮਦ ਜੀ ਵੀ, ਇਹ ਵੀ ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੁਰਸਿਮਰਨ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਸਰਾ ਜੀ ਵੀ, ਫਿਰ ਸਾਡੇ ਕੋਲ ਹੈਗੇ ਨੇ ਨਿਰਮਲ ਸੰਦਰ ਜੀ ਵੀ। ਇਹ ਕਹਿੰਦੇ ਪੰਜਾਬ ਹੱਲ ਪ੍ਰੋਬਲਮਸ ਹੱਲ, ਖਾਲਿਸਤਾਨ ਵੀਰੋ ਜਾਗੋ, ਵੋਟਾਂ ਬਣਾ ਕੇ ਪਾ ਕੇ ਖਾਲਿਸਤਾਨ, ਸਿੱਖ ਫॉर ਜਸਟਿਸ, ਜ਼ਿੰਦਾਬਾਦ TV 84, ਜ਼ਿੰਦਾਬਾਦ ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਵੈਜ਼ੀ ਗ੍ਰੇਜ ਜੀ ਵੀ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਕਿ ਇਹਨਾਂ ਦੇ ਡਰੋਨ ਵੀ ਰੱਖੇ ਤਾਂ ਉੱਥੇ ਬੋਲਦੇ ਆ ਕਿ ਜਾਂ ਯੂਨੀਵਰਸਿਟੀ में जो भी बनाया है 150 ਕਰੋੜ ਦਾ ਮੁਲਕ ਹੈ, ਕਹਿੰਦੇ ਝੂਠ ਬੋਲਦੇ ਨੇ। ਹਾਂ ਅਸੀਂ ਆਲਰੇਡੀ ਡਿਸਕਸ ਕੀਤਾ। ਹਾਂਜੀ ਆਪਾਂ ਡਿਸਕਸ ਕੀਤਾ ਆਲਰੇਡੀ। ਔਰ ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਜਿਹੜੇ ਹੈਗੇ ਨੇ ਸਾਡੇ ਕੋਲ ਗੈਰੀ ਅਟੈਨਾ ਜਿਹੜੇ ਇਹ ਕਹਿੰਦੇ ਨੇ ਕਿ ਫੋਕਸ ਔਨ ਯੂਰ ਇਸ਼ੂਜ਼ ਐਂਡ ਨਾਟ ਔਨ ਇਜ਼ਰਾਈਲ, ਇਸਲਾਮ ਔਰ ਕ੍ਰਿਸਚੈਨਿਟੀ। you need help from all communities for your mission. If you're gonna stay out of trouble and don't say anything stupid against Western ਪਹਿਲੀ ਗੱਲ ਤਾਂ ਇਹ nations, ਲਫ਼ਜ਼ ਹੀ ਤੁਹਾਡਾ ਸਟੂਪਿਡ ਆਪਣੇ ਆਪ 'ਚ ਦੱਸਦਾ ਹੈ ਵੀ ਤੁਹਾਡਾ ਮਾਈਂਡਸੈਟ ਕੀ ਹੈ। ਅਸੀਂ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਹੈ। ਅਸੀਂ ਹਮੇਸ਼ਾ ਜਦੋਂ ਈਵਨ ਯਹੂਦੀਆਂ ਦੀ ਪਰਸੀਕਿਊਸ਼ਨ ਦਾ ਜ਼ਿਕਰ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਸ਼ਮੂਲੀਅਤ ਵੀ ਕਰਦੇ ਰਹੇ, ਹੁਣ ਵੀ ਕਰਦੇ ਹਾਂ। ਲੇਕਿਨ ਜੇ ਕੋਈ ਮੁਲਕ ਜ਼ੁਲਮ ਦਾ ਸਹਾਰਾ ਲੈਂਦਾ ਹੈ, ਵਾਰ ਕ੍ਰਾਈਮ ਕਰਦਾ ਹੈ, ਤੇ ਫਿਰ ਚੁੱਪ ਰਹਿਣਾ ਜਿਹੜਾ ਇਹ ਇੱਕ ਸਿੱਖ ਦਾ ਕਰਮ ਨਹੀਂ ਹੈ। ਸੋ ਸਾਨੂੰ ਪਤਾ ਹੈ ਸਾਡਾ ਫੋਕਸ ਕੀ ਹੈ, ਅਸੀਂ ਆਪਣਾ ਮੁਲਕ ਹਾਸਲ ਕਰਨਾ। ਔਰ ਇਹ ਵੀ ਅਮਰੀਕਾ ਦੀ ਬਿਊਟੀ ਹੈ ਜਿਹੜਾ ਤੁਹਾਨੂੰ ਗਲਤ ਨੂੰ ਗਲਤ ਕਹਿਣ ਦੀ ਜਿਹੜਾ ਉਹ ਸਿਸਟਮ ਵੀ ਐਨਕਰੇਜ ਕਰਦਾ। ਇਹੀ ਅਮਰੀਕਾ ਹੈ ਇਸ ਦਾ ਮਤਲਬ। ਖਾਲਸਾ ਦੇ ਪੰਜਾਬ ਜੀ ਵੀ, ਔਰ ਫਿਰ ਖਾਲਸਾਨ ਫੌਜੀ ਜੀ ਕਹਿੰਦੇ ਕਿ ਡਾਕਟਰ ਸਾਹਿਬ ਜਾਰਡਨ ਵਿੱਚ ਕਹਿੰਦੇ ਅੱਜ ਪਹਿਲਾ ਜਿਹੜਾ ਹੈਗਾ ਰਮਜ਼ਾਨ ਹੈ ਖਾਲਸਾ ਦਾ। ਹਾਂ ਮੈਂ ਆਲਰੇਡੀ ਜ਼ਿਕਰ ਕੀਤਾ। ਹਾਂਜੀ ਅੱਛਾ, ਅਸੀਂ ਇਹ ਦੱਸ ਦਈਏ ਵੀ ਜਿੱਥੇ ਬਾਕੀ ਦੁਨੀਆ 'ਚ ਡਿਵੀਜ਼ਨਸ ਹੋ ਰਹੀਆਂ, ਸਾਡਾ ਵੀ TV 84 ਡਿਵਾਈਡ ਹੋ ਗਿਆ। ਇੱਕ ਪਾਸੇ ਮੇਨ ਸਟ੍ਰੀਮ ਜਿਹਦੇ ਮੈਸੇਜ ਤੁਸੀਂ ਪੜ੍ਹੇ ਨੇ, ਤੇ ਜਿਹੜਾ ਇੰਡੀਅਨ ਸਿਸਟਮ ਦੀ ਉਸ ਮਾਰ ਤੋਂ ਬਾਅਦ ਔਰ ਇਹਨਾਂ ਦੇ ਐਲਗੋਰਿਜ਼ਮ ਬਦਲਣ ਤੋਂ ਬਾਅਦ ਸਾਡਾ TV 84 USA, ਔਰ ਮੈਂ ਕੁਝ ਦੇਖ ਰਿਹਾ ਕਿ ਜਿਹੜੇ ਸਾਡੇ ਰੈਗੂਲਰ ਵਿਊਅਰ ਇਹਦੇ ਤੇ ਆਉਂਦੇ ਸੀ ਉਹ ਇਹਦੇ ਤੇ ਆ ਗਏ, ਕਿਉਂਕਿ ਸਰਚ ਕੀਤੇ ਆ TV 84 USA ਅਪੀਅਰ ਹੁੰਦਾ ਹੈ। ਸੋ ਉਹ ਵੀ ਮੈਂ ਸਾਂਝੇ ਕਰਨਾ ਚਾਹੁੰਦਾ। ਉਹਨਾਂ ਦੇ ਵਿੱਚ ਅਵਤਾਰ ਸਿੰਘ, ਜਸਕੀਰਤ ਸਿੰਘ, ਸੁਰਿੰਦਰ ਸਿੰਘ, ਧਰਮ ਸਿੰਘ, ਹਰਮਨ ਪੰਨੂ, ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਬਹੁਤ ਵਾਰ ਲਿਖਿਆ ਹੈ। ਇੰਦਰਜੀਤ ਸਿੰਘ ਸੰਧੂ, ਗੁਰਮੀਤ ਸਿੰਘ ਬਾਜਵਾ, ਕੁਲਦੀਪ ਕੌਰ, ਇਹ ਵੀ ਇਸ ਤੇ ਨੇ, ਆਲਰੇਡੀ ਮੇਨ ਤੇ ਹੁੰਦੇ ਨੇ, ਗੁਰਮੁਖ ਸਿੰਘ, ਔਰ ਫਿਰ ਗੁਰਕੁਮਾਰ ਐਗਮਿਸ਼ਨ ਜਿਹੜੇ ਕਹਿੰਦੇ ਨੇ ਕਿ ਬਜਟ 2000 ਕਰੋੜ ਰੱਖਿਆ ਸੀ ਤੇ ਖਰਚ ਹੋਇਆ 800 ਕਰੋੜ, ਹੁਣ 2026 ਵਿੱਚ 1000 ਕਰੋੜ ਕਰ ਦਿੱਤਾ। ਇਹ ਬਿਲਕੁਲ ਅੱਜ ਹੀ ਮੈਂ ਕਿਸੇ ਹੋਰ ਐਕਸਪਰਟ ਦਾ ਸੁਣ ਰਿਹਾ ਸੀ ਵੀ ਅਮਰੀਕਾ, ਚਾਈਨਾ ਨੇ ਕਿਸੇ ਨੇ 60 ਬਿਲੀਅਨ AI ਦਾ ਰੱਖਿਆ, ਇਹਨਾਂ ਨੇ ਇੰਡੀਆ ਨੇ ਸਾਰਾ ਬਜਟ 2000 ਕਰੋੜ ਦਾ AI ਦਾ ਪਿਛਲੇ 'ਚ ਰੱਖਿਆ ਸੀ, ਖਰਚ ਸਿਰਫ 800 ਕਰੋੜ ਕੀਤਾ, ਤੇ ਹੁਣ ਉਹਨਾਂ ਨੇ ਘਟਾ ਕੇ 1000 ਕਰੋੜ ਕਰਤਾ ਤੇ ਨਵੀਆਂ ਕਾਢਾਂ ਕੱਢਣਗੇ AI ਦੀਆਂ। ਤੁਸੀਂ ਇਹਨਾਂ ਦੇ ਝੂਠ ਦਾ ਬਹੁਤ ਸ਼ੁਕਰੀਆ ਇਸ ਫੈਕਟ ਦੇ ਲਈ। ਬਲਵਿੰਦਰ ਸਿੰਘ, ਗੁਰਦੀਪ ਸਿੰਘ, ਚਰਨਜੀਤ ਬਾਜਵਾ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ, ਰਾਜਵਿੰਦਰ ਕੌਰ, ਫਤਿਹ ਬੈਨ ਜੀ, ਔਰ ਨੂਪਾ ਜੀ ਦਾ ਕਮੈਂਟ ਹੈ, ਡਾਕਟਰ ਸਾਹਿਬ ਜੀ ਹੋ ਸਕਦਾ ਹੈ ਕਿ ਵੈਸਟ ਨੇ, ਅਮਰੀਕਾ, ਕੈਨੇਡਾ ਨੇ ਟ੍ਰੇਡ ਡੀਲ ਔਨ ਬੇਸਿਸ ਆਫ ਨਿਖਿਲ ਗੁਪਤਾ ਤੇ ਹੋਰ ਵੀ ਕਈ ਬੰਦਲਾਂ ਲਈ ਕਸਟਡੀ ਮੰਗ ਕੇ ਕੀਤੀ ਹੋਵੇ, ਜਾਂ ਬੰਦਾ ਐਕਸਟ੍ਰਾਡਾਈਟ ਕਰੋ
ਜਾਂ ਡੀਲ ਤੇ ਸਾਈਨ ਕਰੋ। ਇਹ ਕਿਉਂਕਿ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਇਹ ਆਪਣਾ ਇੰਪੈਕਟ ਦਿੱਤਾ ਸੀ, ਅਜੇ ਅਸੀਂ ਹੋਲਡ ਕਰ ਰਹੇ ਹਾਂ ਕੁਝ ਚੀਜ਼ਾਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਡੀਲ ਨਾਲ ਔਰ ਇਹ ਨਿਖਿਲ ਗੁਪਤਾ ਦੀ ਕਬੂਲੀਅਤ ਨਾਲ ਔਰ ਇਹ ਸਾਰੇ ਦੇ ਨਾਲ, ਜਿਵੇਂ ਸਰਜੀਓ ਗੌਰ ਨੂੰ ਖੁੱਲ੍ਹੀ ਛੁੱਟੀ ਵੈਸਟਰਨ ਕਮਾਂਡ ਤੋਂ ਲੈ ਕੇ ਔਰ AI ਸਮਿਟ ਦੇ ਕਲੋਜ਼ ਰੂਮ 50 ਤੋਂ ਜ਼ਿਆਦਾ ਐਗਜ਼ੈਕਟਿਵਸ ਦੇ ਨਾਲ ਉਹ ਤਾਂ ਐਜ਼ ਏ ਵਾਇਸਰਾਏ ਕਰ ਰਿਹਾ, ਬਟ ਅਜੇ ਅਸੀਂ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕਰ ਸਕਦੇ। ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਅਸੀਂ ਵੀ ਕਿਸੇ ਡੀਲ ਦਾ ਹਿੱਸਾ ਹੀ ਬਣ ਗਏ ਹੋਈਏ, ਇਸ ਨੂੰ ਨਕਾਰਿਆ ਨਹੀਂ ਜਾ ਸਕਦਾ। ਬਿਲਕੁਲ। ਅਮਰ ਜਿਹੜੇ ਮਸਤਾਨ ਜੀ ਵੀ ਜਿਹੜੇ ਸਾਨੂੰ ਸਪੇਨ ਤੋਂ ਦੇਖ ਰਹੇ ਨੇ ਤੇ ਔਰ ਸਲਾਮ ਅਰਜ਼ ਕਰਦੇ ਆ। ਵਾਲੇਕੁਮ ਸਲਾਮ ਜੀ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।